ਹੁਣ ਅਸੀਂ ਸ਼ੈਂਪੂ ਤੇ 4 ਦਾ ਸ਼ੁਰੂ ਕਰਨਾ। ਬੇਟਾ ਵੇਲਾ ਤੇ ਮੱਕੀ ਉੱਡ ਗਈ ਤੇ ਮੈਂ ਕਿਹਾ ਫੈਸਲ ਕੀ ਹੋਇਆ? ਕਹਿੰਦਾ ਉਸਤਾਦ ਜੀ ਲੇਬਰ ਹੀ ਉੱਡ ਗਈ। ਗੱਲ ਦੱਸ, ਐਲਨ ਮਸਕ ਨੂੰ ਪੁੱਛ ਉਸਤਾਦ ਦੇ। ਐਲਨ ਮਸਕ ਜਿਹੜਾ ਹਰਾਮ ਹੁੰਦਾ ਵਾ ਕਿ ਤੁਸੀਂ ਸ਼ੋਅ 'ਚ ਬੈਠੇ ਵੀ ਹੋ, ਸ਼ੋਅ ਦੇ ਪੈਸੇ ਵੀ ਲਏ ਨੇ ਲੇਕਿਨ ਬੋਲ ਨਹੀਂ ਰਹੇ। अस्सलाम वालेकुम नाज़रीन, टी टाइम में खुशामदीद। आज हमारे दरमियान दो पार्टियां जिनका आपस में तसादम शुरू हो गया है। दोनों ही किराने का काम करते हैं, यानी किराने की दुकान है जो इनकी भी मोहल्ले में, सामने इनकी है या इनके सामने इनकी है। बहरहाल आपके सामने इनकी है या इनके सामने आपकी है? हमारे सामने इनकी है। आपके सामने इनकी दुकान है। नहीं चलती। दिल मेरा ढोलना। नाज़रीन, गिला इनको ये है, आप खुद ही बताइए क्या मसला है आपको? मैनू गिला जी। हाँ, आपको गिला है, क्या मसला है? सब तो पहली गल है कि भाईजान इन्हां दे कोल हर शै 2 नंबर, हर शै घटिया हराम कमाई इन्हां दी। इन्हां दे कोल जिन्ना माल आ लोकां दियां सेहतां खराब करने वाला, बेड़े गर्क करने वाला, वे मिलावट करने वाले लोग है? मिलावट करते ने यार। आपे ही तो तुसीं दस्सिया ते कोई मिलावट करदे ये किदां? बदबख्त इन्हां लोकां नूं कबर भुली। बद मेरा साथी अदायत भी करो। मेरा उस्ताद ने अच्छा फिर सर जी तुसीं वेखो लोकां दीयां जिंदगियां दे नाल खेलदे ने। ओए होए, इन्हां लोकां ने मरना नहीं हैगा, इन्हां ने कबर च नहीं जाना। ਇਹਨਾਂ ਕੋ ਕੀ मतलब सारा किराने सारा टोटल इन्हां दा होलसेल दा काम आ। मैं एक छोटा किराने वाला, ठीक है जी। मैं पूरी मार्केट वेख के एक नंबर चीज ਲੱਭ ਕੇ ਲਿਆ ਕੇ ਆਪਣੀ ਦੁਕਾਨ ਤੇ ਰੱਖ ਵੇਚਣੀ ਤੇ ਹੈ। ਇਹਨਾਂ ਦਾ ਕੀ ਤੁਹਾਨੂੰ ਸਗੋਂ ਖੋਜ, ਇਹਨਾਂ ਨੂੰ ਸਗੋਂ ਗਿਲਾ ਹੋਣਾ ਚਾਹੀਦਾ ਤੁਹਾਡੇ ਤੇ। ਤੁਹਾਨੂੰ ਕਿਉਂ ਆ? ਸਰ ਮੈਨੂੰ ਗਿਲਾ ਇਹ ਵਾ ਕਿ ਸਾਡੇ ਤੇ ਬਰਾਬਰ ਮੈਂ ਥੋੜਾ ਜਿਹਾ ਰੇਟ ਵਧਾ ਕੇ ਰੱਖਿਆ ਕਿਉਂਕਿ ਮੇਰੀ ਚੀਜ਼ ਜਿਹੜੀ ਇੱਕ ਨੰਬਰ ਆ। ਇਹਨਾਂ ਥੋੜੇ ਰੇਟ ਤੇ ਹਰ ਚੀਜ਼ 2 ਨੰਬਰ ਵੇਚਦੇ ਨੇ। ਮੇਰਾ ਬੋਸ ਆ ਕਿੰਨੀ ਦੇਰ ਹੋ ਗਈ ਉੱਥੇ ਦਾ ਉੱਥੇ ਇਹਨਾਂ ਨੇ ਫੱਟਾ ਲਾਇਆ ਸੀ। ਫੱਟੇ ਤੋਂ ਹੁਣ 3 ਦੁਕਾਨਾਂ ਬਣਾ ਲਈਆਂ ਨੇ। 2 ਨੰਬਰ ਕੰਮ, 2 ਨੰਬਰ ਹੀ ਕਰ, ਯਾਨੀ ਮਿਲਾਵਟ ਚ ਇਹਨਾਂ ਦੀ ਬਰਕਤ ਪੈ ਗਈ। ਬਰਕਤ ਪੈ ਗਈ। ਸਰ ਇਹਨੂੰ ਬਰਕਤ ਨਹੀਂ ਕਹਿੰਦੇ ਜੀ। ਮਿਲਾਵਟ ਨਾ ਕਹੋ, ਅਸੀਂ ਤਾਂ ਖਿਦਮਤ ਕਰ ਰਹੇ, ਖਿਦਮਤ ਕਰ ਰਹੇ, ਖਿਦਮਤ खिदमत खिदमत खिदमत। ਅੱਛਾ, ਜਿਹੜੇ ਨੇ ਇਲਜ਼ਾਮ ਤੁਹਾਡੇ ਤੇ ਲਾਏ ਨੇ ਸਾਰੇ ਠੀਕ ਨੇ? ਇਲਜ਼ਾਮ ਇਹਨੇ ਜਿੰਨੇ ਵੀ ਲਾਏ ਨੇ ਉਹ ਗਲਤ ਨੇ, ਲੇਕਿਨ ਗੱਲ ਉਹ ਠੀਕ ਕਰ ਰਿਹਾ। ਤੂੰ ਮੇਰੇ ਨਾਲ ਦਾ ਕਿ ਉਹਦੇ ਨਾਲ ਦਾ? ਤੇ ਫਿਰ ਅੱਛਾ, ਯਾਨੀ ਉਹਦੇ ਕਹਿਣ ਦਾ ਮਕਸਦ ਹੈ ਕਿ ਇਹ ਇਲਜ਼ਾਮ ਨਹੀਂ ਹੈਗੇ, ਇਹ ਸਾਡੀ ਇਲਜ਼ਾਮ ਲਫ਼ਜ਼ ਤੋਂ ਤੁਹਾਨੂੰ ਪ੍ਰੋਬਲਮ ਹੋਈ, ਯਾਨੀ ਉਹ ਠੀਕ। ਅੱਛਾ, ਤੁਸੀਂ ਮਿਲਾਵਟ ਕਰਦੇ ਆ? ਜੀ ਜੀ ਅਲਹਮਦੁਲਿਲਾ, ਸ਼ੁਕਰ। ਓਏ ਬਗੈਰਤਾ, ਕੁਛ ਸ਼ਰਮ ਕਰ ਭਾਈ ਇਹ ਧੰਦਾ ਆ, ਬਿਜ਼ਨਸ ਆ ਸਾਡਾ, ਅਸੀਂ ਇਹਨੂੰ ਅੱਗੇ ਲੈ ਕੇ ਤੁਰਨਾ ਵਾ। ਅੱਛਾ, ਤੁਹਾਡੀ ਜਾਨੀ ਇਹ ਬਰਕਤ ਆ? ਤੁਹਾਡੇ ਸਾਹਮਣੇ ਲਾਈਨਾਂ ਲੱਗੀਆਂ, ਉਧਰ ਕਾਂ ਬੋਲਦੇ ਦੁਕਾਨਾਂ ਤੇ। ਨਹੀਂ ਤੇ ਇਹ ਹੈ ਤੇ ਕੰਮ ਹਰਾਮ ਕਮਾਈ ਹੈ ਨਾ। ਹਰਾਮ ਹਲਾਲ ਕਾਰੋਬਾਰ 'ਚ ਨਹੀਂ ਦੇਖਿਆ ਜਾਂਦਾ। ਅੱਛਾ, ਕਿੱਥੇ ਦੇਖਿਆ ਜਾਂਦਾ? ਕਿੱਥੇ ਦੇਖਿਆ? ਬੱਚੇ ਦੀ ਪੈਦਾਇਸ਼ ਤੇ ਦੇਖਿਆ ਜਾਂਦਾ? ਉਹ ਇਹ ਸਿਰਫ ਗੱਲਾਂ ਬਣੀਆਂ ਨੇ, ਸਿਰਫ ਰੂਪ ਹੋਰ ਦਿੱਤੇ ਨੇ ਲੋਕਾਂ ਨੇ। ਜਿਵੇਂ ਕਿ ਹੁਣ ਜਿਹੜਾ ਜੁਗਤਾ ਮਾਰਨ ਵਾਲੇ ਅਕਸਰ ਕਹਿ ਦਿੰਦੇ ਨੇ ਕਿ ਮਰਾਸੀ ਹੈ, ਖਾਨ ਸਾਹਿਬ ਹੈ। ਇਮਾਮ ਵੀ ਹੋ ਸਕਦਾ, ਸ਼ੇਖ ਵੀ ਹੋ ਸਕਦਾ, ਮੁਗਲ ਗੁੱਜਰ ਰਾਈ ਕੁਛ ਵੀ ਹੋ ਸਕਦਾ, ਜਲਾਇਆ ਵੀ, ਜੁਲਾਇਆ ਵੀ ਹੋ ਸਕਦਾ। ਠੀਕ ਹੈ ਨਾ? ਇਹ ਸਿਰਫ ਲੋਕਾਂ ਦੀਆਂ ਗੱਲਾਂ ਬਣੀਆਂ ਨੇ। ਭਾਜੀ ਇਹ ਜੁਗਤਾਂ ਕਿਉਂ ਨਹੀਂ? ਹਾਂਜੀ, ਉਹ ਤੁਹਾਨੂੰ ਮੁਝੇ ਦਵਾਈ ਦਾ ਪਤਾ ਹੀ ਨਹੀਂ। ਇਹ ਟੌਪਿਕ ਹੀ ਹੋ ਰਿਹਾ ਤੁਹਾਡੇ ਤੋਂ, ਤਲਕ ਹੀ ਹੋ ਰਿਹਾ ਡਾਕਟਰ ਸਾਹਿਬ। ਇਹ ਸਿਰਫ ਸਾਨੂੰ ਸੈਂਸ ਮਿਲੀ ਹੈ, ਸਾਨੂੰ ਜ਼ੇਨ ਮਿਲਿਆ, ਅਬਾਓ ਜਦਾਦ ਤੇ ਕੋਲੋਂ ਦੌਲਤ ਮਿਲੀ। 2 ਨੰਬਰ ਚ ਕੀ ਕਰਨ ਦਾ? ਕਿਹੜਾ? ਓਏ ਹਾਲੇ ਗੱਲ ਤੇ ਨਾਜ਼ਰੀਨ ਅੱਗੇ ਕਲੀਅਰ ਕਰਾਓ, ਮੇਰੀ ਲੋਕਾਂ ਅੱਗੇ ਜਿਹੜਾ ਫੈਸਲਾ ਵੀ ਤੁਸੀਂ ਪਿਓਰ 2 ਨੰਬਰ ਚੀਜ਼ਾਂ ਮਿਲਾਵਟ ਕਰਕੇ ਮਿਰਚਾਂ, ਹਲਦੀ, ਕਾਲੀ ਮਿਰਚ, ਚੀਨੀ, ਲੂਣ, ਇਹਨਾਂ ਚ ਪਿਓਰ ਮਿਲਾਵਟ ਕਰਦੇ ਹੋ ਤੁਸੀਂ? ਕਰਦੇ ਆ, ਲੇਕਿਨ ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦੇਣਾ, ਸਿਆਣੇ ਬੰਦੇ ਹੋ ਤੁਸੀਂ। ਇੱਕ 40 ਰੁਪਏ ਦਾ ਲੂਣ ਦਾ ਪੈਕੇਟ ਇਹ ਵੇਚਦਾ ਵਾ, ਸਾਡੀ ਦੁਕਾਨ ਤੋਂ ਗਰੀਬ ਮੱਲਾ 10 ਰੁਪਏ ਦਾ ਲੈ ਜਾਂਦੇ। ਲੇਕਿਨ ਮੈਂ ਗੱਲ ਇਹ ਹੈ, ਤੁਹਾਨੂੰ ਇਹਨਾਂ ਤੋਂ ਹੁਣ ਤਕਲੀਫ ਕੀ ਆਮਨੇ? ਤੁਸੀਂ ਆਪਣਾ ਕਰੀ ਜੋ, ਆਪਣਾ ਕਰੀ ਜਾਂ ਰੌਲਾ ਕੀ ਆ? ਭਾਜੀ ਮੇਰੀ ਗੱਲ ਸੁਣ ਲਓ, ਬੜਾ ਬਜਰੀ ਕੀਮਾ ਪਕਾਇਆ ਹੁੰਦਾ ਵਾ, ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ। ਉਹਨੇ ਤੁਸੀਂ ਮੈਨੂੰ ਪੁੱਛਿਆ ਸੀ ਕਿ ਜੁਗਤ ਕੀ ਹੁੰਦਾ? ਭਾਜੀ ਨਹੀਂ ਗੱਲ ਇਹ ਆ, ਮੈਨੂੰ ਹੁਣ ਵਿੱਚ ਕੋਈ ਨਾ ਕੋਈ ਇੱਕ ਗੱਲ ਆ ਕਿ ਇਸ ਬੰਦੇ ਨੂੰ ਇਹ ਨਹੀਂ ਪਤਾ ਕਿ ਇਹਦੀ ਔਲਾਦ ਬਦ ਕਿਰਦਾਰ ਨਿਕਲੇਗੀ। ਤਰੱਕੀਆਂ ਕਰਨ ਲਈ ਆਕਸਫੋਰਡ ਯੂਨੀਵਰਸਿਟੀ ਬਾਹਰ ਪੜ੍ਹਨ ਦੇ, ਬਾਹਰ ਪੜ ਰਹੇ। ਤੂੰ ਜਿੱਦਾਂ ਦਾ ਕਾਰੋਬਾਰ ਕਰ ਰਿਹਾ, ਤੇਰੇ ਮੁੰਡੇ ਸਿਰਫ ਪ੍ਰਾਇਮਰੀ ਪੜ੍ਹ ਜਾਣ ਬੜੀ ਗੱਲ ਆ। ਜਿਹੜੀਆਂ ਹਲਾਲ ਕਮਾਈ ਕਰ ਰਿਹਾ। ਹਾਂਜੀ, ਹਲਾਲ ਵਾਲੇ ਸਹੀ ਗੱਲ ਆ, ਸਹੀ ਗੱਲ ਆ ਹਲਾਲ ਦੇ ਵਿੱਚ, ਲੇਕਿਨ ਬਰਕਤ ਆ।
ਕਾਰੋਬਾਰੀ ਲੋਕ ਆ, ਅਸੀਂ ਕਾਰੋਬਾਰ ਸ਼ੁਰੂ ਕੀਤੇ। ਮੇਰਾ ਨਿੱਕਾ ਭਰਾ ਮਿਰਜ਼ਾ ਮੈਂਗੋ ਜੂਸ ਉਹਨੇ ਬਣਾਇਆ, ਸ਼ੁਕਰ ਇੱਕ ਅੰਬਾਂ ਦੀ ਪੇਟੀ ਨਾਲ ਉਹਨੇ ਸਟਾਰਟ ਕੀਤਾ ਕਾਰੋਬਾਰ। ਇੱਕ ਹਾਂਜੀ, ਤੇ ਹੁਣ ਜਾ ਕੇ ਉਹਦੀ ਦੁਕਾਨ ਵੇਖ ਲਓ, ਉਂਝ ਹੀ ਪਈ ਹੈ ਅੰਬਾਂ ਦੀ ਪੇਟੀ। ਉਹ ਜਿਹੜੀ ਹਾਂ, ਤੇ ਜੂਸ ਵਿਕੀ ਜਾਣ ਡਿਆ, ਜੂਸ ਵਿਕੀ ਜਾਣ ਡਿਆ। ਅੱਛਾ, ਯਾਨੀ ਮਿਲਾਵਟ ਦਾ ਆਲਮ ਇਹ ਆ ਕਿ ਅਸਲ ਅੰਬ ਉਂਝ ਹੀ ਪਏ ਨੇ, ਵਿਕੀ ਵੀ ਜਾ ਰਹੇ ਤੇ ਉਹ ਵੀ ਨਹੀਂ ਘਟ ਰਹੇ। ਉਹ ਜੀਓ ਵੇਖ ਕੇ ਕਿੱਦਾਂ ਪਾ ਲਈਦਾ। ਲੇਕਿਨ ਇਹ ਤੁਹਾਡੀ ਗਲਤ ਫਹਿਮੀ ਆ ਕਿ ਹਰਾਮ ਦੇ ਵਿੱਚ ਤੁਸੀਂ ਬਰਕਤ ਸਮਝ ਰਹੇ ਹੋ। ਮੇਰੀ ਗੱਲ ਸੁਣੋ, ਵਕਤੀ ਤੌਰ ਤੇ ਜ਼ਰੂਰ ਤੁਹਾਨੂੰ ਲੇਕਿਨ ਤੈਨੂੰ ਇਹਨਾਂ ਨਾਲ ਕੀ ਪ੍ਰੋਬਲਮ ਆ? ਕੀ ਪ੍ਰੋਬਲਮ? ਆਪਣਾ ਕੰਮ ਕਰੀ ਤੇਰੇ ਜਾ। ਘਰੋਂ ਲੈਣ ਜਾਣਾ ਵਾ, ਖਾਣ ਜਾਣਾ ਵਾ, ਪ੍ਰੋਬਲਮ ਸਰ ਸੁਣੋ, ਠੀਕ ਆ। ਪ੍ਰੋਬਲਮ ਹੈ ਵਾ ਯਾਰ ਇੱਕ ਮਿੰਟ ਸਰ, ਵੇਖੋ ਸੜਦਾ ਜੀ, ਸੜਦਾ। ਇਹਦੀ ਦੁਕਾਨ ਤੇ ਗਾਹਕ ਕੋਈ ਨਹੀਂ ਵੜਦਾ। ਨਹੀਂ ਯਾਰ, ਸਾਡਾ ਤੂੰ ਨਾ ਇਹ ਕਹਿ ਕੇ ਸਾਡਾ ਕਾਰੋਬਾਰ ਤੋਂ ਸਰ ਹਾਂ ਕਾਰੋਬਾਰ ਤੋਂ ਕਹਿ ਠੀਕ। ਯਾਰ ਅੱਛਾ ਭਾਜੀ, ਗੱਲ ਇਹ ਹੈ ਕਿ ਵੇਖੋ ਜਿਹੜੀ ਪੱਤੀ ਮੈਂ ਲਿਆਣਾ ਨਾ, ਹੂੰ। ਮੈਂ ਗੱਲਾਂ ਮੰਡੀ ਤੋਂ ਲਿਆਣਾ ਵਾ ਜੀ। ਅਸਲ ਪੱਤੀ ਜਿਹੜੀ ਸਾਫ਼ ਸੁਥਰੀ ਪੱਤੀ, ਇਹਨਾਂ ਨੇ 2 ਨੰਬਰ ਪੱਤੀ ਲਿਆ ਓ ਕੇ- ਯਾਰ ਅੱਲਾ ਕੇ ਬੰਦੇ, ਉਹਨਾਂ ਨੂੰ ਤੂੰ ਛੱਡ, ਤੂੰ ਆਪਣੀ ਸਾਫ ਸੁਥਰੀ ਪੱਤੀ ਲਿਆ, ਵੇਚ, ਹਲਾਲ ਕਮਾਈ ਖਾ। ਸੁਣ ਤੇ ਲਓ। ਉਹਨਾਂ ਦੀ ਕੀ ਤਕਲੀਫ ਹੈ ਤੈਨੂੰ? ਸੁਣ ਤੇ ਲਓ ਨਾ। ਹਾਂਜੀ। ਉਹਦਾ ਰੌਲਾ ਇਹ ਵਾ ਨਾ ਕਿ ਜਿਹੜੀ ਇਹ ਪੱਤੀ ਵੇਚਦੇ ਰੇਟ ਹੀ ਉਹਦਾ ਸਸਤਾ, ਮੈਂ ਵੇਚਣਾ ਵਾ 240 ਰੁਪਏ ਦਾ ਪੈਕਟ, ਜਿਹੜਾ ਪੱਤੀ ਦਾ ਪਾਈਆ ਦਾ ਵਾ। ਆਹੋ। ਇਹ ਪੈਕਟ ਵੇਚਦੇ ਨੇ 180 ਰੁਪਈਆ ਦਾ। ਕਿਉਂ? 60 ਰੁਪਏ ਘੱਟ ਵੇਚਦੇ। ਓ ਯਾਰ ਉਹ ਤੇ ਉਹ ਵੇਚਦੇ, ਤੇ ਤੈਨੂੰ ਇਹਦੀ ਕੀ ਤਕਲੀਫ ਆ? ਉਹ ਯਾਰ ਇਹਦੀ ਵਜ੍ਹਾ ਵੀ ਮੇਰੇ ਕੋਲ ਕੋਈ ਨਹੀਂ ਲੈਂਦਾ, ਮਹਿੰਗਾ ਕਰਕੇ ਮਹਿੰਗੀ ਕਰਕੇ। ਉਹ ਕਹਿੰਦੇ ਭਾਈ ਇਹ ਤੂੰ ਤੇ ਮਹਿੰਗੀ ਤੂੰ ਵੇਚ। ਗਾਹਕ ਨੂੰ ਕਹਿ ਕੇ ਭਾਈ ਆ 1 ਨੰਬਰ ਆ। ਓ ਭਾਜੀ, ਮੇਰੀ 1 ਨੰਬਰ ਪੱਤੀ ਆ। ਉਹ ਲੋਕੀ ਬਹੁਤੀ ਪਾਉਣ ਨਾਲ ਤੇ ਥੋੜਾ ਜਿਹਾ ਰੰਗ ਨਿਕਲਦਾ। ਸਹੀ ਗੱਲ। ਇਹਨਾਂ ਹਾਂ। ਦੀ ਪੱਤੀ ਜਿਹੜੀ ਆ, ਜੈਨੂਇਨ ਪੱਤੀ ਦੀ ਇਹ ਵੀ ਨਿਸ਼ਾਨੀ ਆ ਹਾਂਜੀ, ਕਿ ਉਹ ਪੱਤੀ ਜ਼ਿਆਦਾ ਥੋੜੀ ਪੈਂਦੀ ਆ ਔਰ ਥੋੜੀ ਕੜ ਕੇ ਰੰਗ ਨਿਕਲਦਾ ਸੀ। ਕੱਢ ਕੇ ਨਿਕਲਦਾ। ਇਹਨਾਂ ਦੀ ਪੱਤੀ ਆ, ਉਹ ਐ ਕਰਕੇ ਚੁੰਡੀ ਪਾਓ ਤੁਸੀਂ, ਸੋਹਣਾ ਉਹ ਪੂਰਾ ਦੇਜ ਕੇ ਉਹਨੇ ਲਾਲ ਕਰ ਦੇਣਾ। ਦੱਸੋ ਨਿਕਲ ਆਂਦਾ ਨਾ ਰੰਗ, ਕਿਹਦੀ ਨੰਬਰ 1 ਹੋਈ ਫਿਰ? ਇੱਕ ਨੰਬਰ ਕਿਹਦੀ ਹੋਈ? ਦੱਸੋ। ਯਾਰ ਦੱਸੋ, 1 ਨੰਬਰ ਰੰਗ ਨਿਕਲਣ ਤੋਂ 1 ਨੰਬਰ ਨਹੀਂ ਹੁੰਦੀ ਪੱਤੀ। ਰੰਗ ਨਿਕਲਣ ਤੋਂ, ਲੋਕਾਂ ਨੂੰ ਰੰਗ ਨਿਕਲਣਾ। ਅੱਛਾ, ਲੋਕਾਂ ਦਾ ਵੀ ਤੇ ਰੌਲਾ ਨਾ ਯਾਰ। ਲੋਕ ਸਮਝਦੇ ਆ। ਭਾਜੀ, ਸੁਣੋ ਜੋ ਮੇਰੀ- ਦਿਖਤਾ ਹੈ ਉਹ ਬਿਕਤਾ ਹੈ। ਬਿਲਕੁਲ ਠੀਕ ਸਰ ਆ। ਸਾਨੂੰ ਮਸਲਾ ਇਹ ਵਾ, ਆ ਮੇਰਾ ਬੱਚਾ ਵਾ, ਇਹਨੂੰ ਮੈਂ 18,000 ਤਨਖਾਹ ਦਿੰਨਾ ਵਾ। ਵੇਖਿਆ ਜੀ, 18,000 ਬੱਚੇ ਤੇ ਜ਼ੁਲਮ। ਅਸੀਂ ਬੱਚਾ 50,000 45,000 ਤੋਂ ਘੱਟ ਬੱਚਾ ਨਹੀਂ ਰੱਖਦੇ ਅਸੀਂ। ਤੁਸੀਂ ਉਹਦੇ ਕੋਲ ਕੀ ਕੰਮ ਲੈਣੇ ਵੀ 50,000 ਰੁਪਏ ਮਹੀਨਾ ਬੱਚੇ ਨੂੰ? ਪਿੱਛੇ ਕੀ ਉਹ ਪੇਸਟਾਂ ਭਰਦੇ ਨੇ, ਟੂਥਪੇਸਟ ਉਹ ਭਰਦੇ ਨੇ, ਸ਼ੈਂਪੂਆਂ ਦੀਆਂ ਖਾਲੀ ਬੋਤਲਾਂ ਚੁੱਕ ਕੇ ਲੱਭ ਕੇ ਲਿਆਉਂਦੇ ਲਿਆਂਦੇ ਨੇ। ਬੜੀ ਮੁਸ਼ਕਲ ਦੇ ਨਾਲ। ਖਾਲੀ ਇਹ ਜਿਹੜੀਆਂ ਬੋਤਲਾਂ ਠੀਕ ਹੈ। ਭਰੀ ਦੀਆਂ ਨੇ, ਇਹ ਲੈ ਕੇ ਆਉਂਦੇ ਨੇ। ਅਸੀਂ ਉੱਥੇ ਭਰਾਈ ਕਰਦੇ 50,000 ਰੁਪਇਆ ਉਹਨਾਂ ਨੂੰ ਦਿੰਨੇ। ਮਸਤ। ਸਹੀ ਗੱਲ ਹੈ। ਮੇਰਾ ਛੋਟਾ ਭਰਾ ਮਿਰਜ਼ਾ ਮਿਲਕ ਸ਼ਾਪ ਉਹਨੇ ਸ਼ੁਰੂ ਕੀਤੀ ਹੈ। ਦੁੱਧ ਦਾ ਇੱਕ ਅੰਬ ਕਾਰੋਬਾਰ। ਦੀ ਪੇਟੀ ਨਾਲ? ਨਹੀਂ, ਦੁੱਧ ਦਾ ਕਾਰੋਬਾਰ। ਅੱਛਾ, ਇਹ ਦੁੱਧ ਦਾ? ਦੁੱਧ ਦਾ ਕਾਰੋਬਾਰ ਹੈ। ਛੋਟੇ ਨੂੰ ਹੁਣ ਦੁੱਧ ਦਾ ਕਾਰੋਬਾਰ ਕਰਾਇਆ ਮਿਰਜ਼ਾ ਮਿਲਕ ਸ਼ਾਪ। 10 ਕਿਲੋ ਦੁੱਧ ਸ਼ੁਰੂ ਕੀਤਾ। ਆਹ ਕਿੰਨੇ ਪੈਸੇ ਵੱਟੇ ਸੀ ਜ਼ਰਾ ਦੱਸ, ਜ਼ਰਾ ਕਿੰਨੇ ਪੈਸੇ ਵੱਟੇ ਸੀ ਸ਼ਾਮ ਤੱਕ? ਦੱਥੇ ਦੱਥੇ ਹੈ ਤੇ ਦੱਥੇ। ਦੁੱਧ ਹਾਲੇ ਵੀ ਪਿਆ ਹੋਣਾ। ਹਜੇ ਵੀ ਚਟਿਆਈ ਨਹੀਂ ਮਰੀ ਉਹਦੀ, ਹਜੇ ਵੀ ਚਿੱਟਾ। ਅੱਛਾ ਯਾਰ, ਹੁਣ ਗੱਲ ਇਹ, ਉਹ ਗਲਤ ਕਰਦੇ ਜੋ ਮਰਜ਼ੀ, ਤੁਹਾਡਾ ਪ੍ਰੋਬਲਮ ਇਹ ਆ। ਤੁਸੀਂ ਦੇਖੋ, ਤੁਸੀਂ ਯਕੀਨ ਰੱਖੋ ਰੱਬ ਤੇ, ਤੁਸੀਂ 1 ਨੰਬਰ ਵੇਚਦੇ ਹੋ। ਤੁਹਾਨੂੰ ਤੇ ਤੁਸੀਂ ਤੇ ਗਾਹਕ ਨੂੰ ਕਹੋ ਕਿ ਬਈ ਇਹ ਲੈ ਪੱਤੀ ਲੈ ਜਾ, ਆ ਲੈ ਇੱਕ ਮਸਾਲਾ, ਮਿਰਚਾਂ ਲੈ ਜਾ, ਲਾਲ ਮਿਰਚਾਂ, ਇਹਨਾਂ ਨੂੰ ਹਾਂਡੀ 'ਚ ਪਾ ਕੇ ਜਾ ਕੇ ਦੇਖ, ਤੈਨੂੰ ਪਤਾ ਲੱਗੇ ਵੀ ਮਿਰਚ 1 ਨੰਬਰ ਕੀ ਹੁੰਦੀ ਤੇ 2 ਨੰਬਰ ਕੀ ਹੁੰਦੀ। ਇਹਨੇ ਲੁੱਟ ਪਾਈ ਮਹੱਲੇ 'ਚ, ਕੋਈ ਇਹਦੀ ਮਹੱਲੇ 'ਚ ਦੁਕਾਨ ਤੇ ਅਸੀਂ ਨਹੀਂ ਇੱਕ ਕੰਮ ਵੜਦਾ। ਕਰਨੇ ਆ, ਬਾਹਰ ਦੁਕਾਨ ਤੇ ਲਿਖ ਕੇ ਲਾ ਦਿੰਨੇ ਆ, ਅੱਲਾ ਦੀ ਕਸਮ ਹੈ ਹਰ ਸ਼ੈ ਅਸਲੀ। ਯਾਰ ਉਹ ਵੇਚਣ ਜਿੱਦਾਂ ਮਰਜ਼ੀ, ਉਹਨਾਂ ਦੇ ਨਾਲ ਮਾਮਲਾਤ, ਤੇਰੇ ਨਾਲ ਮਾਮਲਾਤ। ਤੂੰ ਆਪਣੀਆਂ ਚੀਜ਼ਾਂ ਵੇਚੋ, ਆਪਣੀਆਂ ਚੀਜ਼ਾਂ ਵੇਚਣ। ਤੂੰ ਗਾਹਕ ਨੂੰ ਕਹਿ ਕੇ ਭਾਈ ਆ ਮੇਰੀ ਆ ਚੀਨੀ, ਘਿਓ, ਆ ਲਾਲ ਮਿਰਚ ਮੇਰੀ 1 ਨੰਬਰ ਆ। ਉਹ ਭਾਈ ਲਾਲ ਮਿਰਚ ਜਿਹੜੀ ਮੇਰੀ 1 ਨੰਬਰ ਆ, ਭਲਾ ਕਿਦਾਂ ਹਾਂ, ਲੋਕੀ ਲੈਂਦੇ ਨੇ? ਉਹ ਜਦੋਂ ਥੋੜੀ ਜਿਹੀ ਪਾਉਂਦੇ ਨੇ ਨਾ, ਉਹ ਥੋੜੀ ਤਿੱਖੀ ਹੁੰਦੀ ਆ। ਉਹ ਤਿੱਖੀ ਜਿਹੜੀ ਖਾਂਦੇ ਨੇ ਘਰ ਦੇ, ਉਹ ਇਹਦੇ ਕੋਲ ਨਾ ਲਿਆਈ ਯਾਰ, ਇਹ ਪਤਾ ਨਹੀਂ ਕਿਹੜੀ ਮਿਰਚ ਪਾਉਂਦਾ। ਉਹਨਾਂ ਕੋਲ ਜਾਲੀ ਮਿਰਚ ਵਾ, ਉਹ ਰੰਗ ਹੀ ਕੱਢੀ ਜਾਂਦੀ, ਸਿਰਫ ਲੱਗਦੀ ਨਹੀਂ। ਲੱਗਦੀ ਨਹੀਂ, ਕੁਝ ਵੀ ਨਹੀਂ ਹੁੰਦਾ। ਉਹ ਬੰਦਾ ਖਾ ਕੇ ਭਾਵੇਂ ਤੁਸੀਂ 1.5 ਕਿਲੋ ਮਿਰਚ ਖਾਈਓ, ਲੱਗਦੀ ਆਵਾਮ ਨਹੀਂ। ਦੇ ਹਿਸਾਬ ਨਾਲ ਅਸੀਂ ਚੀਜ਼ ਰੱਖੀ ਆ, ਉਹਨੂੰ ਕੋਈ ਆਵਾਮ ਦਾ ਨੁਕਸਾਨ ਨਾ ਪਹੁੰਚੇ। ਹੁਣ ਮੇਰੀ ਗੱਲ ਸੁਣ। ਵੈਸੇ ਕੀ ਲਾਲ ਮਿਰਚ 'ਚ ਕੀ ਪਾਉਂਦੇ ਹੋ? ਫੱਕ ਫੱਕ ਕਰਨੇ ਲੱਗਾ ਉਹ ਨਹੀਂ, ਫੱਕ ਪਾਈ ਦੀ ਰੰਗ ਲਾ ਕੇ, ਬੜਾ ਤਰੀਕਾ ਹੁੰਦਾ। ਫੱਕ ਜਿਹੜੀ ਘੋੜਿਆਂ ਵਾਲੀ, ਹਾਂ, ਉਹ ਕਿਦਾਂ? ਉਹ ਤੇ ਚਿੱਟੀ ਹੁੰਦੀ ਹੈ। ਉਹਨੂੰ ਰੰਗ ਰੰਗ ਦੇਈਦਾ। ਕਰੀਦਾ। ਅੱਛਾ, ਉਹਨੂੰ ਰੰਗ ਦਿੰਦੇ ਹੋ? ਤੁਸੀਂ ਜੋ ਸੋਨਾ ਲੈਣ ਜਾਓ, ਠੀਕ ਹੈ, ਉਹ ਬੜਾ ਸੋਹਣਾ ਉਹਨੂੰ ਤਰਾਸ਼ ਕੇ ਉੱਤੇ ਨਗੀਨੇ ਲਾ ਕੇ, ਉਹ ਕਾਟ ਕਰਕੇ, ਉਹਨੂੰ ਪਾਣੀ ਲਾ ਹਾਂਜੀ, ਕੇ ਮੁੰਦਰੀ ਬੜਾ ਬਣਾ ਕੇ ਸੋਹਣਾ ਤੁਹਾਨੂੰ ਨਗ ਬਣਾ ਕੇ ਦਿੰਦਾ ਹੈ। ਜੀ, ਜੇ ਤੁਹਾਨੂੰ ਕੱਲੀ ਸੋਨੇ ਦੀ ਡੱਲੀ ਦੇ ਦੇਵੇ, ਤੁਹਾਡੇ ਕਿਸ ਕੰਮ ਦੀ? ਕੁਛ ਵੀ ਨਹੀਂ। ਸਹੀ ਗੱਲ ਹੈ। ਐਸੇ ਤਰ੍ਹਾਂ ਮੈਂ ਯੂਜ਼ ਹੀ ਨਹੀਂ ਕਰ ਸਕਦਾ। ਤੁਸੀਂ ਕਰ ਹੀ ਨਹੀਂ ਸਕਦੇ। ਇਸੇ ਤਰ੍ਹਾਂ ਅਸੀਂ ਵੀ ਸੌਦਿਆਂ ਨੂੰ ਬਣਾ ਕੇ, ਉਹਨਾਂ ਦੀ ਤਰਾਸ਼ ਕਰਕੇ, ਨੋਕ ਪਲਕ ਸਵਾਰ ਕੇ ਵੇਚਦੇ ਆ। ਬਿਲਕੁਲ। ਲਾਲ ਮਿਰਚਾਂ 'ਚ ਕੀ ਤੂੰ ਸਵਾਰਨਾ ਵਾ ਯਾਰ? ਇਹੀ ਤੇ ਗੱਲ ਹੈ। 1 ਕਿਲੋ ਲਾਲ ਮਿਰਚ ਹੋਵੇ ਨਾ, ਤੇ ਕਮ ਤੋਂ ਕਮ 3 ਕਿਲੋ ਬੂਰਾ ਹੋਵੇ, ਤੇ ਕਿੰਨਾ ਫਾਇਦਾ ਹੋਇਆ? 4 ਕਿਲੋ ਦਾ ਫਾਇਦਾ ਹੋ ਗਿਆ ਸਾਨੂੰ। ਤੁਹਾਡੀ ਰੋਜ਼ਾਨਾ ਦੀ 20 ਕਿਲੋ ਵਿਕੇ ਤੇ ਮਹੀਨੇ ਦੀ ਕਿੰਨੀ ਹੋਗੀ? ਲਾਮਾ ਨਹੀਂ ਆਉਂਦਾ ਕਦੀ?
ਕਦੇ ਵੀ ਨਹੀਂ, ਕਦੇ ਵੀ ਲੋਕੀ ਨਹੀਂ। ਮੇਰੇ ਉਸਤਾਦ ਦੇ ਹੱਥ ਚੁੰਮਦੇ ਫਿਰ ਨਹੀਂ ਤੇ ਫੂਡ ਵਾਲੇ ਨਹੀਂ ਤੁਹਾਨੂੰ ਪੈਂਦੇ, ਫੂਡ ਇੰਸਪੈਕਟਰ? ਆਂਦੇ ਨੇ ਉਹਨਾਂ ਨਾਲ ਸੈਟਿੰਗ ਉਸਤਾਦ ਬਹੁਤ ਸੋਹਣੀ ਸੈਟਿੰਗ, ਬਹੁਤ ਸੋਹਣੀ ਸੈਟਿੰਗ, ਅੱਲਾ ਦਾ ਸ਼ੁਕਰ ਹੈ। ਹੁਣ ਮੇਰਾ ਜਿਹੜਾ ਸਭ ਤੋਂ ਛੋਟਾ ਭਾਈ ਹੈ, ਹੁਣ ਉਹਨੂੰ ਕਾਰੋਬਾਰ ਸ਼ੁਰੂ ਕਰਾਉਣਾ, ਸ਼ੈਂਪੂ ਤੇ ਅਚਾਰ ਸ਼ੁਰੂ ਕਰਨਾ ਸੀ ਹੁਣ। ਠੀਕ, ਉਹ ਕਿੱਥੋਂ ਦੇਖਿਆ ਤੂੰ ਫਿਰ? ਮੇਰਾ ਇੱਕ ਯਾਰ ਹੈਗਾ ਹੈ, ਉਹ 2 ਨੰਬਰ ਤਰੀਕੇ ਨਾਲ ਬਣਾਉਂਦਾ ਹੈ। ਮੁੰਡੇ ਨੂੰ ਗੱਲ ਕਰਨ ਦੇ ਯਾਰ। ਆ ਭਾਈ ਗੱਲ ਖੁੱਲ ਕੇ ਗੱਲ, ਕੌਣ ਆ? ਯਾਰ ਉਹ ਹੈ ਨਾਂ ਦੱਸ ਨਾ। ਯਾਰ ਹਲੋ ਇੱਧਰ ਹਾਂ। ਨਾਂ ਦੱਸ ਹੁਣ ਕੌਣ? ਨਹੀਂ ਨਹੀਂ ਨਹੀਂ, ਨਾਂ ਨਹੀਂ ਦੱਸੇ ਭਾਈ, ਨਾਂ ਸੀਗਾ ਰਾਜ ਦੇ ਵਿੱਚ ਆ। ਅਸੀਂ ਉਹਦੇ ਕਾਰੋਬਾਰ ਨੂੰ ਵੀ ਨਹੀਂ ਭਾਈ ਅਸੀਂ ਡਿਸਟਰਬ ਕਰਨਾ, ਅਸੀਂ ਅੱਛਾ, ਆਪਣਾ ਕਰਨਾ। ਜਾਣਦਾ ਮੰਗੀ ਕਿੱਦਾਂ ਆ। ਅਚਾਰ ਕਿੱਦਾਂ ਬਣਾਉਣ, ਮਤਲਬ ਕਿਹੜਾ ਅਚਾਰ ਬਣਾਉਣਾ ਤੁਸੀਂ? ਅਚਾਰ ਜਿਹੜਾ ਬਣਾਉਣਾ ਨਾ, ਤੁਸੀਂ ਸਾਈਡ ਤੇ ਹੋ ਕੇ ਬੈਠੋ। ਅਚਾਰ ਨੂੰ ਸਭ ਤੋਂ ਪਹਿਲੇ ਨੰਬਰ ਤੇ ਅਚਾਰ ਦੀ ਖੂਬਸੂਰਤੀ ਜਿਹੜੀ ਹੈ ਨਾ, ਛੋਟਾ ਛੋਟਾ ਕਰਕੇ ਹੱਡੀ ਤੋਂ ਬਗੈਰ। ਹੈ ਹਾਂ, ਛੋਟਾ ਛੋਟਾ ਕਰਨਾ। ਹੱਡੀ ਉਹਦੇ ਚ ਹੁੰਦੀ ਕਿਹੜੀ ਹੈ? ਉਹ ਯਾਰ ਉਹ ਜਿਹੜੀ ਗਿਟਕ ਗੁਟਕ ਨਹੀਂ ਹੁੰਦੀ ਯਾਰ, ਕੱਟ ਕੇ ਉਹਨੂੰ ਅੱਛੀ ਹੱਡੀ ਤਰ੍ਹਾਂ। ਕਹਿੰਦੇ ਆ। ਉਹ ਕੱਟ ਕੇ ਅੱਛੀ ਤਰ੍ਹਾਂ ਛੋਟੀ ਛੋਟੀਆਂ ਗਤਰੀਆਂ ਬਣਾਉਣੀਆਂ ਨੇ ਤੁਸੀਂ, ਠੀਕ ਹੈ। ਵਿੱਚ ਉਹਦੇ ਉਹ ਪਾਣਾ ਤੁਸੀਂ ਉਹ ਤੇਲ, ਕਾਲੇ ਕਲਵੰਜੀ, ਕਲਵੰਜੀ। ਮੇਥਰੇ, ਤੁਹਾਨੂੰ ਕਿੱਦਾਂ ਕਲਵੰਜੀ ਪਤਾ? ਜਿਹੜੀ ਹੈ ਨਾ, ਉਹ ਪੈਂਦੇ ਨੇ ਅਚਾਰ ਚ। ਕਲਵੰਜੀ ਦੀ ਜਗ੍ਹਾ ਤੇ ਇਹਦੇ ਕੋਲ ਮੈਂ ਕਾਲਾ ਪੱਥਰ ਮੰਗਵਾਇਆ। ਉਹ ਵੀ ਭਾਈ ਵੀ ਪਾਉਂਦਾ ਵੇ, ਛੋਟੇ ਛੋਟੇ ਕਰਕੇ ਨਾ, ਉਹਨਾਂ ਨੂੰ ਗ੍ਰਾਈਂਡ ਕਰਕੇ ਛੋਟੇ ਛੋਟੇ ਕਰਦਾ ਦੂਰ। ਯਾਰ ਤੇ ਜੇ ਰਾਸਤੇ ਕੋ ਪੱਥਰ ਪਾਉਂਦਾ ਤੇ ਉਹ ਵੀ ਸਹੀ ਸੀ। ਸਰ ਉਹਨਾਂ ਨੇ ਸਾਨੂੰ ਇੱਕ ਫਾਰਮੂਲਾ ਦੱਸਿਆ ਕਿ ਟਰਾਂਸਫਾਰਮਰ ਵਾਲਾ ਤੇਲ ਪਾਣਾ ਕਦੇ ਵੀ ਨਹੀਂ ਰੰਗ ਬਦਲੇਗਾ, ਅਸੀਂ ਓਕੇ ਕਰ। ਉਹ ਤੇ ਕਿਤੇ ਪਾਇਆ ਨਹੀਂ ਤੇ ਮੂੰਹ ਤੇ ਵੀ ਲਾ ਬੈਠਾ। ਅੱਛਾ ਭਾਜੀ ਇਹਦਾ ਇੱਕ ਗੱਲ ਕਾਰੋਬਾਰ- ਆ, ਜੇ ਤੁਸੀਂ ਸ਼ਾਇਦ ਸ਼ਾਇਦ ਦੋ ਦੀ ਨੰਬਰ ਸੁਣ- ਬਣਾ ਲਵੋ ਨਾ। ਸ਼ਾਇਦ ਭਾਈ ਜਾਨ, ਮੈਂ ਇੱਕ ਤੈਨੂੰ ਮੱਖੀ ਦੱਸਣਾ, ਨਾਲ ਸ਼ੁਰੂ ਕਰਦਾ। ਇੱਕ ਮੱਖੀ ਯਾਰ ਪਤਾ ਟੀਟਾ ਵੀ ਕਰਦੇ ਰਹਿਣ ਰਹਿਣ ਲੜਨ ਪੇ। ਇੱਕ ਮੱਖੀ ਦਾ ਬੱਚਾ ਲੈ ਕੇ ਆਇਆ ਸੀ ਸਿਰਫ, ਉੱਥੋਂ ਕੰਮ ਸ਼ੁਰੂ ਕੀਤਾ। ਹੁਣ 50 ਕਿਲੋ ਰੋਜ਼ ਦਾ ਸ਼ਹਿਦ ਬਣ ਰਿਹਾ। ਸਹੀ ਗੱਲ। ਹੁਣ ਪੂਰੇ ਦਰਖਤ ਤੱਕ ਪਹੁੰਚੇ। ਨਹੀਂ ਯਾਰ, ਅਚਾਰ ਮੈਂ ਸਹੀ ਕਹਿਣ ਡਿਆ, 5 ਕਿਲੋ ਗੁੜ ਲੈਣਾ ਵਾ, ਚੱਲ ਬਸ ਕਰ, ਠੀਕ ਹੈ। ਛੋਟੇ ਭਰਾ ਨੂੰ ਸ਼ੁਰੂ ਕਰਾਇਆ ਵਾ, ਬਸ ਕਰ। ਸਿਰਫ ਇੱਕ ਮੱਖੀ ਲਈ ਹੈ ਸ਼ਹਿਦ ਦੀ, ਇੱਕ ਮੱਖੀ ਨੇ ਸ਼ੁਰੂ ਕਰਾਇਆ। ਸਹੀ ਗੱਲ। ਇੱਕ ਮੱਖੀ, ਇੱਕ ਮੱਖੀ ਦਾ ਛੱਤਾ ਲੱਗਾ ਸਾਡੇ ਘਰ, ਉਹਦੇ ਨਾਲ ਹੀ ਸ਼ੁਰੂ ਕਰ ਦੇਣਾ ਸੀ। ਸ਼ਹਿਦ ਦੀ ਇੱਕ ਮੱਖੀ। ਇੱਕੋ ਮੱਖੀ ਲਾਈ ਤੇ ਉਹਦੇ ਨਾਲ ਉਹਨੂੰ ਲੜਨ ਡਿਆ ਵਾ। ਸਾਰੀ ਦਿਹਾੜੀ ਸੋਟੀ ਲੈ ਕੇ ਉਹਦੇ ਆਲੇ ਦੁਆਲੇ ਘੁੰਮਣ। ਬਣਾ ਸ਼ਹਿਦ ਨਹੀਂ ਬਣਾ ਰਹੀ ਤੂੰ, ਬਾਹਰ ਫਿਰਦੀ ਰਹਿਨੀ। ਉਹਨੂੰ ਮੱਖੀ ਨੂੰ ਤੇਜ਼ ਪੱਤੀ ਵਾਲੀਆਂ, ਤੇਜ਼ ਚੀਨੀ ਵਾਲੀਆਂ ਚਾਵਾਂ ਪਿਆ ਰਿਹਾ। ਇੱਕ ਮੱਖੀ ਸਿਰਫ ਰੱਖੀ ਕਰ। ਇੱਕ ਮੱਖੀ ਤੇ ਬਾਹਰ ਆ ਕੇ ਕਹਿੰਦਾ ਲੋਕੀ ਆ ਕੇ ਪੁੱਛ ਰਹੇ ਕੀ ਬਣਿਆ, ਕਹਿੰਦਾ ਫੈਕਟਰੀ ਲਾਈ ਸ਼ਹਿਦ ਦੀ। ਉਹ ਮੱਖੀ ਇੱਕੋ ਮੱਖੀ ਰੱਖੀ ਏ ਤੇ ਕਿਤੇ ਬੇਹੋਸ਼ ਹੋ ਗਈ, 8 ਦਿਨ ਨਹੀਂ ਉੱਠੀ। ਉਹਨੂੰ ਮੱਝ ਵਾਲਾ ਟੀਕਾ ਲਾਤਾ। ਉਹਨੂੰ ਕਹਿੰਦਾ, ਇੱਕ ਬੰਦਾ ਆ ਗਿਆ ਕਹਿੰਦਾ 10 ਕਿਲੋ ਸ਼ਹਿਦ ਚਾਹੀਦਾ। ਅੰਦਰ ਜਾ ਕੇ ਮੱਖੀ ਨੂੰ ਕਹਿ ਰਿਹਾ, ਇਹ ਹੁਣ ਤੂੰ ਪੂਰਾ ਕਰਨਾ ਕਿਸ ਲਈ? ਇਹ ਇੱਜ਼ਤ ਤੇਰਾ ਤੇ ਗਾਹਕ ਆ ਵੱਡਾ, ਰਾਤ ਦਿਨ ਇੱਕ ਕਰਦੇ ਮੇਰੀ ਭੈਣ। ਇੱਕੋ ਹੀ ਮੱਖੀ ਸੀ, ਉਹਨੂੰ ਚੋਣ ਚੱਲਾ ਤੇ ਹਾਕੀ ਦੇ ਗੋਲਚੀਆਂ ਵਾਲੀ ਵਰਦੀ ਪਾ ਕੇ ਜਾ ਰਹੀ। ਲੈ ਮੱਖੀ ਨੂੰ ਚੋਣ ਚੱਲਾ, ਉਹਦਾ ਛੱਤਾ ਇੰਨਾ ਹੈਗਾ ਇੱਕੋ ਮੱਖੀ ਦਾ। ਇੱਕੋ ਮੱਖੀ ਨਹੀਂ ਹੈਗਾ, ਬਾਹਰ ਡਰਮਾਂ ਦਾ ਦੜਾ ਲਾਇਆ। ਇਹਦੇ ਚ ਸ਼ਹਿਦ ਪਾ ਕੇ ਵਿੱਚ 25 ਡਰਮ ਰੱਖੇ, 25 ਡਰਮ ਬੇਲੀ ਨੂੰ ਵੀ ਉਹ ਬੁਲਾ ਇੱਕ ਲਓ। ਮੱਖੀ ਨੇ ਭਰਨੇ ਆ। ਆਹੋ, ਇੱਕ ਮੱਖੀ ਵਿੱਚ ਥੋੜਾ ਜਿਹਾ ਗੁੜ ਦਾ ਸਹਾਰਾ ਲਾਂਗੇ। ਨਹੀਂ ਜਿਵੇਂ ਉਹ ਸਾਡਾ ਯਾਰ ਥੋੜਾ ਜਿਹਾ ਕਰਦਾ। ਨਹੀਂ, ਤੂੰ ਉੱਤੇ ਫੈਸਲਾਬਾਦ ਤੇ ਗੁੜ ਦਾ ਸਹਾਰਾ ਵੀ ਲੈ ਲਵੇਂ ਤਾਂ ਵੀ 25 ਡਰਮੀ ਨਹੀਂ। ਅੱਛਾ, ਇੱਕ ਮੱਖੀ ਰੱਖੀ ਆ ਤੇ ਆਪਣੀਆਂ ਬਿੱਲ ਬੁੱਕਾਂ ਵੀ ਸ਼ਹਿਦ ਵਾਲੀਆਂ ਚ ਪਾ ਰਿਹਾ ਕਿ ਮਿਰਜ਼ਾ ਸ਼ਹਿਦ, ਤੇ ਪੈਡ ਵੀ ਬਣਵਾ ਰਿਹਾ। ਥੋਕ ਵਾਲੀਆਂ ਦੁਕਾਨਾਂ ਤੇ ਜਾ ਕੇ ਕਹਿ ਰਿਹਾ ਭਾਜੀ ਮੱਖੀ ਰੱਖ ਲਈ ਹੈ। ਚਲੋ ਮੱਖੀ ਅੱਛਾ, ਐਡੇ ਇੱਕ ਕਮਰੇ 'ਚ ਮੱਖੀ ਆ ਤੇ ਸਾਰੇ ਬੱਚਿਆਂ ਨੂੰ ਕਹਿੰਦਾ ਓਏ ਗਦਾਮ ਵੱਲ ਕੋਈ ਨਾ ਜਾਏ। ਇੱਕ ਮੱਖੀ ਦਾ ਇੱਕ ਮੱਖੀ ਰੱਖੀ ਹੈ, ਕੋਈ ਕਿਲੋ ਦਾ ਆਰਡਰ ਆ ਜਾਏ ਤਾਂ ਮੱਖੀ ਨੂੰ ਭੇਜ ਦਿੰਦਾ 3 ਮਹੀਨੇ ਦਾ। ਉਹਦੇ ਘਰ ਜਾ ਕੇ ਬਣਾ ਗਿਆ। ਅੱਛਾ, ਇੱਕ ਹੋਰ ਮੱਖੀ ਕਿਤੇ ਵਿਹਲੀ ਕੰਮ ਤੋਂ ਵਿਚਾਰੀ, ਉਹ ਕਹਿੰਦੀ ਯਾਰ ਮੈਨੂੰ ਵੀ ਰਾਹ ਲੱਗਦਾ ਥੋੜਾ ਬਹੁਤ। ਕਹਿੰਦਾ ਨਹੀਂ ਭਾਈ, ਕੰਮਾਂ ਦੇ ਹਾਲਾਤ ਅੱਗੇ ਨਹੀਂ ਗਏ, ਇੱਕ ਮੱਖੀ ਦਾ ਹੀ ਪੂਰਾ ਅਜਵੇ ਬੜੀ ਗੱਲ। ਨਹੀਂ ਉਹਦੇ ਨਾਲ ਭਾਈ ਬੜੀ ਨਹੀਂ ਤੇ ਉਹਨੂੰ ਮਾਸ਼ਾਅੱਲਾ ਛੱਤਾ ਕਾਫੀ ਵੱਡਾ ਹੋ ਗਿਆ, ਏਡਾ ਹੋ ਗਿਆ। ਇੱਕੋ ਮੱਖੀ ਦਾ। ਆਹੋ, ਉਹ ਹੁਣ ਛੋਟੇ ਭਾਈ ਨੇ ਲਾਣ ਜਾਣਾ। ਅੱਛਾ, ਇੱਕ ਮੱਖੀ ਜਦੋਂ ਪੂਰਾ ਆਪਣਾ ਛੱਤਾ ਬਣਾ ਲੈਂਦੀ ਨਾ ਸ਼ਹਿਦ ਦਾ, ਵੀ ਇੱਕ ਮੱਖੀ ਦਾ ਕਿੰਨਾ ਕੁ 20 ਕਿਲੋ ਬਾਲਣ ਲਿਆ ਕੇ ਬਾਲ ਕੇ ਥੱਲੇ ਧੂਣੀ ਦੇ ਕੇ ਚੰਦ ਤੇ ਜਾਣ ਵਾਲਾ ਸੂਟ ਪਾ ਕੇ ਸੋਟੀ ਰਾਇਆ ਕਰ ਰਿਹਾ ਹੁੰਦਾ। ਉਹ ਮੱਖੀ ਨੂੰ ਕੁਝ ਨਹੀਂ ਉਹ ਮੱਖੀ ਉੱਡ ਕੇ ਆ ਕੇ ਇੱਥੇ ਬੈਠੀ ਹੁੰਦੀ ਇਹਦੇ, ਉਹ ਵੀ ਦੇਖ ਰਹੀ ਉਹਦੀ ਨਾਲ। ਮੱਖੀ ਵੇਖ ਰਹੀ ਵੀ ਕੀ ਕਰਦਾ। ਉਹ ਮੱਖੀ ਚੋਈ ਨਹੀਂ, ਦਰਖਤ ਨੂੰ ਅੱਗ ਪੈ ਗਈ ਕੋਈ। ਬਾਹਰ ਇੱਕ ਬੰਦਾ ਸ਼ਾਇਦ ਆਰਡਰ ਦੇਣਾ ਹੈ ਤੇ ਅੰਦਰ ਨੂੰ ਹੱਥ ਕਰਕੇ ਕਰਨ ਡਿਆ ਪੂਰਾ ਕਰਦੀ। ਉਹ ਨਹੀਂ ਹੈਗੀ, ਇਹ ਸ਼ਾਇਦ ਥੋੜਾ ਜਿਹਾ ਸਾਡਾ ਲੇਟ ਹੈਗਾ ਵਾ, ਕਿਉਂਕਿ ਮੇਰੇ ਕੋਲ ਫਾਰਮੂਲਾ ਤਿਆਰ ਨਹੀਂ ਹੁੰਦੇ। ਜਿਹੜਾ ਸ਼ੀਰਾ ਥੱਲੇ ਬਹਿ ਜਾਂਦਾ ਨਾ, ਮੈਂ ਕਹਿੰਦਾ ਥੱਲੇ ਨਾ ਬੈਠੇ। ਨਹੀਂ ਇੱਕ ਮੱਖੀ ਆ, ਉਹ ਥੱਲੇ ਕਿੱਥੇ ਪੈਣਾ ਸ਼ੀਰਾ?
ਨਹੀਂ ਘੋੜੇ ਦਾ ਪਾਣਾ। ਮੈਂ ਕਹਿੰਦਾ ਵਾਂ ਕਹਿੰਦਾ ਬਾਹਰ ਗਾਹਕ ਆਇਆ ਤੇ ਉਹਨੇ ਕਿਹਾ ਯਾਰ 2 ਕਿਲੋ ਸ਼ਹਿਦ ਚਾਹੀਦਾ। ਕਹਿੰਦਾ 1 ਮਿੰਟ ਮੈਂ ਆਪਣੇ ਮਜ਼ਦੂਰ ਨੂੰ ਪੁੱਛ ਕੇ ਮੱਕੀ ਨੂੰ। ਅੱਛਾ ਆਰਡਰ ਬਹੁਤਾ ਹੋਣ ਡਿਆ ਵਾ ਤੇ ਮੱਖੀ ਨੂੰ ਜਾ ਕੇ ਕਹਿਣ ਡਿਆ ਅੱਛਾ ਓਵਰ ਟਾਈਮ ਲਾਉਣਾ ਕਿ ਨਹੀਂ। ਸਾਰਾ ਸ਼ਾਇਦ ਉਹਦੇ ਚੋਂ ਕੱਢ ਕੇ ਤੇ ਉਹਦੇ ਸਿਰ ਤੇ ਤੀਲੇ ਰੱਖ ਕੇ ਕਸਮਾਂ ਚਕਾਉਂਦੇ, ਕਹਿੰਦਾ ਹੋਰ ਹੈ ਨਾ ਤੇਰੇ ਕੋਲ? ਤੂੰ ਬਣਾ ਸਕਦੀ ਆ, ਤੂੰ ਜਾਣ ਕੇ ਨਹੀਂ ਜਾਣ ਕੇ ਨਹੀਂ। ਅੱਛਾ ਇੱਕ ਬੰਦੇ ਦੇ ਰਿਚਾਰਜ ਦਾ ਆਰਡਰ ਆ ਗਿਆ ਤੇ ਮੱਖੀ ਘੁੱਟਣ ਡਿਆ ਕਿ ਨਿਕਲ ਆਵੇ ਯਾਰ ਕਿੱਡਾ ਸੂਰਜਮੁਖੀ ਦੇ ਫੁੱਲ ਜਿਹੜੇ ਨਾ ਉਹ ਲਿਆਂਦੇ ਆ, ਹੈ ਸੂਰਜਮੁਖੀ ਦੇ ਫੁੱਲ, ਠੀਕ ਆ। ਉਹ ਉੱਤੇ ਬਹਿ ਕੇ ਉਹਨਾਂ ਦਾ ਰਸ ਚੂਸਦੀ ਆ। ਮੈਂ ਦੂਸਰੇ ਬੇਕਰੀ ਵਾਲੇ ਰਸ ਵੀ ਰੱਖੇ ਆ, ਠੀਕ ਹੈ, ਉਹ ਵੀ ਚੂਸਦੀ ਆ ਤੇ ਦੂਸਰੇ ਵੀ ਚੂਸਦੀ ਆ। ਸ਼ਾਇਦ ਤਾਂ ਆਪਣੇ ਕੋਲ ਦੜਾ ਲੱਗ ਜਾਣਾ ਮਾਲਾ ਦੇ ਕਰਨ ਨਾਲ, ਲੇਕਿਨ ਅਚਾਰ ਤੋਂ ਬਹੁਤ ਜ਼ਿਆਦਾ ਦੁਨੀਆ ਮੁਤਾਸਰ ਹੋਣੀ। ਅੱਛਾ ਜੀ ਇੱਕੋ ਮੱਖੀ ਦੇ ਆਲੇ ਦੁਆਲੇ ਘਰ ਦੇ ਜੰਗਲਾ ਲੋ ਕੋ ਬੰਦਾ ਨਾ ਚੜ ਜਾਂਦਾ। ਇੱਕ ਮੱਖੀ ਵਾਲਾ ਛੱਤਾ ਤੇ ਹਕੂਮਤ ਨੂੰ ਖੱਤ ਲਿਖਣ ਦਿਆ ਮੇਰੀ ਸਪੋਰਟ ਕੀ ਜਾਏ। ਇੱਕੋ ਹੀ ਮੱਖੀ ਚੋਣੀ ਸੀ, ਲੈਟਰ ਨਾਲ ਅੱਗ ਬਾਲੀ ਭਾਈ। ਤਾਂ ਜੀ ਮੇਰੀ ਗੱਲ ਸੁਣੋ, ਆਪਾਂ ਉਸ ਮੱਖੀ ਨੂੰ ਖਰਾਣੀਆਂ ਉਹ ਬਰੈਲਰ ਵਾਲੀਆਂ ਖੁਰਾਕਾਂ। ਮੈਂ ਕਹਿੰਦਾ ਵੇਟ ਲਿਫਟਿੰਗ ਤੇ ਨਾ ਉਹਨੂੰ ਜਿਮ ਨਾ ਭੇਜਦੀ। ਨਹੀਂ ਇੱਕੋ ਮੱਖੀ ਆ ਤੇ ਉਹ ਕਿਤੇ ਸਵੇਰ ਨੂੰ ਦੇਖਿਆ ਉਹਦਾ ਸ਼ਾਇਦ ਤੈਨੂੰ ਲੱਭਾ ਨਹੀਂ ਤੇ ਥਾਣੇ 'ਚ ਲੱਗਾ, ਕਹਿੰਦਾ ਮੇਰੇ ਕਾਰਖਾਨੇ 'ਚ ਚੋਰੀ ਹੋ ਗਈ। ਮੇਰਾ ਸ਼ਾਇਦ ਦਾ ਕਾਰਖਾਨਾ ਸੀ। ਇੱਕੋ ਮੱਖੀ ਚੋਂਦੇ ਆ ਭਾਈ, ਰੋਡ ਬੰਦ ਕੀਤਾ ਦੋਵੇਂ ਪੈਰਾਂ ਤੋਂ। ਘਰ ਦਾ ਬਾਹਰ ਗਲੀ ਬੰਦ ਕੀਤੀ। ਇੱਕੋ ਮੱਖੀ ਤੇ ਉਹ ਵੀ ਉੱਡ ਗਈ ਤੇ ਮਹੀਨੇ ਕੇ ਬਾਅਦ ਮੈਂ ਪੁੱਛਿਆ ਕੀ ਹੋਇਆ, ਕਹਿੰਦਾ ਯਾਰ ਬਸ ਕਾਰੋਬਾਰ 'ਚ ਲਾਸ ਹੋ ਗਿਆ। ਨਹੀਂ ਡੁੱਬ ਗਏ ਅਸੀਂ ਤੇ ਬੇਟਾ ਵੇਲਾ ਤੇ ਮੱਕੀ ਉੱਡ ਗਈ ਤੇ ਮੈਂ ਕਿਹਾ ਫੈਸਲ ਕੀ ਹੋਇਆ? ਕਹਿੰਦਾ ਉਸਤਾਦ ਜੀ ਲੇਬਰ ਹੀ ਉੱਡ ਗਈ। ਨਹੀਂ ਉੱਡ ਗਈ ਸੀਗੀ, 15 ਕੁ ਦਿਨ ਬਾਅਦ ਵਾਪਸ ਆਈ। ਛੋਟਾ ਮੁੰਡਾ ਗਿਆ ਭਾਈ ਸ਼ਾਇਦ ਚੋਣ, ਉਹਨੇ ਐ ਕਰਕੇ ਅੱਗ ਲਾਈ, ਉਹ ਮੱਖੀ ਸੜ ਗਈ। ਕਹਿੰਦਾ ਲਾਤੀ ਫੈਕਟਰੀ ਨੂੰ ਅੱਗ। ਦੇਖ ਭਾਈ ਰੇੜ ਕੇ ਲੈ ਕੇ ਜਾਂਦੇ ਆ। ਮੈਂ ਕਿਹਾ ਖੈਰ, ਕਹਿੰਦਾ ਸ਼ਾਇਦ ਲੈਣ ਚੱਲ। ਆਹੋ ਇੱਕੋ ਮੱਖੀ ਹੈ ਤੇ 18 ਮੁੰਡੇ ਲੈਂਦੇ, ਕਹਿੰਦਾ ਪੈਕਿੰਗ ਲਈ ਰੱਖਣੇ। ਇੱਕ ਮੱਖੀ ਹੋਊਗੀ ਤੇ ਹੋਣਾ ਵਾ। ਲੇਬਰ ਇਕੱਠੀ ਕਰ ਰਿਹਾ। ਸਾਨੂੰ ਉਹਦੇ ਚੋਂ ਸ਼ਾਇਦ ਜਿੰਨਾ ਕੁ ਚਾਹੀਦਾ ਇੱਕ ਚੋਂ ਚਾਹੀਦਾ, ਬਾਕੀ ਅਸੀਂ 2 ਨੰਬਰ ਚੀਜ਼ਾਂ ਪਾਣੀਆਂ ਨੇ। ਆਹੋ ਸ਼ੀਰਾ ਪਾਣਾ। ਇੱਕੋ ਹੀ ਮੱਖੀ ਸੀ ਤੇ ਇੱਕ ਮੱਖੀ ਹੋਰ ਉੱਡਦੀ ਆਈ, ਉਹਨੇ ਕਿਹਾ ਮੈਂ ਵੀ ਬਹਿ ਜਾ, ਕਹਿੰਦੇ ਆਪਣੀ ਸੀਵੀ ਵਿਖਾ। ਕੀ ਪਾਣਾ ਉਸਤਾਦ ਜੀ ਵਿੱਚ? ਗੁੜ, ਹੋਰ ਠੀਕ ਆ, ਸ਼ੀਰਾ। ਜਿਹੜੇ ਲੋਕ ਹਰਾਮ ਕਰਦੇ, ਤੁਸੀਂ ਕਹਿੰਦੇ ਓ ਮੇਰੇ ਯਾਰ ਬੱਚੇ ਬਸ ਕਰ ਜਾ, ਹਰਾਮ ਕਰਦਾ। ਆਹ ਤੈਨੂੰ ਮੈਂ ਦਿਖਾਵਾਂ, ਸ਼ੈਂਪੂ ਵੀ ਵਿਕਣ ਡੇ ਆ ਤੇ ਸ਼ਹਿਦ ਵੀ ਵਿਕਣ ਡੇ ਆ, ਅਚਾਰ ਵੀ ਵਿਕਣ ਡੇ ਆ। ਸਾਨੂੰ ਗੱਲਾਂ ਕਰਦਾ ਪਿਆ। ਮਿਰਜ਼ਾ ਕਰਿਆਨਾ ਸਟੋਰ ਨਾਮ ਵੱਜਾ ਮੇਰੇ ਉਸਤਾਦ ਦੀ ਦੁਕਾਨ ਦਾ। ਗਰੀਬ ਬੰਦੇ ਲਈ ਸਹੂਲਤ ਪੈਦਾ ਸਹੂਲਤ ਕੀਤੀ। ਉਧਾਰ ਵੀ ਅੱਛਾ ਦੇਈਦਾ। ਚੱਲ ਸ਼ੈਂਪੂ ਦੱਸ ਕਾਹਦਾ ਬਣਾਉਣਾ ਤੂੰ? ਸ਼ੈਂਪੂ ਇੱਕ ਗੱਲ ਜ਼ਿਹਨ 'ਚ ਰੱਖਣਾ, ਇਹ ਜਿੰਨੇ ਇੱਕ ਵਾਰੀ ਲਾ ਲਿਆ ਨਾ ਤੇ ਸਬਰ ਨਾ ਕਮ ਤੋਂ ਕਮ ਇੱਕ ਪੂਰੀ ਸ਼ੀਸ਼ੀ ਲਾਣੀ ਆ, ਠੀਕ ਹੈ। ਉਸ ਤੋਂ ਬਾਅਦ ਵਾਲ ਤੁਹਾਡੇ ਡਿੱਗਣਗੇ ਨਹੀਂ, ਠੀਕ ਹੈ। ਉਹਦੇ 'ਚ ਮੈਂ ਅਲਾਰੋਡ ਪਾਣਾ ਵਾ। ਅਲਾਰੋਡ ਹੁੰਦਾ ਉਹ ਸਤਿਆਨਾ ਰੋਡ ਵੀ ਪਾ ਲਈ। ਸਤਿਆਨਾ ਰੋਡ ਰੋਡ 'ਚ ਰੋਡ ਬੜੇ ਜਾਂਦੇ ਯਾਰ। ਆਹੋ ਅਲਾਰੋਡ ਪਾਣਾ ਵਾ, ਠੀਕ ਆ। ਤੇ ਮੇਥਲੇ ਕੀ? ਉਹ ਜਿਹੜੇ ਯਾਰ ਸ਼ੈਂਪੂ 'ਚ ਮੇਥਰੇ। ਆਹੋ ਕਾਲੀ ਮਿਰਚ ਤੇ ਮੇਥਰੇ, ਠੀਕ ਆ। ਇੱਕ ਹੋਰ ਹੁੰਦਾ ਵਾ ਉਹ ਜਿਹੜਾ ਚਾਰੇ ਮਗਜ਼। ਓਇਲੇ ਉਹ ਲੌਂਗ, ਓਏ ਓਲੇ ਚਾਰੇ ਮਗਜ਼ ਵੀ ਚਾਰ ਮਜ਼ੇ ਤੱਕ ਨਹੀਂ ਪਾਈਦੇ। ਓਇਲੇ ਉਹ ਜਿਹੜਾ ਯਾਰ ਗੋਲ ਓਲੇ ਵਾਇਲ, ਉਹ ਵਾਲਾ ਉਹ ਪਾਣਾ ਵਾ। ਹੋਰ ਓਲੇ ਓਲੇ ਇੰਨੀਆਂ ਸ਼ੈਵਾਂ ਨਹੀਂ ਪਾਣੀਆਂ। ਬਾਕੀ ਆਪਾਂ ਕਾਸਟਕ ਸੋਡੇ ਦੀ ਬੋਤਲ ਭਰ ਦੇਣੀ ਹੈ। ਕਾਸਟਕ ਲਾਜ਼ਮੀ ਪਾਣਾ ਵਿੱਚ। ਓਏ ਉਹ ਤੇ ਰੰਗ ਛਾੜ ਦਿੰਦੀ ਆ। ਉਹ ਯਾਰ ਜਿੱਦਾਂ ਭਾਈ ਉਹ ਭਾਈ ਬਣਾਉਂਦਾ ਸੀ, ਉਹਦੇ ਕੋਲ ਉਂਝ ਹੀ ਪੁੱਛਿਆ ਵਾ। ਕੌਣ? ਯਾਰ ਠੀਕ ਆ। ਰੰਗ ਕਿੱਦਾਂ ਦਾ ਹੁੰਦਾ ਸ਼ੈਂਪੂ ਦਾ? ਚੱਲ ਰੰਗ ਭਾਈ ਜੀ 2-3 ਕਿਸਮ ਦਾ ਹੁੰਦਾ ਯਾਰ। ਪਲਾਸਟਿਕ ਦੀ ਸ਼ੀਸ਼ਾ ਟਾਈਪ ਕ੍ਰਿਸਟਲ ਬੋਤਲ ਹੁੰਦੀ ਆ, ਠੀਕ ਆ। ਪਤਾ ਨਹੀਂ ਕੀ ਅੱਛਾ ਫਾਰਮੂਲਾ ਉਹੀ ਆ। ਅੱਛਾ ਤੇ ਸ਼ਾਇਦ ਵੀ ਬਣਾਉਂਗੇ। ਉਹਦਾ 2 ਫਾਇਦੇ ਆ, ਭਾਵੇਂ ਨਹਾ ਲਵੋ ਉਹਦੇ ਨਾਲ, ਭਾਵੇਂ ਇੰਜ 버ਗਰ ਵਾਲਾ ਅੰਡਾ ਵੀ ਬਣਾ ਲਓ। ਅੰਡੇ ਵੀ ਪਾਏ ਵੇ। ਮੈਨੂੰ ਲੱਗਦਾ ਇਹਨਾਂ ਨੇ ਸਰਫ ਵੀ ਬਣਾ ਲਿਆ। ਜੇ ਸ਼ਾਇਦ ਬਣਾਉਣਾ ਤੇ ਮੈਨੂੰ ਪਤਾ ਜੇ ਸ਼ਾਇਦ ਦਾ। ਉਹਨੇ ਯਾਰ ਤੈਨੂੰ ਨਹੀਂ ਪਤਾ। ਉਹ ਯਾਰ ਕਾੜਨਾ ਪੈਣਾ ਵਾ, 2 ਦਿਨ ਕੱਢ ਤੇ ਲੱਗ ਜਾਂਦਾ ਚੀਨੀ ਨੂੰ। ਉਹ ਸ਼ੀਰਾ ਥੱਲੇ ਆ ਜਾਂਦਾ ਭਾਈ, ਉਹਦਾ ਹੱਲ ਦੱਸ ਕੋਈ। ਸ਼ੀਰਾ ਉੱਤੇ ਹੀ ਰਵੇ। ਮੈਂ ਕਹਿੰਦਾ ਥੱਲੇ ਕੋਈ ਬੰਦਾ ਖਿਲਾਰਦਾ ਜਿਹੜਾ ਸ਼ੀਰਾ ਥੱਲੇ ਆਵੇ, ਟੋਟੀ ਮਾਰ ਕੇ ਉੱਤੇ ਭੇਜ ਦੇ ਯਾਰ। ਅੱਛਾ ਸ਼ੀਰਾ ਥੱਲੇ ਨਾ ਪਵੇ, ਸ਼ੀਰਾ ਨਾ ਥੱਲੇ ਪਵੇ, ਇਹਦਾ ਦੱਸ। ਚਲੋ ਤੇਰੀ ਗੱਲ ਤੇ ਚਲੋ ਦੱਸੋ ਯਾਰ। ਯਾਰ ਆਪਾਂ ਪੁੱਛ ਲਾਂਗੇ ਉਹਨਾਂ ਦਾ ਤਰੀਕਾ ਪਰਫੈਕਟ। ਉਹ ਨਹੀਂ, ਸ਼ੀਰਾ ਜਿਹੜਾ ਥੱਲੇ ਆਂਦਾ ਨਾ, ਇਹ ਕੰਮ ਖਰਾਬ ਕਰਦਾ ਯਾਰ ਜਦੋਂ ਸ਼ੀਰਾ ਥੱਲੇ ਪਵੇ ਬੋਤਲ ਪੁੱਠੀ ਕਰ ਦੋ।
ਹਾਂ ਸਹੀ ਗੱਲ ਆ। ਉਹ ਦੋ ਤਰਫਾ ਬੋਤਲ ਬਣਾਓ ਫਿਰ ਹੈ। ਨਹੀਂ ਉਹਨੇ ਫੜ ਕੇ ਇੰਜ ਪੁੱਠੀ ਕਰ ਦਿੱਤੀ। ਹਾਂ ਸਾਡੀ ਸਾਡਾ ਹੈਗਾ ਕਾਰੋਬਾਰੀ ਦੇਣ ਕਾਰੋਬਾਰੀ ਕਾਰੋਬਾਰ ਚਵਲ ਹੈਗੇ ਨੇ ਤੁਸੀਂ। ਓਹੋ, ਮੈਂ ਨਾ। 1 ਮਿੰਟ ਉਹ ਲਿਆਇਆ ਉਹ ਮਿਰਚਾਂ ਦੀ ਬੋਤਲ, ਮੈਂ ਤੈਨੂੰ ਕਿਹਾ ਸੀ ਲੈ ਕੇ ਆਈ। ਹਾਂਜੀ ਆ ਗਈ ਉਸਤਾਦ ਜੀ। ਮਿਰਚਾਂ ਦੀ ਬੋਤਲ, ਮਿਰਚਾਂ ਦੀ ਡੱਬੀ ਪੂਰੀ ਏਡੀ ਬੋਤਲ, ਡੱਬੀ ਕਿਹਾ ਨਾ ਤਾਂ ਬੋਤਲ। ਤਾਂ ਤੂੰ ਤੂੰ ਐਂਡ ਕਰਕੇ ਇੱਥੇ ਸਿਰਫ ਖੋਲਣੀ ਹੈ ਤੇ ਉਹਦੀ ਮਹਿਕ ਨਾਲ ਹਾਏ 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 ਇੰਜ ਦੀ ਮਹਿਕ ਉਹਦੀ ਬਈ ਭੁੱਲ ਜਾਓਗੇ। ਕਿੱਥੇ ਵੇਖਿਆ ਤੂੰ ਇਹ? ਮੈਂ ਜਿਹੜੀਆਂ ਬਣਾਉਣਾ ਵਾ। ਠੀਕ ਹੈ, ਮੈਂ ਕਹਿੰਦਾ ਜੇ ਤੁਸੀਂ ਬੂਰਾ ਫੜ ਲਵੋ ਮੈਂ ਤੁਹਾਡਾ ਦੇਣਦਾਰ ਹਾਂ। ਹਾਏ ਹਾਏ ਗਰਮ ਮਸਾਲਾ ਇੰਜ ਤੁਸੀਂ ਆਪਣੇ ਬੁਰਚੀ ਖਾਨੇ ਚ ਖੋਲਣ ਨਾਲ ਦੇ ਘਰ ਮਹਿਕਾਂ ਨਾਲ ਜਾਣੀਆਂ। ਦੇ ਨੇ ਕਹਿਣਾ ਜੀ ਕੀ ਪਕਾਇਆ। ਓਏ ਵਾਹ ਵਾਹ। ਮੈਂ ਕਹਿੰਦਾ ਕਿਆ ਦੇਖਿਆ ਨਾ ਤੁਸੀਂ, ਪਤਾ ਕੀ ਹੈ? ਹਲਦੀ, ਓਏ ਹੋਏ ਓਏ ਐਸਾ ਰੰਗ ਹਲਦੀ ਦਾ, ਓਏ ਹੋਏ ਹੋਏ ਹੋਏ। ਮੈਂ ਕਹਿੰਦਾ ਹਲਦੀ, ਜਿਹੋ ਜੀ ਕੱਲ ਤੁਸੀਂ ਸ਼ੋਅ ਚ ਪਾਈ ਸੀ ਡਰੈਸਿੰਗ, ਉਸ ਕਲਰ ਦੀ ਸਾਡੀ ਹਲਦੀ। ਮੈਂ ਕਹਿੰਦਾ ਸੁਭਾਨ ਅੱਲਾ, ਅਵਲ ਇੱਟ ਤੋੜੀ, ਅਵਲ ਇੱਟ। ਪੀਸੀ ਦੀ ਆਹੋ, ਅਵਲ ਇੱਟ ਤੋੜ ਕੇ ਇੰਜ ਕਰਕੇ ਪੀਸ ਕੇ ਕਿੰਨੀ ਮਿਹਨਤ ਹੋਈ ਦੱਸ। ਇੱਕ ਹਲਦੀ ਚ। ਹਾਂਜੀ 45,000 ਰੁਪਏ ਉਹਦੇ ਮੈਨੂੰ ਚ ਦੇਣਾ। ਖੁਸ਼ਬੂ ਕਿੱਦਾਂ ਫਿਰ ਆਉਂਦੀ ਹਲਦੀ? ਖੁਸ਼ਬੂ ਹਰ ਸ਼ੈ ਦਾ ਪਰਫਿਊਮ ਮਿਲਦਾ ਬਾਜ਼ਾਰੋਂ, ਸੈਂਟ ਸੈਂਟ ਕਹਿੰਦੇ ਉਹਨੂੰ। ਸੈਂਟ ਮਿਲਦਾ, ਅਤਰ ਮਿਲਦਾ ਵਾ। ਹਲਦੀ ਠੀਕ ਦਾ। ਹੈ, ਹੁਣ ਸਿਰਫ ਜਿਹੜਾ ਆਵਾਮ ਨਾਲ, ਹੁਣ ਅਸੀਂ ਆਵਾਮ ਦੀ ਫੇਵਰ ਕਰਨੀ ਹੈ, ਖਿਦਮਤ ਕਰਨੀ, ਅਸੀਂ ਉਹਨਾਂ ਨੂੰ ਡਾਕ ਦੇ ਪੈਸੇ ਨਹੀਂ ਪਾਣੇ। ਸਹੀ ਕੰਮ ਹੈ ਉਸਤਾਦ ਜੀ ਮਿਲਾਵਟ ਕਰਨਾ। ਮੇਰੀ ਗੱਲ ਸੁਣੋ, ਕਿੱਦਾਂ ਸਹੀ ਕੋਈ ਹੈ? ਕੰਪਨੀਆਂ ਐਸੀਆਂ ਨੇ ਜਿਨ੍ਹਾਂ ਦਾ ਨਫਾ ਉਹਨਾਂ ਮੁਲਕਾਂ ਨੂੰ ਜਾਂਦਾ ਜਿਹੜੇ ਸਾਡੇ ਦੁਸ਼ਮਣ ਆ। ਅਸੀਂ ਇੱਥੇ 2 ਨੰਬਰ ਬਣਾ ਕੇ ਉਹਨਾਂ ਤੱਕ ਨਫਾ ਨਹੀਂ ਪਹੁੰਚਣ ਦੇ ਰਹੇ। ਬਿਲਕੁਲ ਠੀਕ ਆ, ਕਿੱਥੇ ਤੱਕ ਉਹਨੇ ਸੋਚ ਲਈ ਇਹ ਗੱਲ। ਸਹੀ ਗੱਲ। ਆਲਮੀ ਸਤ੍ਹਾ ਤੇ ਦੁਸ਼ਮਣੀ ਪਾਲ ਰਿਹਾ ਉਹ। ਯਾਰ ਸਹੀ ਗੱਲ। ਨੁੱਕਰ ਤੇ ਕਰਿਆਨੇ ਦੁਕਾਨ ਪਾਈ ਆ, ਆਲਮੀ ਸਤ੍ਹਾ ਤੇ ਦੁਸ਼ਮਣੀ ਨਿਭਾ ਰਿਹਾ ਕੱਲਾ ਹੀ ਆਪਣੀ ਵੱਲੋਂ। ਆਸਤਾ ਆਸਤਾ ਸਾਡੀ ਦੁਕਾਨਦਾਰੀ ਵੱਧ ਰਹੀ, ਇਹਦਾ ਕੰਮ ਨਹੀਂ ਚੱਲਦਾ। 18,000 ਤੇ ਮੁੰਡਾ ਸਿਰਫ ਸਾਨੂੰ ਬਦਦੁਆਵਾਂ ਦੇਣ ਲਈ ਇਹਨੇ ਕੰਮ ਤੇ ਰੱਖਿਆ। ਨਾ ਛੋਟਾ ਭਰਾ ਲਵਾ ਦੇ ਉਧਰੋਂ 50,000। ਜਨਰਲੀ ਉਸਤਾਦ ਜੀ ਇਹ ਸ਼ੋਅ ਤੋਂ ਵੀ ਹਟ ਕੇ ਮੇਰੇ ਮਾਮੂ ਦੀਆਂ ਦੋਵਾਂ ਦੀਆਂ ਏਜੰਸੀਆਂ ਸੀ ਪੈਟਰੋਲ ਦੀਆਂ। ਬਿਲਕੁਲ ਏਜੰਸੀਆਂ ਭਾਈ, ਤੁਹਾਨੂੰ ਕੀ ਦੱਸਾਂ। ਉਹਨਾਂ ਨੇ ਸਰਗੋਧੇ ਰੋਡ ਤੇ ਦੋਵਾਂ ਭਰਾਵਾਂ ਨੇ ਏਜੰਸੀਆਂ ਬਣਾਈਆਂ ਸੀ। ਦੋਵਾਂ ਮਾਮੂਆਂ ਨੇ। ਦੋਵੇਂ ਮਾਮੂ ਨੇ ਪਹਿਲਾਂ ਆਪਣੀ ਇਕੱਠੀ ਸੀ ਨਾ, ਫਿਰ ਬਾਅਦ ਦੇ ਵਿੱਚ ਉਹਨਾਂ ਨੇ ਪਾਰਟਨਰਸ਼ਿਪ ਕਰਕੇ ਲੈਦਾ। ਅੱਛਾ। ਮੈਂ ਉਸ ਮਾਮੇ ਦੀ ਗੱਲ ਕਰ ਰਿਹਾ ਜਿਹੜੇ ਮਾਮੇ ਨੇ ਪਹਿਲੋਂ ਸ਼ੁਰੂ ਤੋਂ ਹੀ ਹਲਾਲ ਤੇ ਉਹਨਾਂ ਨੇ ਕਿਹਾ ਨਹੀਂ ਜੀ ਮੈਂ 2 ਨੰਬਰੀ ਨਹੀਂ ਕਰਨੀ ਹੈਗੀ। ਵੱਡਾ ਮਾਮਾ ਉਹਨੇ ਜਨਾਬ ਉਸ ਲੈਵਲ ਤੇ ਥੋੜਾ ਰਿਹਾ, ਘਟ ਰਿਹਾ, ਲੇਕਿਨ ਕਮਾਉਂਦਾ ਰਿਹਾ, ਆਸਤਾ ਆਸਤਾ ਕਰਦਾ। ਜਿਹੜਾ ਛੋਟਾ ਮਾਮਾ ਸੀ ਨਾ ਉਸਤਾਦ ਜੀ, ਉਹਨਾਂ ਨੇ ਉਸ ਪੈਟਰੋਲ ਦੇ ਵਿੱਚ 2 ਨੰਬਰੀਆਂ ਕਰ ਕਰਕੇ ਮੀਟਰਾਂ ਦੇ ਵਿੱਚ ਵਾਧੇ ਘੱਟ ਉਧਰੋਂ ਕਰ ਉਧਰੋਂ ਤੇ ਦਿਨਾਂ ਦੇ ਵਿੱਚ ਕੋਠੀਆਂ ਬਣਾ ਲਈਆਂ। ਤਾੜੀ ਭਾਈ ਸਲੂਟ ਤੇਰੇ ਮਾਮੂ ਲੋਟਾ ਨੂੰ, ਤੇਰੇ ਦੂਸਰੇ ਛੋਟੇ ਤੇਰੇ ਮਾਮੂ ਨੂੰ। ਅੱਛਾ ਫਿਰ ਇੱਕ ਦਿਨ ਐਸਾ ਹੋਇਆ, ਉਸ ਮਾਮੇ ਨੂੰ, ਛੋਟੇ ਜਿਹੜਾ ਮਾਮਾ ਸੀ ਨਾ, ਉਹਨੂੰ ਲੱਤ ਤੇ ਸਿਰਫ ਜ਼ਖਮ ਹੋਇਆ। ਠੀਕ ਹੈ, ਸ਼ੂਗਰ ਦਾ ਪੇਸ਼ੈਂਟ ਸੀ, ਉਹ ਲੱਤ ਤੇ ਜ਼ਖਮ ਹੋਇਆ। ਹਾਂ। ਉਹ ਜ਼ਖਮ ਟੁਰਦਾ ਟੁਰਦਾ ਲੱਤ ਉਹਨਾਂ ਨੇ ਕਿਹਾ ਜੀ ਵੱਢਣੀ। ਮਾਂ ਨੂੰ ਕਿਤੇ ਵੱਡੀ ਜਾਂਦੀ ਮੁਲਾਜ਼ਮ ਦੀ ਤੇ ਨਹੀਂ ਨਾ। ਅੱਛਾ। ਲੱਤ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ, ਉਹ ਤੇਰੇ ਮਾਮੇ ਨੇ ਝੂਠ ਬੋਲਿਆ, ਜ਼ਖਮ ਨਹੀਂ ਹੋਇਆ, ਉਹਦੇ ਚ ਕੋਈ ਗੱਡੀ ਵੱਜੀ ਹੈ, ਉਹ ਝੂਠ ਆ ਬੋਲ। ਝੂਠ ਆ। ਨਹੀਂ। ਉਹ ਭਾਜੀ ਲੱਤ ਤੇ ਜ਼ਖਮ ਕਹਿੰਦੇ ਸ਼ੂਗਰ ਦਾ ਜ਼ਖਮ ਸੀ। ਉਹਨੇ ਚੈੱਕਅਪ ਹੀ ਨਹੀਂ ਸੀ ਕਰਾਇਆ ਕਦੀ। ਸ਼ੂਗਰ ਹੈ, ਸ਼ੂਗਰ ਦੀ ਵਜ੍ਹਾ। ਉਹਨੇ ਚੈੱਕਅਪ ਹੀ ਨਹੀਂ ਸੀ ਕਰਾਇਆ। ਆਉਂਦਾ ਰਿਹਾ ਦਫ਼ਤਰ, ਉਹਨੇ ਬਹਿਣਾ, ਸਾਰਿਆਂ 'ਚ ਹੱਸਣਾ ਖੇਡਣਾ। ਉਹਨੂੰ ਇੱਕ ਦਿਨ ਕਿਸੇ ਨੇ ਕਿਹਾ ਵੀ ਉਹ ਸ਼ੂਗਰ ਤੇ ਚੈੱਕ ਕਰਾ। ਉਹ ਕਹਿੰਦੇ ਹੋਣੇ ਲੋਕੀ ਕਿ ਤੈਨੂੰ ਤੇ ਸ਼ੂਗਰ ਲੱਗਦੀ ਨਹੀਂ, 2 ਬੈਗ ਐਨਕਾਂ ਟੋਪੀ ਪਾ ਕੇ ਆਨਾ ਤੂੰ ਦਫ਼ਤਰ। ਉਹ ਨਹੀਂ ਆਦਾ ਹੀ ਉਹ ਵੱਡਾ ਮਾਮਾ ਸੀ। ਅੱਛਾ ਫਿਰ ਅੱਛਾ, ਛੋਟੇ ਦਾ ਫਿਰ ਉਹਦੇ ਭਾਜੀ ਸਿਰਫ ਜ਼ਖਮ ਹੋਇਆ ਲੱਤ ਤੇ, ਉਹ ਲੱਤ ਕਹਿੰਦੇ ਵੱਢਣੀ ਪੈਣੀ। ਉਹ ਲਓ ਜੀ ਲੱਤ ਵੱਢੀ ਆ। ਬਾਅਦ ਦੇ ਵਿੱਚ ਮਾਮਾ ਲੈਦਾ ਹੀ ਨਾ, ਉਹ ਇੱਥੋਂ ਹੁਣ ਇੰਜ ਟੁਰਿਆ ਫਿਰੇ ਬੰਦਾ ਤੇ ਕਿੱਡਾ ਬੁਰਾ ਲੱਗੇਗਾ। ਠੀਕ ਹੈ ਨਾ। ਅੱਗੋਂ ਇਹ ਐਸ ਗੱਲ ਨਾਲ ਲੱਤ ਨਾਲ ਇਹ ਵੀ ਕਹਿੰਦਾ ਮੈਂ ਤੇਰੇ ਲੱਤ ਮਾਰਨੀ ਇੰਜ, ਯਾਨੀ ਉਹਦੀ ਲੱਤ ਵੱਢੀ ਗਈ। ਉਹਨਾਂ ਨੇ ਕਿਹਾ ਜੀ ਦੂਸਰੀ ਲੱਤ 'ਚ ਜ਼ਹਿਰ ਚਲਾ ਗਿਆ। ਆਸਤਾ ਆਸਤਾ ਭਾਜੀ ਉਹਦੀ ਦੂਸਰੀ ਲੱਤ ਹੁਣ ਬਿਲਕੁਲ ਬੋਰੀ ਜੀ ਬਣ ਗਿਆ, ਸੀਮਟ ਦਾ ਗੱਟੂ। ਅੱਛਾ, ਤੂੰ ਇਹਦੇ ਤੇ ਇਹ ਕਲੇਮ ਕਰ ਰਿਹਾ, ਮਤਲਬ ਬਲੇਮ ਕਰ ਰਿਹਾ ਕਿ ਉਹ ਜਿਹੜਾ ਉਹ ਕਰਦੇ ਰਹੇ ਨੇ ਹਾਂਜੀ ਹਾਂਜੀ ਮਿਲਾਵਟ ਉਹਦੀ ਵਜ੍ਹਾ ਤੋਂ। ਹਾਂ ਹਾਂ। ਉਹ ਯਾਰ ਗੱਲ ਸੁਣੋ। ਅੱਛਾ ਸੁਣੋ, ਇਹ ਨਹੀਂ ਕਿਹਾ ਜਾ ਸਕਦਾ ਕਿ ਜ਼ਰੂਰੀ ਇਹਦੀ ਵਜ੍ਹਾ ਤੋਂ। ਉਹ ਯਾਰ ਉਹਦੀਆਂ 2 ਵੀ ਲੱਤਾਂ ਵੱਡੀਆਂ ਗਈਆਂ ਨਾ, ਹਾਂ, ਤੂੰ ਉਹਦੀਆਂ 2 ਹੀ ਬਾਹਾਂ ਵੀ ਵਢਾ ਦੇ, ਉਹਨੂੰ ਸਵੈਟਰ ਜਿਹਾ ਬਣਾ ਦੇ। ਠੀਕ ਆ, ਉਹ ਡਿਸਪਲੇ ਤੇ ਲਾ ਕੇ ਨਾ ਉਹਦੇ ਕੋਟੀਆਂ ਲਾ ਕੇ ਵੇਚਾਂਗੇ। ਨਾਲ ਰੇਟ ਵੀ ਦੱਸੇਗਾ, ਆਇਓ ਭਾਜੀ। ਉਹਨੂੰ ਡਿਸਪਲੇ ਤੇ ਲਾਵਾਂਗੇ। ਬਾਵਾ ਉਹਦੀਆਂ ਹੋਣੀਆਂ ਨਹੀਂ, ਉਹਨੇ ਕਹਿਣਾ 100 ਵਾਲੀਆਂ ਇੱਧਰ ਆ, 50 ਵਾਲੀਆਂ ਇੱਧਰ। ਨਹੀਂ ਉਹਨੇ ਕਹਿਣਾ ਓਏ ਯਾਰ ਇਹਦਾ ਖਾਰਜ ਕਰੀ। ਨਹੀਂ ਉਹਦੇ ਤੋਂ ਬਾਅਦ ਉਸੇ ਮਾਮੇ, ਵੱਡੇ ਮਾਮੇ ਨੇ ਉਹਦਾ ਇਲਾਜ ਕਰਾਇਆ ਜੀ, ਪੈਸੇ ਲਾਏ ਉਹਦੇ ਤੇ, ਲੇਕਿਨ ਉਹ ਮਾਮਾ ਨਹੀਂ ਬਚਿਆ। ਐਸੀ ਗੱਲ। ਠੀਕ ਹੈ ਜੀ। ਉਹ ਆਸਤਾ ਉਹ ਮਰਦਾ ਗਿਆ। ਉਹਦੇ ਨਾਲ ਜਿੰਨੇ ਮੁਲਾਜ਼ਮ ਸਨ ਨਾ, ਉਹ ਸਾਰੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ, ਇੱਕ ਮੁਲਾਜ਼ਮ ਦੇ ਘਰ ਦੀ ਛੱਤ ਡਿੱਗ ਪਈ। ਝੂਠ ਹੀ। ਉਹ ਮੁਲਾਜ਼ਮ
ਮੈਂ ਤੁਹਾਨੂੰ ਯਕੀਨ ਕਰੋ, ਮੈਂ ਪ੍ਰੂਫ ਵਿਖਾ ਦਿੰਦਾ ਵਾ। ਸਰਗੋਧੇ ਰੋਡ ਤੇ ਕਿਸੇ ਨੂੰ ਪੁੱਛ ਲਓ, ਉਹ ਮੁਲਾਜ਼ਮ ਜਿਹੜਾ ਸੀ ਨਾ, ਉਹ ਮੁਲਾਜ਼ਮ ਦੇ ਘਰ ਦੇ ਉਹਦੇ ਬੱਚੇ ਵੀ ਥੱਲੇ, ਸਾਰਾ ਕੁਝ। ਯਾਰ ਇੰਨਾ ਨੁਕਸਾਨ ਹੋਇਆ, ਛੱਤ ਡਿੱਗੀ, ਛੱਤ ਡਿੱਗ, ਹਰਾਮ ਖਾਣਾ। ਉਹਨੇ ਮਟੀਰੀਅਲ ਇੱਕ ਨੰਬਰ ਲਾਇਆ ਹੋਣਾ। ਹਾਂ ਸਹੀ ਬੰਦੇ ਕੋਲੋਂ ਕੰਮ ਕਰਾਇਆ। ਜੇ ਤੁਸੀਂ ਇਸ ਗੱਲ ਤੇ ਨਹੀਂ ਯਕੀਨ ਕਰਦੇ, ਆਓ ਮੇਰੇ ਨਾਲ ਹੁਣੇ ਚਲੇ ਚੱਲੋ, ਮੈਂ ਤੁਹਾਨੂੰ ਫਿਰ ਕੈਸੀ ਗੱਲ ਆ। ਬਹਾਨੇ ਨਾ, ਬਸ ਇਹਨੇ ਇਦਾਂ ਹੀ ਗੱਲ ਕਰਨਾ, ਆਓ ਮੇਰੇ ਨਾਲ। ਛੁੱਟੀ ਲੈਣਾ ਚਾਹ ਰਿਹਾ ਵਾ, ਸਿੱਧੀ ਗੱਲ। ਵੱਧ ਕਿਰਦਾਰ ਔਲਾਦ ਨਿਕਲਣਾ ਪਤਾ ਕਿੱਡਾ ਵੱਡਾ ਨੁਕਸਾਨ। ਬਹੁਤ। ਜਿਸ ਬੰਦੇ ਨੂੰ ਇਸ ਨੁਕਸਾਨ ਦਾ ਪਤਾ ਲੱਗ ਜਾਵੇ ਨਾ, ਕਦੀ ਜ਼ਿੰਦਗੀ 'ਚ ਇੱਕ ਕਤਰਾ ਦੁੱਧ ਦੇ ਵਿੱਚ ਪਾਣੀ ਦਾ ਨਾ ਪਾਵੇ, ਉਹ ਯਾਰ ਉਹ ਇੱਕ ਜ਼ਰਰਾ ਜਿਹੜਾ ਵਾ ਉਹ ਚੋਕਰ ਦਾ, ਉਹ ਵੰਡੇ ਦਾ, ਕੀ ਕਹਿੰਦੇ ਨੇ, ਫੱਕ ਦਾ, ਉਹ ਮਿਰਚ 'ਚ ਨਾ ਪਾਵੇ, ਉਹ ਸਾਰੀ ਜ਼ਿੰਦਗੀ ਡਰਦਾ ਹੀ ਇਹ ਕਰਨ ਕਿ ਮੇਰੇ ਕੋਲ ਕਿਤੇ ਇੰਜ ਹੋ ਤਾਂ ਨਹੀਂ ਗਏ, ਵਹਿਮ 'ਚ ਹੀ ਰਵੇ। ਜੇ ਔਲਾਦ ਦਾ ਯਾਰ ਕੀ ਕਰ, 40,000 ਰੁਪਇਆ ਮੇਰੇ ਘਰ ਦਾ ਬਿੱਲ ਆਇਆ, ਮਿੰਟ 'ਚ ਤਾਰਤਾ। ਤੇਰੇ 1500 ਸੀ, ਤੂੰ ਉਹਦੀ ਵੀ ਕਿਸ਼ਤ ਕਰਾਈ ਆ, ਠੀਕ ਆ, ਉਹ ਯਾਰ ਰੋਂਦਾ ਰਹਿ। ਇਹ ਫਰਕ ਹੁੰਦਾ ਹਲਾਲ ਹਰਾਮ 'ਚ, ਠੀਕ ਆ। ਉਤੋਂ ਕਹਿਣ ਡਿਆ ਕਿ ਔਲਾਦ ਜਿਹੜੀ ਨਾਫਰਮਾਨ ਨਿਕਲੇ। ਸਾਜੀ ਗੱਲ ਆਪਸ ਦੀ ਏ, ਉਹਦੇ ਮੁੰਡੇ ਨੂੰ ਤਾਂ ਸਮਝਾਓ, ਸਾਜੀ ਬਦਤਮੀਜ਼ੀ ਕਰਦਾ ਫਰੀਦ ਦਾ ਮੁੰਡਾ, ਨਹੀਂ ਕਰਨੀ ਚਾਹੀਦੀ ਯਾਰ, ਜੋ ਵੀ ਉਸਤਾਦ ਜੀ। ਬਾਪ ਹੀ ਹੁੰਦਾ, ਮਾਂ ਨਹੀਂ ਹੁੰਦੀ। ਤੇਰੀ ਨਿਕਲ ਆਈ। ਠੀਕ ਹੈ, ਨਹੀਂ ਯਾਰ, ਫਰੀਦ ਹੋਰ ਹੁੰਦੀ ਆ ਯਾਰ, ਸ਼ੋਅ ਤੋਂ ਬਦਤਮੀਜ਼ੀ ਹੋਰ ਹੁੰਦੀ ਆ। ਬਦਤਮੀਜ਼ੀ ਦੇ ਬੱਚਿਆਂ ਦੇ ਵਿੱਚ ਇੱਕ ਥੋੜਾ ਹੁੰਦਾ, ਉਹਨੂੰ ਬਦਤਮੀਜ਼ੀ ਨਹੀਂ ਕਹਿੰਦੇ, ਉਹ ਬੱਚੇ ਦਾ ਕਹਿ ਲਓ ਕਿ ਬੱਚਾ ਜੂਆ ਉਹਨੇ। ਹਾਂ ਬਿਲਕੁਲ ਸਹੀ ਗੱਲ ਆ। ਔਰ ਲਿਹਾਜ਼ਾ ਉਸਤਾਦ ਜੀ, ਹੁਣ ਜੋ ਬੈਠੇ ਆ ਅਸੀਂ ਗੱਲਾਂ ਕਰਨ ਨੇ, ਕੱਲ ਨੂੰ ਅਸੀਂ ਇਹੋ ਹੀ ਕਹਿੰਦੇ ਵੀ ਯਾਰ ਇੱਥੇ ਬੈਠਾ ਹੁੰਦਾ ਸੀ, ਏਦਾਂ ਕਰਦਾ ਕੋਈ ਵੀ ਬੰਦਾ ਨਾ, ਕੋਈ ਵੀ ਬੰਦਾ ਚਲ ਗਿਆ ਕਾਰੋਬਾਰ ਕਰਕੇ ਬਾਹਰ ਫਿਰੀ ਜਾਣ ਡਿਆ ਅਮਰੀਕਾ, ਯੂਰਪ। ਥੜੇ ਤੇ ਬਹਿ ਕੇ ਵੇਖਿਆ ਜੀ। ਯਾਰ ਟਾਈਟੈਨਿਕ ਦਾ ਜਿਹੜਾ ਮਾਲਕ ਸੀ, ਆਹੋ, ਉਹ ਕਿੱਦਾਂ ਮਰਿਆ? ਕਰਿਆਨਾ ਸਟੋਰ ਸੀ ਉਹਦਾ, ਭੁੱਖਾ ਮਰ ਗਿਆ, ਇੱਕ ਨੰਬਰ ਚੀਜ਼ਾਂ ਵੇਚਦਾ ਸੀ। ਹੋਲਸੇਲ ਸੀਗਾ? ਨਹੀਂ ਟਾਈਟੈਨਿਕ ਦਾ ਜਿਹੜਾ ਸੀ ਨਾ ਮਾਲਕ, ਉਹ ਬਾਬਾ ਜੀ ਇੰਜ ਮਰ ਗਿਆ। ਕਿੱਦਾਂ ਇੰਜ ਯਾਰ ਪਾਕਿਸਤਾਨ ਤੋਂ 2 ਜਣੇ ਉਹਦਾ ਮਲਬਾ ਵੇਖਣ ਗਏ ਆ ਯਾਰ, ਉਹਨੂੰ ਪਤਾ ਲੱਗਾ ਕਿ ਵੀ ਮੇਰਾ ਜਹਾਜ਼ ਡੁੱਬ ਗਿਆ। ਅੱਛਾ, ਬਸ ਉਹਨੂੰ ਹਾਰਟ ਅਟੈਕ ਹੋਇਆ, ਦੋਵੇਂ ਗੁਰਦੇ ਉਹਦੇ ਫੇਲ ਹੋ ਗਏ। ਯਾਰ ਇਸੇ ਤਰ੍ਹਾਂ ਦੇ ਕਿਸ਼ਤ ਦੇਣ ਵਾਲੀ ਸੀ ਵਿਚਾਰੇ ਦੀ। ਮਾਰਕ ਜ਼ਕਰਬਰਗ, ਮਾਰਕ ਜ਼ਕਰਬਰਗ, ਉਹਦਾ ਨਾਂ ਸਹੀ ਕੀ? ਮਾਰਕ ਜ਼ਕਰਬਰਗ। ਹੋਏ ਮੇਰਾ ਕੋਈ ਕੰਮ ਆ ਤੇ ਦੱਸ। ਤੁਸੀਂ ਅੱਛਾ, ਉਹ ਕੌਣ ਸੀ? ਇਹ ਫੇਸਬੁੱਕ ਦਾ ਓਨਰ ਆ। ਹਾਂ ਠੀਕ ਹੈ। ਉਹਨੇ ਇੱਕ ਚੀਜ਼ ਬਣਾਈ, ਚੀਜ਼ ਬਣਾ ਕੇ ਉਹਨੇ ਦੁਨੀਆ ਨੂੰ ਦੇ ਦਿੱਤੀ। ਉਹਨੇ ਕੋਈ ਇਹਦੀਆਂ 40 ਵੈਬਸਾਈਟਾਂ ਮਿਹਨਤ ਕਰਕੇ, ਸਟਰਗਲ ਕਰਕੇ ਉਹਨੇ ਬਣਾ ਲਈ। ਕਦੀ ਮਿਹਨਤ ਕੀਤੀ, ਅੱਜ ਦੁਨੀਆ ਦਾ ਇੱਕ ਵੱਡਾ ਨਾਮ। ਉਹ ਚੱਲ ਮਿਹਨਤ ਕੀਤੀ ਉਹਨੇ, ਫੇਸਬੁੱਕ ਬਣਾਈ, ਲੋਕ ਸਰਚ ਕਰਦੇ ਰਹਿੰਦੇ, ਸਾਰੀ ਰਾਤ ਜਾਗਦੇ ਰਹਿੰਦੇ ਨੇ। ਦੱਸੋ ਇਹ ਗਲਤ ਨਹੀਂ? ਫੇਸਬੁੱਕ ਦਾ ਉਹਨੇ ਉਹਲਾ ਹੀ ਰੱਖਿਆ, ਅਸਲ ਕੰਮ ਉਹਦਾ ਵੀ ਮਿਲਾਵਟ ਦਾ ਹੀ ਆ। ਪਤਾ ਕਾਹਦਾ ਕਾਰੋਬਾਰ? ਐਮਬੀਆਂ ਦਾ ਕਾਰੋਬਾਰ ਆ ਉਹਦਾ। ਠੀਕ ਆ, ਕਿਤੇ ਖੁਦਾ ਦਾ ਖੌਫ ਕਰੋ। ਇਹ ਉਹਲਾ ਹੀ ਆ, ਇੰਸਟਾਗ੍ਰਾਮ ਤੇ ਫੇਸਬੁੱਕ ਪਿੱਛੇ ਹੋਰ ਇੰਤਜ਼ਾਮ। ਪਿੱਛੇ ਐਮਬੀਆਂ ਨੇ। ਹਾਂਜੀ, ਐਮਬੀਆਂ 2 ਨੰਬਰ ਗੂੰਦ ਬਣਾਉਂਦਾ ਏ। ਓਏ ਭਾਈ ਓਏ, 2 ਨੰਬਰ ਗੂੰਦ ਨਹੀਂ ਆ, ਜੋੜਨ ਵਾਲਾ ਜਿਹੜਾ ਹੁੰਦਾ ਹੈ। ਅਸਲ ਦਾ ਇਹ ਕੰਮ। ਹਾਂਜੀ, ਅਸਲ ਅੱਗੋਂ ਨੇ ਬਲੈਕ ਮਨੀ ਨੂੰ ਵਾਈਟ ਮਨੀ ਕਰਨਾ ਤੇ ਫੇਸਬੁੱਕ ਦਾ ਬਣਾਈ। ਓਏ ਆ ਵੇਖ ਓਏ, ਤੇਰੇ ਉਹ ਅੱਗੇ ਸਾਡੇ ਨਾਲ ਬਹਿਨ ਖਲਾਉਣ ਉਹਦਾ। ਯਾਰ ਤੈਨੂੰ ਕੀ ਪਤਾ? ਉਹ ਭਾਈ ਉਹਨੇ ਸਿਰਫ 1 ਮਹੀਨੇ ਦੀ ਉਹਦੀ ਇਨਕਮ ਹਿਸਾਬ ਲਾ। ਉਹ ਤੂੰ ਤਾਂ ਜਾਲੀ ਗੱਲਾਂ ਕਰਨੇ ਨਾ ਬਾਜੀ। ਮਾਰਦਾ ਬਿਲ ਗੇਟਸ, ਪੂਰੀ ਦੁਨੀਆ ਦਾ ਬਿਲ ਗੇਟਸ ਉਹਦੀ ਵੀ ਪਿੱਛੇ ਹੁਣ ਉਹਨੇ ਮੇਰੇ ਨਾਲ ਕਬਾੜ ਦਾ ਸ਼ੁਰੂ ਕਰਨਾ ਅਗਲੇ ਮਹੀਨੇ। ਯਾਰ ਸ਼ੁਗਲ ਨਾ ਕਰੋ, ਮੈਂ ਤੁਹਾਨੂੰ ਜੈਨੂਇਨ ਗੱਲ ਦੱਸਣਾ। ਸਿਰਫ ਮਾਰਕ ਜ਼ਕਰਬਰਗ ਦੀ ਤੁਸੀਂ ਮੰਥਲੀ ਇਨਕਮ, ਹਾਂ, ਉਹਦੀ ਸਿਰਫ ਚੈੱਕ ਕਰ ਲਓ ਨਾ, ਉਹਨਾਂ ਨੂੰ ਕਿੰਨੀ ਆ ਯਾਰ। ਇਸ ਮੰਥ ਉਹਨਾਂ ਨੇ ਆਪਣਾ ਰਿਕਾਰਡ ਚਲਾਇਆ ਗੂਗਲ ਤੇ, ਕਹਿੰਦੇ ਕਿ ਮੁੰਡਿਆਂ ਨੂੰ ਦੇ ਦਵਾ ਕੇ ਸਾਰਾ ਟੋਟਲ ਉਹਨਾਂ ਨੂੰ 28,000 ਰੁਪਏ ਉਹਨੂੰ ਬਚ। ਠੀਕ ਆ, ਤੇ ਇਹੀ ਉਹ ਮਿਰਚਾਂ ਦੀਆਂ 3 ਬੋਰੀਆਂ ਲਾਇਆ ਵੇ ਸਾਡੇ ਨਾਲ ਰਲ ਕੇ। ਠੀਕ ਆ, ਮਾਰਕ ਜ਼ਕਰਬਰਗ ਮਹੀਨੇ ਦਾ ਇੰਨਾ 2.5 ਮਰਲੇ ਦਾ ਪਲਾਟ ਵੇਖਣ ਡਿਆ ਵਾ ਇੱਥੇ ਆਪਣਾ। ਯਾਰ ਉਹਨੇ ਦੁਕਾਨ ਪਾ ਲਈ ਇੱਥੇ ਫਾਸਟ ਫੂਡ ਦੀ, ਮਾਰਕ ਨੇ। ਹਾਂ, ਉਹਨੇ ਬਾਹਰ ਲਿਖਿਆ ਮਾਸਕਸ 버ਗਰ, ਮਾਰਕ ਜ਼ਿੰਗਰ 버ਗਰ। ਨਹੀਂ ਓਏ, ਉਹ ਹੋਰ ਵਾਸਤਾ ਜੀ। ਤੁਸੀਂ ਸ਼ੁਗਲ ਕਰਦੇ। ਮੈਂ ਤੁਹਾਨੂੰ ਜੈਨੂਇਨ ਗੱਲ ਦੱਸਾਂ, ਐਲਨ ਮਸਕ ਨੂੰ ਪੁੱਛ ਉਸਤਾਦ ਦੇ। ਐਨਲ ਮਸਤ ਜਿਹੜਾ ਐਲਨ ਮਸਕ ਉਹ ਹੈ ਕੋਣ? ਮੈਨੂੰ ਵੀ ਤੇ ਦੱਸ ਦੇ। ਐਲਨ ਮਸਕ ਮਲੰਗ ਚ ਕੀਤਾ ਹੀ। ਉਸਤਾਦ ਦੇ ਗੋਡਿਆਂ ਨੂੰ ਹੱਥ ਲਾ ਕੇ ਜਾ ਕੇ ਆਪਣੇ ਦਫ਼ਤਰ ਬਹਿੰਦਾ। ਕੌਣ? ਐਨਲ ਮਸਤ। ਹੈ ਐਨਲ ਮਸਤ। ਤੂੰ ਦੱਸ ਵੀ ਐਨਕ ਮਸਕ ਕਿਹਨੂੰ ਕਹਿੰਦੇ? ਐਨਕ ਮਸਤਾਦ ਉਹਨੂੰ ਹੀ ਕਹਿੰਦੇ ਆ, ਜਿਹੜੇ ਮਸਤ ਨੇ ਐਨਕ ਲਾਈ ਹੋਵੇ ਉਹਨੂੰ ਕਹਿੰਦੇ ਐਨਕ ਮਸਤ। ਓਏ ਉਹ ਐਲਨ ਮਸਕ ਯਾਰ, ਇਹ ਮਸਕ ਵਾ। ਅੱਛਾ, ਸਾਨੂੰ ਇਹ ਸਿਰਫ ਸਾਡਾ ਨਹੀਂ, ਸਾਨੂੰ ਨੌਲੇਜ ਨਹੀਂ। ਮੈਂ ਤੁਹਾਨੂੰ ਜੈਨੂਇਨ ਤਰੀਕਾ ਦਾ, ਜਿਹਨੂੰ ਬੜਾ ਨਾਲਜ ਆ ਹੋਵੇ
ਗੋਡਿਆਂ ਤੇ ਹਲਦੀ ਉਦਾਂ ਹੀ ਲੱਗੀ, ਦੁਕਾਨ ਤੋਂ ਉੱਠ ਕੇ ਆ ਗਿਆ ਤੂੰ। ਨਹੀਂ ਜੇ ਤੁਹਾਨੂੰ ਜਨਰਲੀ ਪਤਾ ਲੱਗ ਜੇ ਨਾ, ਦੇਖੋ ਜੀ ਜਿਹੜੀ ਨਾਈਕੀ ਆ, ਨਾਈਕੀ ਵਾਲਿਆਂ ਦਾ ਕੰਮ ਕਿੱਥੋਂ ਸਟਾਰਟ ਹੋਇਆ? ਤਾਲ ਨੇ ਸ਼ੁਰੂ ਕਰਤੀ ਨਾਈਕੀ ਦਾ ਗੁੱਡ ਲਾ ਕੇ ਸ਼ਰਟਾਂ ਕਿੰਨੀਆਂ ਚਾਹੀਦੀਆਂ ਉਹ ਕਿੰਨੇ ਦੀ ਦਿੰਦੇ? 10,000 ਦੀ ਸ਼ਰਟ, 12,000 ਦੀ, ਇੱਧਰੋਂ 5500 ਦੀਆਂ 12 ਸ਼ਰਟਾਂ ਨਾਈਕੀ 2 ਨੰਬਰ, ਨਾਈਕੀ ਦੀਆਂ 2 ਨੰਬਰ। ਹਾਂਜੀ ਜਿਹੜਾ ਮਰਜ਼ੀ ਢੇਠਾਂ ਤੋਂ ਕਿੱਡੇ ਤੂੰ ਫਖਰ ਨਾ ਕਰਨਾ। ਹਾਂਜੀ ਉਸਤਾਦ, ਉਹ ਸਿਰਫ ਲੈਵਲ ਲਾਣੇ ਪੈਂਦੇ, ਲੈਵਲ ਲਾਣੇ ਪੈਂਦੇ, ਲੈਵਲ ਕਾਰੋਬਾਰ ਤੇ ਸਿਰਫ ਫੜ ਨਹੀਂ ਸਕਦੇ ਤੁਸੀਂ। ਯਾਰ ਤੁਸੀਂ ਏਦਾਂ ਮਤਲਬ ਸ਼ਾਇਦ ਸ਼ੈਂਪੂ ਦੇ ਲੈਵਲ ਲਾ ਕੇ ਇਸ ਲਈ ਕਰਕੇ ਵੇਚਦੇ? ਹਾਂ ਇੰਜ ਹੀ ਹੁੰਦਾ ਵਾ। ਖੁਦਾ ਦਾ ਅੱਛਾ ਯਾਨੀ ਕਾਰੋਬਾਰ ਹੋਵੇ ਬਸ, ਕਾਰੋਬਾਰ ਹੋਣਾ ਚਾਹੀਦਾ ਤੁਹਾਡਾ, ਠੀਕ ਹੈ ਨਾ? ਬੰਤੂ ਆਣੇ ਚਾਹੀਦੇ ਨੇ, ਬੰਟੂ, ਹਾਂ ਮਾਲੂ, ਯਕੀਨ ਕਰੋ, ਰੋਕੜਾ। ਹਾਂ ਸਹੀ ਗੱਲ ਹੈ। ਤੇ ਫਿਰ ਛੱਡੋ ਸਾਰੇ ਕੰਮ, ਕਿਹੜੇ ਤੇ ਤੁਸੀਂ ਆਪ ਕਿਉਂ ਇੰਨੀ ਮਿਹਨਤ ਕਰਨ ਦੇ ਹੋ? ਕਦੋਂ ਕਰਦੇ? ਬੱਚੇ ਕਰਦੇ ਨੇ, ਮੁੰਡੇ ਰੱਖੇ ਨੇ। ਉਹਨਾਂ ਨੂੰ ਵੀ ਛੁੱਟੀ ਕਰਾਓ। ਕਿਉਂ? ਮੈਂ ਤੁਹਾਨੂੰ ਇੱਕ ਕਾਰੋਬਾਰ ਦੱਸਦਾ, ਅੱਗੇ ਵੀ ਤੁਸੀਂ ਦੱਸੇ, ਮੁੰਡਿਆਂ ਨੂੰ ਵੀ ਛੁੱਟੀ ਕਰਾਓ, ਤੁਸੀਂ ਵੀ ਘਰ ਬੈਠੋ ਆਰਾਮ ਨਾਲ। ਉਹ ਯਾਰ ਇਹਨਾਂ ਨੇ 2 ਮੀਟਰ ਕੱਪੜਾ ਲਵੋ, ਉਹਨੂੰ ਦਰਮਿਆਨ 'ਚ ਮੀਟਰ ਕਰੋ, ਤੇ ਬਸ ਇੱਕ ਤੁਸੀਂ ਰੱਖ ਲਓ, ਇੱਕ ਪੀਸ ਉਹਦਾ, ਇੱਕ ਪੀਸ ਤੁਸੀਂ ਰੱਖ ਲਓ, ਤੇ ਬਚਣਾ ਕੀ ਹੈ? ਹਾਂਜੀ। ਚੀਚੀ ਚ ਸਿਗੜ ਵੱਜ ਜਾਣਾ। ਸਾਰਾ ਕੁਝ ਹੀ ਬਚਣਾ, ਕੁਝ ਨਹੀਂ ਜਾਂਦਾ। ਕਈਆਂ ਚੀਜ਼ਾਂ ਦਾ ਵਿਕੀ ਵੀ ਜਾਂਦੀਆਂ ਨੇ। ਅੱਛਾ 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 ਜੀ। ਅੱਛਾ ਅੱਛਾ, ਯਾਨੀ ਕਿ ਤੁਸੀਂ ਕਹਿਣ ਦੇ ਹੋ ਕਿ ਮੈਂ ਕਹਿਣ ਨਹੀਂ ਦਿਆ, ਪੈਟਰੋਲ ਦੀ ਏਜੰਸੀ ਲਈਏ ਅਸੀਂ ਵੀ। ਮੈਂ ਇੱਕ ਗੱਲ ਜਦੋਂ ਕਰਾਂ, ਮੈਂ ਕੰਮ ਦੱਸਦਾ ਉਸਤਾਦ ਜੀ, ਕੋਈ ਕਿਹੜਾ? ਤੁਸੀਂ ਜਦੋਂ ਤੁਸੀਂ ਹਲਾਲ ਹਰਾਮ 'ਚ ਤੁਸੀਂ ਕਾਰੋਬਾਰ ਹੀ ਦੇਖ ਰਹੇ ਹੋ, ਤੇ ਫਿਰ ਸਿੱਧੇ ਬਣ ਕੇ ਕਾਰੋਬਾਰ ਕਰੋ, ਖੁੱਲ ਕੇ ਆਓ ਸਾਹਮਣੇ। ਦੱਸੋ ਤਾਂ ਸਹੀ ਕੀ ਹੈ। ਓਹੋ ਮੈਂ ਇਹਨੂੰ ਦੱਸੋ, ਮੈਂ ਤੇ ਕਿਤੇ ਹੋਰ ਕੰਮ ਲੱਭਾਂ। ਨਹੀਂ ਯਾਰ, ਜੀਆਂਗੇ ਮਰਾਂਗੇ ਕੱਟਿਆ। ਅੱਛਾ ਠੀਕ ਹੈ, ਜੀ। ਕਾਰੋਬਾਰ ਜੀ ਕੱਟਿਆ ਮਰਾਂਗੇ ਇਕੱਠੇ। ਕਾਰੋਬਾਰ ਦੱਸੋ ਜੀ, ਕਾਰੋਬਾਰ ਦੱਸੋ, ਮੈਂ ਦੱਸਣਾ ਕਾਰੋਬਾਰ ਦੱਸੋ। ਮੈਂ ਅਸਲੀ ਪਾਕਿਸਤਾਨ ਚ ਕਾਰੋਬਾਰ ਅਸੀਂ ਕੀ ਕਰਨੇ, ਅਸੀਂ ਗਵਰਨਮੈਂਟ ਸਕੂਲ ਬਣਾ, ਆਪਣਾ ਪ੍ਰਾਈਵੇਟ ਸਕੂਲ ਬਣਾ ਲੈਨੇ। ਅਸੀਂ ਬਣਾ ਕੇ ਸਕੂਲ, ਉਹਦੇ ਚ ਕੀ ਕਰਨੇ, ਬਿਲਡਿੰਗ ਲਈ ਉਹਦੇ ਚ ਫਰਨੀਚਰ ਰੱਖਿਆ, ਸਾਰਾ ਕੁਝ। ਜਿਹੜੀਆਂ ਵਿਚਾਰੀਆਂ ਮੈਟ੍ਰਿਕ ਪੜ੍ਹੀਆਂ, 8 ਪੜ੍ਹੀਆਂ ਬੱਚੀਆਂ ਹੁੰਦੀਆਂ, ਉਹਨਾਂ ਨੂੰ ਹਾਇਰ ਕਰਨੇ ਕਿ ਚਲੋ ਜੀ ਤੁਹਾਡੀ 12,000 10,000 ਤਨਖਾਹ ਵਾ। ਜਿਹੜੇ ਐਮਏ ਇਕਨੋਮਿਕਸ ਤੇ ਮਾਸਟਰਸ ਕਰਕੇ ਵਿਚਾਰੇ ਲੋਕ ਬਾਹਰ ਧੱਕੇ ਖਾਂਦੇ, ਉਹਨਾਂ ਲੋਕਾਂ ਲਈ ਉੱਥੇ ਜਗ੍ਹਾ ਨਹੀਂ। ਨਹੀਂ ਕੋਈ ਧੱਕੇ ਨਹੀਂ ਖਾਂਦੇ, ਅੱਛੇ ਸਕੂਲਾਂ 'ਚ ਪੜ੍ਹਾ ਰਹੇ ਨੇ ਸਰ। ਨਹੀਂ ਇਹ ਸੁਣੋ, ਬੱਚਿਆਂ ਦੀ ਤਰਬੀਅਤ, ਬੱਚਿਆਂ ਦੀ ਤਾਲੀਮ ਦੇ ਬਾਰੇ 'ਚ ਇਹ ਲੋਕ ਜਿਹੜੇ ਜਿੰਨੇ ਖਤਰਨਾਕ ਨੇ ਨਾ, ਜਿਹੜੇ ਨਿੱਜੀ ਸਕੂਲ ਬਣਾ ਕੇ ਬੈਠੇ, ਇਹ ਤਰੀਕਾ ਹਰਾਮ ਨਹੀਂ ਹੈਗਾ? ਨਹੀਂ, ਇੱਕ ਬੰਦੇ ਦੀ ਕੈਪੇਬਿਲਿਟੀ, ਉਹਦਾ ਮੈਰਿਟ ਨਹੀਂ ਆ। ਪਰ ਇਹ ਤਰੀਕਾ ਨਹੀਂ, ਮੇਰੀ ਗੱਲ ਸੁਣੋ। ਉਹ ਕਾਰੋਬਾਰ ਦੱਸੋ ਸਾਨੂੰ ਕਿਹੜਾ। ਅਸੀਂ ਸਕੂਲ ਮੈਂ ਫਿਰ ਤੈਨੂੰ ਦੱਸ ਦੇਣਾ ਹੀ ਕਾਰੋਬਾਰ। ਦੱਸ ਦਿਓ, ਮੈਂ ਚਿੱਟੇ ਰੰਗ ਦੀ ਸਿਟੀ ਲੈਣੀ ਹੈ। ਅੱਛਾ ਮੈਨੂੰ ਦੱਸੋ, ਮੈਨੂੰ ਦੱਸੋ। ਤੂੰ 골ਡਨ ਕਲਰ ਦੀ ਫੋਰਚੂਨਰ ਲੈ ਸਕਦਾ। ਵਾਕਈ? ਹਾਂ, ਸਿਟੀ ਉਸ ਕੰਮ ਨਾਲ ਨਹੀਂ ਹੁੰਦੀ, ਸਿਟੀ ਤਾਂ ਨਾਰਮਲ ਜੇ ਕੰਮ ਨਾਲ ਵੀ ਆਉਂਦੀ। ਅੱਛਾ, ਹਾਂ, ਤੂੰ ਵੱਡੀ ਗੱਲ ਸੋਚ। ਬਲੈਕ ਕਲਰ ਦੀ ਫੋਰਚੂਨਰ ਹਾਏ ਲੈ ਦੋ, ਲੈ ਕੇ ਮੈਨੂੰ जिन्ने लेके देनी है, बगल में वो ते मुंह में छोटे मोटे काम। ਮੈਂ ਲੈ ਕੇ ਮੈਨੂੰ ਤੁਸੀਂ ਦੇਣੀ ਉਸਤਾਦ ਜੀ, ਮੈਨੂੰ ਇੰਨਾ ਪਤਾ। ਗੱਡੀ ਮੈਨੂੰ ਤੁਸੀਂ ਲੈ ਕੇ ਦੇਣੀ। ਲੈ ਕੇ ਨਹੀਂ ਉਹਨਾਂ ਨੇ ਦੇਣੀ, ਬੰਦਾ ਦੇ ਦੇਣੀ। यार ਅੱਛਾ ਮੈਨੂੰ ਇੱਕ ਗੱਲ ਦੱਸੋ ਜੀ, ਫਰਜ਼ ਕਰੋ ਇਹਦਾ ਜਿਸਮ, ਜਸਾਮਤ, ਕੱਦ ਕਾਠ, ਇਹ ਹਰਾਮ ਕਮਾਉਂਦਿਆਂ ਜੇ ਇਹਦੀ ਮੌਤ ਹੋ ਜਾਵੇ, ਇੱਕ ਫਰਜ਼ यार केड़ा हराम कमा रहा हो? ਸਰ ਮੇਰੀ ਗੱਲ ਸੁਣੋ, ਤੁਸੀਂ ਕਿਉਂ ਦਫਾ ਕਰ बस कर देना यार, वो हराम नहीं हैगा। ਨਹੀਂ ਹਰਾਮ नहीं, ਜੇ ਤੇਰੀ ਪਹਿਲੇ ਹੋ ਜਾਏ। ਹਰਾਮ ਉਹ ਹੁੰਦਾ ਵਾ ਕਿ ਤੁਸੀਂ ਸ਼ੋਅ 'ਚ ਬੈਠੇ ਵੀ ਹੋ, ਸ਼ੋਅ ਦੇ ਪੈਸੇ ਵੀ ਲਏ ਨੇ, ਲੇਕਿਨ ਬੋਲ ਨਹੀਂ ਰਹੇ। ਇਹ ਹੁੰਦਾ ਹਰਾਮ। ਸਹੀ ਕਹਿ ਰਹੇ ਭਾਈ। ਓ ਯਾਰ ਅਮਜਦ ਭਾਈ ਬੋਲਿਆ ਕਰੋ, ਤੁਹਾਨੂੰ ਕਿੰਨੀ ਵਾਰੀ ਕਿਹਾ। ਨਹੀਂ ਹੁਣ ਕੈਮਰਾਮੈਨ ਕਿੱਥਾਂ ਬੋਲਣ? ਮੈਨੂੰ ਉਸਤਾਦ ਨੇ ਇਮਾਨਦਾਰੀ ਤੇ ਰੱਖਿਆ, ਮੈਂ ਕੀ ਕਰ ਸਮਝ ਗਿਆ ਕਿ ਨਹੀਂ? ਇਹ ਹੁੰਦਾ ਹਰਾਮ। ਆਓ ਲੇਕਿਨ ਦੇਖੋ, ਇਹ ਮੌਤ ਦਾ ਪਤਾ ਨਹੀਂ ਹੈ ਜ਼ਿੰਦਗੀ ਦਾ ਇਨਸਾਨ ਦਾ। ਜੇ ਫਰਜ਼ ਕਰੋ ਇਹਨੂੰ ਮੌਤ ਆ ਜਾਵੇ, ਕਿਹਨੂੰ? ਹਾਰੇ ਨੂੰ ਆਉਣੀ ਆ ਸਰ। ਇੱਕ ਤੇ ਆਹ ਨਹੀਂ ਮੈਨੂੰ ਸਮਝ ਆਉਂਦੀ ਕਿ ਅਸੀਂ ਨਾਜ਼ਰੀਨ ਇੱਕ ਨਾ ਸ਼ੋਅ ਕੀਤਾ ਛੋਟਾ ਜਿਹਾ ਕੱਲ, ਛੋਟਾ ਜਿਹਾ ਨਾ ਉਹ ਬਣਾ ਕੇ, ਮੈਂ ਉਹ ਟੀਮ ਤੇ ਕੱਲ ਪਰਸੋਂ ਅਪਲੋਡ ਹੋਏਗਾ। ਯਾਰ ਉਹ ਅਸੀਂ ਕੁਝ ਦਿਖਾਇਆ ਕਿ ਯਾਰ ਉਹ ਮੌਤ ਹੀ ਆ, ਜਿਸ ਬੰਦੇ ਨੂੰ ਉਹ ਆ ਜਾਂਦਾ ਇੰਨਾ ਮਾੜੇ ਬੰਦੇ ਨੂੰ, ਉਹ ਮੌਤ ਨਾਲੋਂ ਜ਼ਿਆਦਾ ਉਹਦੀ ਬਦਤਰ ਜ਼ਿੰਦਗੀ ਹੋਈ ਹੁੰਦੀ ਉਸ ਟਾਈਮ। ਉਹਨੂੰ ਤੁਸੀਂ ਇਸ ਹਿਸਾਬ ਨਾਲ ਦੇਖੋ ਕਿ ਉਹਦੀ ਉਹ ਲਾਸ਼ਾਂ ਵਿਛੀਆਂ ਹੁੰਦੀਆਂ ਨੇ। ਉਹ ਜਿਹੜਾ ਅਸੀਂ ਕੱਲ ਕੀਤਾ, ਉਹ ਨਿਜ਼ਾਮ ਜਿਹੜਾ ਅੱਗੇ ਆਇਆ, ਉਹ ਵਿੱਚ ਖੁਦਕੁਸ਼ੀਆਂ ਕੀਤੀਆਂ ਲੋਕਾਂ ਨੇ। ਉਹ ਵੇਖ ਕੇ ਨਾ ਖੁਦਕੁਸ਼ੀਆਂ ਕੀਤੀਆਂ ਨੇ, ਮਕਾਨ ਵਿਕੇ ਨੇ, ਲੜਾਈਆਂ ਕੀਤੀਆਂ ਨੇ, ਮਾਰ ਲਿਆ ਆਪਣੇ ਆਪ ਨੂੰ। ਭਾਜੀ ਉਹ ਉਹੀ ਆ। ਤੇ ਹੁਣ ਸਰ ਇਹ ਜ਼ਿੰਦਗੀ ਤੇ ਵਾਜਬ ਤੇ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਫੈਸਿਲਿਟੇਟ ਕਰਨ ਲਈ ਕੁਛ ਨਾ ਕੁਛ ਰਾਹ ਲੱਭਦੇ ਰਹੀਏ। ਦੀ ਗੱਲ ਹੈ, ਦੇਖੋ ਤੇਰੀ ਬੇਟਾ, ਤੇਰਾ ਇੱਕ ਮਿਸਾਲ ਆ, ਬੱਚੇ ਨੇ ਤੇਰੇ 2 ਛੋਟੇ, ਤੇਰੀ 30 35 40 ਹਜ਼ਾਰ ਤੇਰੀ ਆਮਦਨ ਆ। ਤੂੰ ਉਹ ਜਿਹੜੇ ਵੱਡੇ ਸਕੂਲ ਜਿਨ੍ਹਾਂ ਦੀ 50 ਹਜ਼ਾਰ 30 ਹਜ਼ਾਰ 20 ਹਜ਼ਾਰ 10 ਹਜ਼ਾਰ ਵੀ ਫੀਸ ਆ, ਤੂੰ ਨਹੀਂ ਅਫੋਰਡ ਕਰ ਸਕਦਾ।
ਲੇਕਿਨ ਤੂੰ ਤੇਰੇ ਮਹੱਲੇ 'ਚ ਇੱਕ ਪ੍ਰਾਈਵੇਟ ਛੋਟਾ ਜਿਹਾ ਸਕੂਲ, ਤੇਰੇ ਕਹਿਣ ਦੇ ਮੁਤਾਬਿਕ 10-10 ਪੜ੍ਹੀਆਂ 9-9 ਪੜ੍ਹੀਆਂ ਬੱਚੀਆਂ ਨੇ, ਤੇਰਾ ਬੱਚਾ ਤੇ ਹਾਲੇ ਇੱਕ ਵੀ ਨਹੀਂ ਪੜ੍ਹਿਆ, ਸਹੀ, ਇੱਕ ਜਮਾਤ ਵੀ ਨਹੀਂ ਪੜ੍ਹਿਆ, ਉਹਨੂੰ ਅਲੀ ਬੇ ABC ਉਹਨੂੰ ਥੋੜਾ, ਉਹ ਜਿਹੜੀਆਂ 10 ਪੜ੍ਹੀਆਂ ਨੇ ਉਹ ਕੁਛ ਤੈਨੂੰ ਸਿਖਾਉਣਗੀਆਂ। ਉਹ ਤੇਰੇ ਕੋਲ 1000 ਰੁਪਏ ਫੀਸ ਲੈਂਦੀ ਹੈ, 1500 ਫੀਸ, 2000 ਰੁਪਏ ਕਮ ਸਾਲ ਮਹੀਨੇ ਦੀ ਫੀਸ ਆ ਯਾਰ, ਤੂੰ ਉਹਨੂੰ ਸਟਾਰਟ ਤੇ ਕਰਾਣਾ। ਹੁਣ ਤੂੰ ਕਹਿ ਰਿਹਾ ਜੀ ਉਹਨਾਂ ਨੇ ਬੇੜਾ ਕਰ ਕੀਤਾ, ਨਹੀਂ ਹੁਣ ਤੇਰੇ ਕੋਲ ਤੂੰ ਕਿੱਥੋਂ ਲਿਆਏਗਾ ਬੀਕਨ ਹਾਊਸ ਦੀ ਫੀਸ? ਨਹੀਂ ਸੋਰੀ, ਮੈਨੂੰ ਥੋੜੀ ਮੇਰੀ ਗੱਲ ਸੁਣੋ, ਗੱਲ ਦਾ ਮੌਕਾ ਦਿਓ, ਮੈਂ ਤੁਹਾਨੂੰ ਇੱਕ ਗੱਲ ਕਰਨਾ ਭਾਜੀ ਬੱਚਿਆਂ ਦੀ ਫੀਸ ਜਿੱਥੇ ਬੱਚਿਆਂ ਨੂੰ ਕੱਲੇ ਜਿੱਥੇ ਇੱਕ ਹੁੰਦੀ ਟ੍ਰੇਨਿੰਗ ਹੁੰਦੀ, ਟੀਚਰ ਟ੍ਰੇਨਿੰਗ ਕੀਤੀ ਜਾਂਦੀ ਹੈ, ਟੀਚਰ ਉਹ ਹੁੰਦਾ ਵਾ ਉਸਤਾਦ ਜਿਹੜਾ ਬਕਾਇਦਾ ਜਿਹਨੇ ਸਿੱਖਿਆ ਹੁੰਦਾ ਕਿ ਉਸਤਾਦ ਬਣਨਾ ਕੀ। ਇੱਕ ਬੱਚਾ ਖੁਦ ਅੰਡਰ ਪ੍ਰੋਸੈਸ ਆ, ਉਹ ਪੜ੍ਹ ਰਿਹਾ ਵਾ, ਉਹਨੂੰ ਨਹੀਂ ਪਤਾ ਹੈਗਾ ਕਿ ਮੈਂ ਟੀਚਿੰਗ ਕਿੱਦਾਂ ਕਰਨੀ ਹੈ, ਉਸ ਬੱਚੇ ਦੇ ਅੱਗੇ ਅਸੀਂ ਸਟੂਡੈਂਟ ਰੱਖ ਦਈਏ ਨਾ, ਉਹਨੂੰ ਮੁਸ਼ਕਲ ਹੋਣੀ। ਨਹੀਂ ਸੁਣੋ, ਮੈਟ੍ਰਿਕਸ ਤੋਂ ਅੱਗੇ ਲੋਕ ਜਿਹੜੇ ਪੜ੍ਹੇ ਨੇ BA FA, ਉਸ ਤੋਂ ਬਾਅਦ ਮਾਸਟਰਸ MA, ਉਹਨਾਂ ਲੋਕਾਂ ਨੂੰ ਜੌਬਾਂ ਨਹੀਂ ਮਿਲ ਰਹੀਆਂ। ਐਸੇ ਲੋਕ ਪੂਰੇ ਮਾਸ਼ਰੇ 'ਚ ਫਿਰਨ ਦੇ ਨੇ ਵਿਚਾਰੇ, ਜਿਹੜੇ ਜੌਬਾਂ, ਉਹਨਾਂ ਨੂੰ ਲਿਆਓ, ਉਹਨਾਂ ਨੂੰ ਕਹੋ ਕਿ ਸਰ ਸਾਨੂੰ ਤੁਸੀਂ ਇੰਨਾ ਟਾਈਮ ਦਿਓ। ਹਮੇਸ਼ਾ ਨਾ ਤੂੰ ਨੈਗੇਟਿਵ ਇਲੌਜੀਕਲ ਔਰ ਤੂੰ ਬਕਵਾਸ ਕਰਨੀ ਹੁੰਦੀ ਆ, ਔਰ ਐਡੇ ਭਰਵੇਂ ਐਕਸਪ੍ਰੈਸ਼ਨ ਨਾਲ ਤੂੰ ਕਰਨੀ ਹੁੰਦੀ ਆ ਕਿ ਜਿਵੇਂ ਪਤਾ ਨਹੀਂ ਤੂੰ ਕੀ ਆ, ਕੁਛ ਵੀ ਨਹੀਂ। ਇਹ ਜਿਹੜੀ ਤੂੰ ਸਭ ਤੋਂ ਵੱਡੀ ਗੱਲ ਕੀਤੀ ਨਾ ਬੱਚੇ ਦੀ, ਸਭ ਤੋਂ ਪਹਿਲੀ ਬੱਚੇ ਦੀ ਪਰਵਰਿਸ਼, ਬੱਚੇ ਦੀ ਤਰਬੀਅਤ ਉਹ ਘਰੋਂ ਮਾਂ ਬਾਪ ਕਰਦਾ। ਉਹਦਾ ਬੱਚੇ ਦੀ ਨੀਅਤ ਰਜਾਉਣੀ, ਕਿ ਬੱਚੇ ਦੀ ਨੀਅਤ ਰੱਜੀ ਹੋਵੇ, ਇਹ ਮਾਂ ਪਿਓ ਰਜਾਉਂਦਾ। ਦੁਨੀਆ ਦਾ ਕੋਈ ਕਰੋੜ ਰੁਪਏ ਮਹੀਨੇ ਵਾਲਾ ਟੀਚਰ ਨਹੀਂ ਰਜਾ ਸਕਦਾ। ਬਿਲਕੁਲ ਇਹਨਾਂ ਦੀ ਕਾਤੋਂ ਨਹੀਂ ਰੱਜੀ, ਨਹੀਂ ਰਜਾਈ ਮਾਂ ਪਿਓ ਨੇ। ਇਹਨਾਂ ਦੇ ਬੱਚੇ ਵੀ ਵੇਖ ਲਓ, ਫਰੀਦ ਦਾ ਮੁੰਡਾ, ਮੈਂ ਪਰਸੋਂ ਦੇ ਨਾਲ ਗਿਆ, ਇਹਨੇ ਬੋਤਲ ਪਲਾਈ, ਕਹਿੰਦਾ ਮੈਨੂੰ ਤਾਂ ਅੱਧੀ ਚਲੋ ਉਹ ਮੰਗ ਕੇ ਖਾਂਦਾ। ਯਾਰ ਤੇਰਾ ਮੁੰਡਾ ਤੇ ਮੰਗ ਕੇ ਖਾਂਦਾ ਵਾ, ਫੈਸਲ ਨੇ ਉਹਦੀ ਗੱਲ ਸੁਣ ਲਓ, ਤੇਰਾ ਮੁੰਡਾ ਤੇ ਮੰਗ ਕੇ ਉਹਦਾ ਤੇ ਲੈ ਆਉਂਦਾ ਵਾ, ਡਾਲੇ 'ਚੋਂ ਹੀ ਚੁੱਕ ਲਿਆਉਂਦਾ ਇੱਕ ਬੋਤਲ। ਤੂੰ ਘਰ ਉਹਨੂੰ ਉਹਦਾ ਇਹਦਾ ਤੇ ਇਹ ਕਹਿੰਦਾ ਨਾ ਕਿ ਅੱਧੀ ਮੈਨੂੰ ਦੇਣਾ, ਉਹਦਾ ਅੱਧੀ ਪੀ ਕੇ ਦਿੰਦਾ ਵਾ ਰਸਤੇ 'ਚ। ਫੈਸਲ ਮੇਰੇ ਘਰ ਆਇਆ ਤੇ ਬੱਚਾ ਆਇਆ ਤੇ ਅੱਧੀ ਬੋਤਲ ਲੈ ਕੇ, ਤੇ ਉਹਨੂੰ ਕਹਿੰਦਾ ਬੇਟਾ ਇਹ ਕਿਆ? ਕਹਿੰਦਾ ਤੁਸੀਂ ਪਹਿਲੀ ਵਾਰੀ ਐਂ ਲੱਗ ਰਹੇ, ਮੈਂ ਏਦਾਂ ਹੀ ਲਿਆਉਣਾ, ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਪਹਿਲੀ ਵਾਰੀ ਉਹ ਰਾਹ 'ਚ ਜੰਪ ਲੱਗਦੇ ਰਹੇ। ਰਸਤੇ 'ਚ ਕਹਿੰਦੇ ਜੰਪ ਯਾਰਾ ਕਿਹੜੇ ਜੰਪ ਲੱਗਦੇ ਯਾਰ। ਮੇਰੇ ਕੋਲ ਪ੍ਰਾਹੁਣੇ ਨੂੰ ਬੋਤਲ ਫੜਾਈ ਹੋਵੇ, ਨਾ ਮੰਗਦੇ ਨਾ ਪੁੱਛਦੇ, ਜਾ ਕੇ ਝੋਲੀ 'ਚ ਬਹਿ ਜਾਂਦੇ, ਆਪੇ ਉਹ ਫੜਾ ਦਿੰਦੇ। ਇਹ ਬੋਤਲ ਪਈ ਇਹਨਾਂ ਨੂੰ ਐ ਕਰੀ ਜਾਣਗੇ। ਸਾਡੇ ਬੱਚੇ ਤੇ ਚਲੋ ਬੋਤਲ ਦੇ ਨਾਲ ਨਿੰਮਕੋ ਰੱਖਦੇ ਹੈ, ਨਾਲ ਲੈ, ਤੇ ਇਹਨਾਂ ਦੇ ਬੱਚੇ ਇਹ ਬੋਤਲ ਪਾਈ ਹੁੰਦੀ ਆ, ਉਹ ਪਠਾਨ ਕੋ ਲਿਆਂਦੇ, ਉਹ ਜਿਹੜੀ ਐ ਨਹੀਂ ਕਰਕੇ ਕਰਦੇ ਬੋਤਲ, ਤੇ ਨਾਲ ਤੂਰੀ ਪਾਈ ਹੁੰਦੀ ਆ, ਨਾਲ ਹੋਰ ਚੀਜ਼ਾਂ ਰੱਖ ਦਿੰਦੇ। ਦੋ ਚੀਕਮਾਂ ਵੀ ਮੂੰਹ 'ਚ ਰੱਖ ਕੇ ਇਧਰੋਂ ਬੋਤਲ ਪੀ ਜਾਂਦੇ। ਤੇ ਭਾਜੀ ਗੱਲ ਇਹ ਹੈ ਕਿ ਪਰਵਰਿਸ਼, ਹਾਂਜੀ, ਜਿਹੜੀ ਤੁਹਾਡੀ ਮਰਦਿਆਂ ਦਮ ਤੱਕ ਬੰਦਾ ਦੂਰੋਂ ਕਹਿੰਦਾ ਯਾਰ ਹੈ ਕਿਸੇ ਅੱਛੇ ਮਾਂ-ਬਾਪ ਦੀ ਲਾਰ, ਉਹਦੇ 'ਚ ਉਸਤਾਦ ਜੀ ਕਹਿੰਦੇ ਨੇ ਤਾਲੀਮ ਕਦੀ ਵੀ ਪਰਵਰਿਸ਼ ਤਰਬੀਅਤ ਦੀ ਕਮੀ ਪੂਰੀ ਨਹੀਂ ਕਰ ਸਕਦੀ। ਮੈਂ ਇੱਕ ਗੱਲ ਪੜ੍ਹੀ ਸੀ, ਪਤਾ ਨਹੀਂ ਕਿਹੜੇ ਮੋਟਰਵੇ ਤੋਂ ਉਤਰਿਆ ਮੈਂ ਥੱਲੇ, ਉਹਨਾਂ ਨੇ ਕਿਹਾ ਜੀ ਮੋਟਰਵੇ ਬੰਦ ਆ, ਮੈਂ ਕੱਚੇ ਰੋਡ ਤੇ ਟੁੱਟੀ ਜੀ ਟਰਾਲੀ ਦੇ ਪਿੱਛੇ ਮੈਂ ਇਹ ਲਿਖਿਆ ਸੀ, ਮੈਂ ਕਿਹਾ ਯਾਰ ਇਹ ਟਰਾਲੀ ਵੇਖਦੇ ਕੰਮ ਦੇ ਪਿੱਛੇ ਲੈਣ ਕਿੰਨੀ ਵੱਡੀ ਲਿਖੀ ਹੈ, ਤਰਬੀਅਤ ਕੀ ਕਮੀ ਤਾਲੀਮ ਕभी पूरा नहीं कर सकती। ਜਿਹਦੀ ਤਰਬੀਅਤ ਅੱਛੀ ਨਹੀਂ ਨਾ ਹੋਈ ਬੱਚੇ ਦੀ, ਉਹਨੂੰ ਦੁਨੀਆ ਜਹਾਨ ਦੇ ਸਕੂਲਾਂ 'ਚ ਪਾ ਦੇ, ਯਾਨੀ ਕਿ ਇਹਨਾਂ ਦੀ ਨਹੀਂ ਅੱਛੀ ਹੋਈ ਤਰਬੀਅਤ ਜਿਹੜੀ ਨਾ ਉਹਦੀ ਕਮੀ ਨਹੀਂ ਪੂਰੀ ਹੁੰਦੀ। ਮੈਂ ਤੈਨੂੰ ਐਸੇ ਗ੍ਰੈਜੂਏਟ ਅਤਾਈ ਦਹਾਉਣਾ, ਤੂੰ ਪਾਗਲ ਹੋ ਜਾਏਗਾ, ਤੇ ਤੈਨੂੰ ਐਸੇ ਬਰੀਕ ਜ਼ੇਨ ਵਾਲੇ ਅਨਪੜ੍ਹ ਵਹਾਵਾਂ, ਤੂੰ ਕਹੇਂਗਾ ਸੁਭਾਨ ਅੱਲਾ। ਤਾਲੀਮ ਤੁਹਾਨੂੰ ਸਰ ਬੋਲਣਾ ਨਹੀਂ ਸਿਖਾਉਂਦੀ, ਬੋਲਣਾ ਕਿੱਦਾਂ ਉਹ ਸਿਖਾਉਂਦੀ। ਹਾਂ ਬਿਲਕੁਲ। ਤਾਲੀਮ ਤੁਹਾਨੂੰ ਲਹਿਜਾ ਨਹੀਂ ਸਿਖਾਉਂਦੀ, ਅਲਫਾਜ਼ ਦਿੰਦੀ, ਲਹਿਜਾ ਤੁਹਾਡਾ ਆਪਣਾ ਹੁੰਦਾ। ये गलत है शराब की तारीफ कि इसका जहनों पे राज होता है, सिर्फ हिद्दत शराब देती है, बाकी अपना मिजाज होता है। सर बात ये भी गल साजी सही, लेकिन मैं गल की कि जी ਅਸੀਂ ਆਪਣੇ ਬੱਚਿਆਂ ਦੀ ਤਰਬੀਅਤ, ਉਦੋਂ ਬੱਚਿਆਂ ਦੀ ਤਰਬੀਅਤ ਆਪ ਅੱਲਾ ਵੱਲੋਂ ਵੀ ਹੁੰਦੀ, ਜਿਹੜੇ ਬੱਚਿਆਂ ਨੂੰ ਹਲਾਲ ਰਿਜ਼ਕ, ਅੱਛਾ ਸਾਫ ਸੁਥਰਾ ਹਲਾਲ ਰਿਜ਼ਕ ਜਿਹੜਾ ਜਿਸ ਬੱਚੇ 'ਚ ਹੋਏਗਾ ਨਾ, ਖਾਦਾ ਹੋਏਗਾ ਜਿੰਨੇ, ਉਹਦੇ ਅੰਦਰ ਅੱਲਾ ਨੇ ਕਿਰਦਾਰ ਦੀ ਵੀ ਸਾਰੀ ਪਰਵਰਿਸ਼, ਉਹਦੇ ਜ਼ਿਹਨ ਦੀ ਨਹੀਂ ਓਏ ਸਰ, ਨਹੀਂ ਹਲਾਲ ਹਰਾਮ ਦਾ ਕਨਸੈਪਟ ਹੈ ਜੇ। ਓਏ ਮੇਰੀ ਗੱਲ ਸੁਣ ਲੈ, ਉਹ ਫਰੀਦ ਯਾਰ ਖੁਦਾ ਦਾ ਨਾ, ਅਗਰ ਇਦਾਂ ਹੋਵੇ ਨਾ, ਤੇ ਫਿਰ ਅਗਰ ਇੱਕ ਬਾਪ ਹਰਾਮ ਕੋਂਦਾ ਤਾਂ ਉਹਦੀਆਂ ਨਸਲਾਂ ਤੱਕ ਹਰਾਮ ਹੀ ਕਮਾਉਣ, ਉਹਦੀ ਲਾਜ਼ ਫਿਰ ਕੋਈ ਚੰਗਾ। ਮੇਰਾ ਬਾਪ ਕਰਿਆਨੇ ਦਾ ਕੰਮ ਕਰਦਾ ਸੀ, ਉਹ ਮੁਲਵਟ ਇੱਕ ਮਿਸਾਲ ਕਰਦਾ ਸੀ, ਮੈਂ ਕਿਉਂ ਨਹੀਂ ਕਰਨ ਦਿਆ, ਮੈਂ ਕਿਉਂ ਨਹੀਂ ਕਰਨ? ਇਹ ਜੀ ਗੱਲ, ਹਰ ਬੰਦੇ ਦਾ ਉਹਨੇ ਆਪਣਾ ਦੇਣਾ, ਅੱਗੋਂ ਔਲਾਦ ਅੱਛੀ ਨਿਕਲ ਆਵੇ, ਉਹਦੀ ਮਤਲਬ ਇਨਸਾਨ ਅੱਛਾ ਨਿਕਲ ਆਉਂਦਾ। ਜਾਂ ਹੋ ਸਕਦਾ ਬਾਪ ਵੀ ਅੱਛਾ ਹੋਵੇ ਲੇਕਿਨ ਮਿਲਾਵਟ ਕਰ ਰਿਹਾ, ਜਾਂ ਝੂਠ ਬੋਲ ਕੇ ਸੌਦਾ ਵੇਚ ਰਿਹਾ, ਜਾਂ ਅੱਗੋਂ ਪੁੱਤਰ ਕਹਿੰਦਾ ਅੱਬਾ ਜੀ ਮੈਂ ਨਹੀਂ ਇਹ ਕੰਮ ਕਰਨਾ, ਮੈਂ ਨਹੀਂ ਕਰਨਾ। ਉਹ ਹੁੰਦਾ ਵਾ, ਬਹੁਤ ਸਾਰੇ ਲੋਕ ਨੇ ਐਸੇ ਜਿਨ੍ਹਾਂ ਦੇ ਬਾਪ
ਮਤਲਬ ਥੋੜਾ ਬਹੁਤ ਉਨੀਕੀ ਕਰਦੇ ਰਹੇ ਨੇ, ਵਿਹਲੇ ਫਿਰਦੇ ਰਹਿਣਾ, ਘਰ ਕਮਾਈ ਨਹੀਂ ਕਰਨੀ, ਬੱਚੇ ਅਗਰ ਕਹੋਗਾ ਨਹੀਂ ਭਾਈ ਅਸੀਂ ਨਹੀਂ ਕਰਦੇ। ਬਹੁਤ ਸਾਰੇ ਬਾਪ ਐਸੇ ਨੇ ਜਿਹੜੇ ਹਲਾਲ ਕਮਾਉਂਦੇ ਨੇ, ਅੱਗੋਂ ਬੱਚੇ 2 ਨੰਬਰ ਕੰਮ, ਇਹ ਫ੍ਰੀ ਤੈਨੂੰ ਛੱਡਦੇ ਆ ਲਾਈ ਲੱਗਾ ਲੀਆਂ ਗੱਲਾਂ। ਮੇਰਾ ਇੱਕ ਮਾਮਾ ਸੀ ਇੱਦਾਂ ਕਰਦੇ, ਦੂਜਾ ਇੱਥੇ ਹੁਣ ਕਿਸੇ ਦੀ ਲੱਤ 'ਚ ਰਕਸ਼ਾ ਵੱਜ ਜਾਏ, ਕਿਸੇ ਲੱਤ 'ਚ ਗੱਡੀ ਵੱਜ, ਉਹਦੀ ਲੱਤ ਟੁੱਟ ਜਾਏ, ਪਲੇਟਾਂ ਪੈ ਜਾਣ, ਉਹ ਹਰਾਮ ਕਮਾਉਂਦਾ। ਇਹਦਾ ਮਤਲਬ ਜੀ, ਮਤਲਬ ਉਹ ਬੱਚਿਆਂ ਨੂੰ ਹਰਾਮ ਖਵਾਉਂਦਾ ਜੀ, ਮਤਲਬ ਉਹਦੇ ਬੱਚੇ, ਉਹਦੇ ਜਿਹੜੇ ਆ ਉਹ ਔਲਾਦ ਸਹੀ ਨਹੀਂ ਨਿਕਲੀ, ਮਤਲਬ ਨਾਫਰਮਾਨ ਬੱਚੇ। ਤੇਰੇ ਪਲੇਟਾਂ ਪਈਆਂ ਵਾ ਆਪਣੀਆਂ ਸ਼ਕਲਾਂ ਤੇ ਨੂਰ ਉੱਡੇ ਵੇਖੋ, ਇੰਜ ਦੇ ਹੀ ਹੁੰਦੇ ਆ। ਓਏ ਆਪਣੇ ਉਹਨਾਂ ਬਿਲਡਿੰਗਾਂ ਮਹੱਲਾਂ ਤੇ ਨਾ ਵੇਖੋ, ਆਪਣੀਆਂ ਕਬਰਾਂ ਤੇ ਵੇਖੋ ਜਿੱਥੇ ਜਾਣਾ ਤੁਸੀਂ। ਓਏ ਪਾਗਲ ਹੈ। ਇਹਨੂੰ ਮਾਰ ਉਸਤਾਦ, ਸੂਤ ਤੇ ਪੈਸੇ ਲੈ ਲੈ ਜਿੰਨੇ ਚਾਹੀਦਾ ਹੀ, ਆਪਣਾ ਆਪ ਸਿੱਧਾ ਪੱਧਰਾ ਕਰਾ ਮੇਰਾ। ਯਾਰ ਉਹ ਨਹੀਂ ਮੈਂ ਕਰਦਾ, ਉਹ ਨਹੀਂ ਮੈਂ ਕਰਦਾ, ਕਰ ਲੈ ਉਹ ਨਹੀਂ ਮੈਂ ਕਰਦਾ ਯਾਰ, ਉਹ ਨਹੀਂ ਮੈਂ ਪ੍ਰੋਫੈਸਰ ਜਾਨਵਰ ਲੱਗਾ, ਓਏ ਉਹ ਨਹੀਂ ਮੈਂ ਕਰਦਾ, ਉਹ ਨਹੀਂ। ਓਏ ਹਰਾਮ ਕਮਾਉਣਾ ਸਹੀ ਆ, ਯਾਨੀ ਸੂਦ ਜਿਹੜਾ ਉਹ ਗਲਤ ਵਾ। ਤੁਸੀਂ ਬਣਾ ਲਓ ਹਰ ਵਕਤ ਲੋਨ ਹਾਂ ਉਹ ਚਾਹੀਦਾ ਕਹਿੰਦੇ ਹੀ। ਕਬਰਾਂ ਵਾਲ ਵੇਖੋ ਯਾਰ, ਹੁਣ ਕਬਰਾਂ ਭਾਈ ਮੈਂ ਤੁਹਾਨੂੰ ਦੱਸਦਾ ਤਰੀਕਾ। ਕਿਹੜਾ? ਉਸਤਾਦ ਜੀ ਉੱਥੋਂ ਨਾ ਕਿਤੋਂ ਮਾਰਕੀਟ 'ਚ ਕੱਪੜੇ 'ਚ ਜਾ, ਹਾਂ ਉੱਥੋਂ ਸਸਤੀ ਜੀ ਲੋਨ ਲੱਭ ਕੇ ਲਿਆ, ਲੋਨ ਨਹੀਂ ਹੁੰਦੀ ਪਾਉਣ ਵਾਲੀ, ਤੇ ਉੱਥੇ ਮਸ਼ਹੂਰੀ ਦੇ ਦੇ, ਉਹਨਾਂ ਕਹਾ ਜੀ ਲੋਨ ਲੈਣਾ ਜਿੰਨੇ ਆ ਜਾਓ, ਜਿਹੜਾ ਆਵੇ ਉਹਦੇ ਅੱਗੇ ਥਾਨ ਖੋਲਤਾ। ਹਾਂ ਸਹੀ ਗੱਲ ਆ, ਲੋਨ ਸਹੀ। ਯਾਰ ਮੇਰੀ ਗੱਲ ਸੁਣੋ, ਪਰੇਸ਼ਾਨ ਨਹੀਂ ਹੋਣਾ। ਮਿਰਜ਼ਾ ਕਰਿਆਨਾ ਸਟੋਰ ਤੇ ਆਓ, ਸ਼ਨਾਖਤੀ ਕਾਰਡ ਦੀ ਕਾਪੀ ਰੱਖੋ, ਜਿੰਨੇ ਮਰਜ਼ੀ ਪੈਸੇ ਉਸਤਾਦ ਕੋਲੋਂ ਸੂਦ ਤੇ ਲਓ। ਅੱਛਾ ਮੈਨੂੰ ਓਏ ਲੱਗਦਾ ਤੂੰ ਹਰਾਮ ਖੋਰਾ, ਸੂਦ ਤੇ ਵੀ ਪੈਸੇ ਦੇਣਾ ਅੱਲਾ ਰਹਿਮ ਕਰੇ। ਬਗੈਰ ਤਾਂ ਜਿਹੜਾ ਸੂਦ ਖਾਂਦਾ ਉਹ ਕਹਿੰਦਾ ਆਪਣੇ ਭਰਾ ਦੀਆਂ ਬੋਟੀਆਂ ਖਾਂਦਾ। ਖੁਦਾ ਦੀ ਕਸਮ ਮੈਂ ਨਹੀਂ ਸੂਦ ਦਿੰਦਾ ਨਹੀਂ ਨਾ ਨਹੀਂ, ਲੈਂਦਾ। ਉਹ ਚੁਗਲਖੋਰ ਦੇ। ਆਹੋ ਕੋਈ ਇਦਾਂ ਦਾ ਹੁੰਦਾ ਸਾਹਿਬ, ਜਿਹੜਾ ਕਹਿੰਦੇ ਤਾਸ਼ ਵੰਡਦਾ ਨਾ, ਉਹ ਆਪਣੇ ਭਰਾ ਦੀਆਂ ਬੋਟੀਆਂ ਵੰਡਦਾ, ਇਦਾਂ ਦਾ ਕੁਛ ਹੈ। ਜਿਹੜਾ ਵੀ ਇਹ ਭਾਈ ਅਸੀਂ ਨਹੀਂ ਕਰਦੇ ਜਿਹੜੀਆਂ ਉਹ ਤੇ ਦੀਨੀ ਇਸਲਾਮੀ ਗੱਲਾਂ ਨਾ, ਇਹ ਜੋ ਸੂਦ ਦਾ ਉਸਤਾਦ ਜੀ ਜਿਹੜਾ ਇਹ ਹਰਾਮ ਦਾ, ਇਹਨਾਂ ਦੇ ਪੇਟਾਂ ਦੇ ਵੇਖੋ ਅਸਰ, ਉਧਰ ਵੇਖੋ ਕੀ ਆ। ਖਾਂਦੇ ਪੀਂਦੇ ਘਰ ਦੇ ਨੇ ਉਸਤਾਦ। ਇੱਕ ਮਿੰਟ ਕੀ ਹੋਇਆ? ਓਹੋ ਉੱਤਰ ਤੇ ਅੱਲਾ ਖੈਰ, ਅਰੇ ਛੱਡ ਕੇ ਬੈਠੋ, ਕੋਈ ਗੱਲ ਨਹੀਂ, ਸਾਹ ਉਹ ਗੱਲ ਨਾ ਗਲਤ ਕਰੇ, ਉਹ ਬੈਠੋ ਯਾਰ, ਉਹਨਾਂ ਨੇ ਸਾਹ ਘੁੱਟ ਲੈਣੇ ਉਹਦੇ। ਹਰ ਬੰਦੇ ਦਾ ਉਸੇ ਵਜ੍ਹਾ ਤੋਂ ਨਹੀਂ ਵਧਿਆ ਹੁੰਦਾ, ਕਈਆਂ ਦਾ ਬਦ ਹਜ਼ਮੀ ਦੀ ਵਜ੍ਹਾ ਤੋਂ ਵੀ ਵੱਧ ਜਾਂਦਾ। ਨਹੀਂ, ਉਹਨਾਂ ਨੇ ਸਾਹ ਘੁੱਟ ਲੈਂਦੇ ਨੇ ਮਹਿਫਲਾਂ 'ਚ ਬੈਠੇ ਹੋਏ। ਫੋਟੋ ਸਹੀ ਗੱਲ। ਓਏ ਉਹਨਾਂ ਦੇ ਓਏ ਸੂਦ ਵਾਲਾ ਢਿੱਡ ਤੇ ਦੂਰੋਂ ਹੀ ਪਛਾਣਿਆ ਜਾਂਦਾ ਵਾ। ਸਹੀ ਗੱਲ ਆ, ਸਹੀ ਗੱਲ। ਉਹਦਾ ਕਦੋਂ ਨਿਕਲੇ? ਅੱਛਾ ਜੀ ਨਾਜ਼ਰੀਨ, ਇੱਕ ਆਖਰੀ ਗੱਲ ਇਹ ਹੈ ਕਿ ਸਭ ਤੋਂ ਪਹਿਲੇ ਤੁਸੀਂ ਜਿੰਨੇ ਸਾਡੇ ਓਵਰਸੀਜ਼ ਬੈਠੇ ਨੇ, ਤੁਹਾਨੂੰ ਪਤਾ ਮੇਰੇ ਸ਼ੋਆਂ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ, ਬਹੁਤ ਸਾਰੇ ਬੰਦਿਆਂ ਨੂੰ ਮੈਂ ਕਿਹਾ ਵੀ ਆ, ਬਹੁਤ ਸਾਰੇ ਗਵਾਹ ਵੀ ਹੋਣਗੇ ਕਿ ਮੈਨੂੰ ਜਦੋਂ ਕੋਈ ਮੈਸੇਜ ਆਵੇ ਜਾਂ ਕੋਈ ਈਮੇਲ ਆਵੇ ਤੇ ਮੈਂ 2 ਲੋਕਾਂ ਦਾ ਰਿਪਲਾਈ ਲਾਜ਼ਮੀ ਕਰਦਾ, ਇੱਕ ਫੀਮੇਲ ਦਾ, ਕੋਈ ਵੀ ਫੀਮੇਲ ਹੋਵੇ, ਇੱਕ ਓਵਰਸੀਜ਼ ਦਾ। ਇਹਨਾਂ ਦੋਵਾਂ ਦੀ ਵਜ੍ਹਾ ਇਹ ਹੈ ਕਿ ਇਹਨਾਂ ਦੋਵਾਂ ਦੇ ਵਿੱਚ ਨਾ 90% ਬਦਤਮੀਜ਼ੀ ਨਹੀਂ ਹੁੰਦੀ ਇਹਨਾਂ ਦੀ ਗੱਲ ਦੇ ਵਿੱਚ, ਇਹਨਾਂ ਦੋਵਾਂ ਦੀ। ਮਤਲਬ ਇੱਕ ਫੀਮੇਲ ਆ, ਉਹਦੇ ਨਾਲ ਤੁਸੀਂ ਗੱਲ ਕਰਦੇ ਹੋ, ਤੁਹਾਡਾ ਕੀ ਬਦਤਮੀਜ਼ੀ ਨਾਲ ਉਹਨੇ ਉਹ ਇਹ ਕਹਿਣਾ, ਮਤਲਬ ਇੱਕ ਕੁਦਰਤੀ ਗੱਲ। ਓਵਰਸੀਜ਼ ਵੀ, ਬਾਕੀ ਵੀ ਸਾਰੇ ਮੇਰੇ ਭਰਾ ਇਦਾਂ ਹੀ ਨੇ, ਮਤਲਬ ਠੀਕ ਨੇ, ਲੇਕਿਨ ਵਿੱਚ ਕੁਛ ਮੇਲਾਂ ਕੋਈ ਗੱਲਬਾਤ ਆ ਜਾਂਦੀ, ਵਿੱਚ ਸਾਰੇ ਮਿਕਸ ਹੁੰਦੇ ਚੱਲਦੇ। ਲੇਕਿਨ ਓਵਰਸੀਜ਼ ਸਾਡੇ ਜਿੰਦ ਜਾਨ, ਸਾਨੂੰ ਵੇਖਿਆ ਹੀ ਜ਼ਿਆਦਾ ਓਵਰਸੀਜ਼ ਜਾਂਦਾ, ਔਰ ਓਵਰਸੀਜ਼ ਵੀ ਪਾਕਿਸਤਾਨੀ ਨੇ, ਸਾਡੇ ਇੰਡੀਅਨ ਨੇ, ਪਾਕਿਸਤਾਨੀ ਨੇ, ਠੀਕ ਆ, ਯਾਨੀ ਕੋਈ ਬਾਹਰ ਦੀ ਮਖਲੂਕ ਨਹੀਂ ਗਈ, ਠੀਕ, ਆਪਣੇ ਨੇ, ਸਾਡੇ ਆਪਣੇ ਨੇ। ਜਿੱਦਾਂ ਯਾਰ ਮੇਰਾ ਸਕਾ ਭਰਾ ਬਾਹਰ ਚਲਾ ਗਿਆ ਤਾਂ ਓਵਰਸੀਜ਼ ਹੀ ਹੈ ਨਾ, ਠੀਕ ਆ, ਇਹਦਾ ਵੀ ਚਲਾ ਗਿਆ ਤਾਂ ਓਵਰਸੀਜ਼ ਹੀ ਹੈ ਨਾ, ਤੇ ਰਿਸ਼ਤੇਦਾਰ ਆ, ਕੋਈ ਸਾਡੇ ਪਾਕਿਸਤਾਨੀ ਆ, ਮਹੱਲੇਦਾਰ ਆ, ਫੈਸਲਾਬਾਦ ਦਾ ਵਾ, ਬਹੁਤ ਸਾਰੇ ਫੈਸਲਾਬਾਦ ਦੇ ਲੋਕ ਨੇ, ਜਾਨੀ ਭਾਈ ਅਸੀਂ ਫੈਸਲਾਬਾਦ ਦੇ ਆ, ਓਵਰਸੀਜ਼ ਨੇ ਸਾਡੇ ਸ਼ਹਿਰ ਦੇ। ਮੈਂ ਲਾਹੌਰ ਦਾ ਇੱਕ ਮਿਸਾਲ ਆ, ਤੇ ਓਵਰਸੀਜ਼ ਮਤਲਬ ਓਵਰਸੀਜ਼ ਦਾ ਬਾਹਰ ਬੈਠਿਆਂ ਵੀ ਉਹਨਾਂ ਦਾ ਪਾਕਿਸਤਾਨ 1 ਕਰੋੜ ਤੋਂ ਜ਼ਿਆਦਾ ਨੇ, ਤੇ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਪਾਕਿਸਤਾਨ ਫਾਈਨੈਂਸ਼ੀਅਲੀ ਤੌਰ ਤੇ ਵੀ ਸਪੋਰਟ ਕਰਦੇ ਨੇ। ਮਤਲਬ ਤੁਸੀਂ ਅਗਰ $10,000 ਆਪਣੇ ਘਰ ਭੇਜ ਦਿਓ ਪਾਕਿਸਤਾਨ 'ਚ, ਤੇ ਤੁਸੀਂ ਘਰ ਦਾ ਤੇ ਭੇਜ ਦਿਓ, ਲੇਕਿਨ ਜਿਹੜੀ ਤੁਸੀਂ ਟ੍ਰਾਂਜੈਕਸ਼ਨ ਕਰਦੇ ਹੋ, ਇਹਦਾ ਮੁਲਕੀ ਲੈਵਲ ਤੇ ਵੀ ਫਾਇਦਾ ਹੁੰਦਾ, ਠੀਕ ਹੈ ਨਾ। 1 ਕਰੋੜ ਬੰਦਾ ਅਗਰ ਮਹੀਨੇ ਦਾ $1,000 ਹੀ ਭੇਜੇ, ਠੀਕ ਹੈ ਨਾ, ਤੂੰ ਭੇਜਦੇ ਨੇ ਲੋਕ, ਬਹੁਤ ਭੇਜਦੇ ਨੇ, ਤੇ ਉਹ ਜਿਉਂ ਆਏਗਾ ਤਿਉਂ ਸਾਡੀ ਇਕਨੋਮੀ ਜਿਹੜੀ ਅੱਛੀ ਹੁੰਦੀ। ਇਸ ਤੋਂ ਮੈਨੂੰ ਇਹ ਵੀ ਪਤਾ ਵਾ ਕਿ ਇੱਥੇ ਰਹਿਣ ਵਾਲੇ ਜਿਹੜੇ ਪਾਕਿਸਤਾਨੀ ਨੇ, ਉਹਨਾਂ ਨਾਲੋਂ ਜ਼ਿਆਦਾ ਉਹ ਪਾਕਿਸਤਾਨ ਨਾਲ ਮੁਹੱਬਤ ਕਰਦੇ ਨੇ, ਉਹ ਵੀ ਪਾਕਿਸਤਾਨੀ, ਉਹਦੀ ਵਜ੍ਹਾ ਕੋਈ ਵਤਨ ਤੋਂ ਦੂਰ ਹੋ ਗਏ, ਇਸ ਤੋਂ ਉਹ ਜ਼ਿਆਦਾ ਮਿਸ ਕਰਦੇ ਨੇ ਪਾਕਿਸਤਾਨ ਨੂੰ। ਦੂਰ ਹੋ ਗਏ ਨਾ, ਜਿਹੜੀ ਚੀਜ਼ ਦੂਰ ਹੁੰਦੀ ਇਹਨਾਂ ਦੀ ਅਹਿਮੀਅਤ ਜ਼ਿਆਦਾ ਹੋ ਜਾਂਦੀ। ਇਸ ਤੋਂ ਸਾਡੇ ਨਾਲੋਂ ਉਹ ਜ਼ਿਆਦਾ ਪਾਕਿਸਤਾਨ ਨੂੰ ਤਰਸਦੇ ਨੇ, ਜਾਣ ਤੇ ਸੋਚਦੇ ਨੇ। ਰਿਸ਼ਤੇਦਾਰੀਆਂ ਬਹੁਤ ਸਾਰੇ, ਕਈਆਂ ਦੇ ਮਾਂ-ਬਾਪ ਫੌਤ ਹੋ ਗਏ ਨੇ, ਉਹ ਵਿਚਾਰੇ ਨਹੀਂ ਆ ਸਕੇ, ਭੈਣ ਫੌਤ ਹੋ ਗਈ, ਭਰਾ ਫੌਤ ਹੋ ਗਿਆ, ਬੀਵੀ ਫੌਤ ਹੋ ਗਈ, ਵਾਲਦ ਫੌਤ ਹੋ ਗਿਆ, ਚਾਚਾ ਮਾਮਾ ਦੋਸਤ, ਉਹਦੀ ਮਾਂ,
ਨਹੀਂ ਆ ਸਕਦੇ ਵਿਚਾਰੇ, ਸ਼ਾਦੀਆਂ ਮਿਸ ਹੋ ਜਾਂਦੀਆਂ, ਸ਼ਾਦੀਆਂ ਮਿਸ ਹੋ ਜਾਂਦੀਆਂ। ਕਿਸ ਤਰ੍ਹਾਂ ਉਹ ਟਾਈਮ, ਯਾਨੀ ਇੱਕ ਮੈਨੂੰ ਪਤਾ ਹੋਵੇ, ਲਾਈਕ ਮੈਂ ਆਪਣੀ ਮਿਸਾਲ ਦੇ ਦਿੰਦਾ ਯਾਰ, ਮੈਨੂੰ ਪਤਾ ਹੋਵੇ ਕਿ ਮੈਂ ਅਮਰੀਕਾ ਬੈਠਾ, ਮੈਨੂੰ ਪਤਾ ਮੇਰੇ ਵਾਲਦ ਸਾਹਿਬ ਡੈਥ ਹੋ ਗਈ, ਸਵੇਰ ਦੇ 8 ਵਜੇ ਡੈਥ ਹੋ ਗਈ, ਮੈਂ ਉੱਥੇ ਤੜਫ ਰਿਹਾ, ਫੋਨ ਕਰ ਰਿਹਾ, ਰੋ ਰਿਹਾ, ਕੁਛ ਨਹੀਂ, ਮੈਂ ਕਿਸੇ ਨੂੰ ਗਲੇ ਨਹੀਂ ਮਿਲ ਸਕਦਾ, ਮੈਂ ਮਾਂ ਨੂੰ ਨਹੀਂ ਜੱਫੀ ਪਾ ਕੇ ਰੋ ਸਕਦਾ, ਭੈਣਾਂ ਨਾਲ ਨਹੀਂ, ਮੈਂ ਬੈਠਾ ਪਹਿਲੇ ਇਹ ਤਕਲੀਫ। ਉਸ ਤੋਂ ਬਾਅਦ ਮੈਨੂੰ ਪਤਾ ਵਾ ਕਿ 8 ਵਜੇ ਨੇ ਨਾ, ਅਤੇ ਸ਼ਾਮ ਨੂੰ 4 ਵਜੇ ਮੇਰੇ ਪਿਓ ਦਾ ਜਨਾਜ਼ਾ ਵਾ, ਅਤੇ ਹੁਣ ਮੈਨੂੰ ਪਤਾ ਵਾ ਕਿ ਇੱਥੇ ਭਾਵੇਂ 12 ਵਜੇ ਨੇ, ਇੱਥੇ ਦਿਨ ਦੇ 4 ਵਜੇ ਨੇ, ਉੱਥੇ ਸ਼ਾਮ ਦੇ 4 ਵਜੇ ਨੇ, ਉੱਧਰੋਂ 4 ਵਜੇ ਮੇਰੇ ਪਿਓ ਦਾ ਜਨਾਜ਼ਾ ਵਾ, ਗੈਰ ਕੰਧਾ ਦੇ ਰਹੇ ਨੇ, ਅਤੇ ਮੈਂ ਪੂਰਾ ਉਹ ਜਨਾਜ਼ਾ ਮੈਂ ਇੱਥੇ ਬੈਠਾ, ਮੈਂ ਨਾ ਕੰਧਾ ਦੇ ਸਕਦਾ ਨਾ ਚਿਹਰਾ, ਮੋਬਾਇਲਾਂ ਮਬੂਲਾਂ 'ਤੇ ਵੇਖਣਾ, ਲੇਕਿਨ ਉਹ ਕੋਈ ਏਡੀ ਤਸੱਲੀ ਨਹੀਂ ਹੁੰਦੀ ਕਿ ਵੀ ਤੁਸੀਂ ਮੋਬਾਇਲ 'ਤੇ ਵੇਖ ਲਓ। ਉਹ ਉਹਨਾਂ ਦਾ ਜਿਹੜਾ ਕੀ ਕੁਰਬ ਕਹਿੰਦੇ ਆ, ਉਹ ਕੁਰਬ ਉਹਨਾਂ ਦਾ ਜਿਹੜਾ ਨਾ ਪਾਕਿਸਤਾਨ ਲਈ ਉਹ ਕਿੰਨਾ ਪਿਆਰ ਕਰਦੇ ਹੋਣਗੇ। ਉਹ ਸੈਂਸਿਟਿਵ ਵੀ ਜ਼ਿਆਦਾ ਹੋ ਜਾਂਦੇ ਨੇ, ਫਿਰ ਉਹ ਲੋਕ ਸੈਂਸਿਟਿਵ ਵੀ ਜ਼ਿਆਦਾ ਹੋ ਜਾਂਦੇ ਨੇ, ਪਾਕਿਸਤਾਨ ਦੇ ਮਤਲਬ ਗੱਲ ਨਹੀਂ ਸੁਣਦੇ, ਜਜ਼ਬਾਤੀ ਜ਼ਿਆਦਾ ਹੋ ਜਾਂਦੇ ਨੇ, ਕਿਉਂਕਿ ਮੁਹੱਬਤ ਵੱਧ ਜਾਂਦੀ ਨਾ ਉਹਨਾਂ ਦੀ, ਅਤੇ ਜਜ਼ਬਾਤੀ ਜਿੰਨੀ ਮੁਹੱਬਤ ਜ਼ਿਆਦਾ ਹੋਏਗੀ ਉਨੀ ਅਗਲੇ ਦੀ ਗੱਲ ਤੋਂ ਜਾਂ ਤੁਹਾਨੂੰ ਖੁਸ਼ੀ ਗਮੀ ਵੀ ਫੀਲ ਹੋਏਗੀ। ਸਾਡੇ ਇੱਕ ਯਾਰ, ਮੇਰਾ ਭਰਾ, ਮੇਰਾ ਦੋਸਤ ਜਿਹਦਾ ਨਾਂ ਕੈਸਰ ਪੀ ਹੈ, ਉਹਨੇ ਕੁਝ ਦਿਨ ਪਹਿਲੇ ਮੁਜ਼ਾਕਰਾਤ ਸ਼ੋਅ ਦੇ ਵਿੱਚ ਉਹਨੇ ਤੇ ਇੱਕ ਉਹ ਮੈਡਮ ਸੀ, ਮੈਡਮ ਦਾ ਮੈਨੂੰ ਨਹੀਂ ਪਤਾ ਨਾਮ, ਮੈਂ ਉਹਨਾਂ ਨੂੰ ਜਾਣਦਾ ਨਾਮ, ਮੈਨੂੰ ਮੇਰੇ ਯਾਰ ਦਾ ਪਤਾ ਹੈ, ਉਹ ਕੈਸਰ ਪੀਆ ਸੀ, ਉਹਨਾਂ ਨੇ ਇੱਕ ਗੱਲ ਕੀਤੀ, ਕੈਸਰ ਨੇ ਉਹਦੀ ਦੂਸਰ ਕਰਤੀ ਅਤੇ ਉਹ ਗਲਤ ਕੀਤਾ। ਬਿਲਕੁਲ ਤੁਸੀਂ ਇਹ ਨਹੀਂ ਸਮਝਣਾ ਕਿ ਮੈਂ ਕੋਈ ਉਹਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕਰਾਂ, ਨਹੀਂ, ਉਹਨੇ ਗਲਤ ਕੀਤਾ, ਓਵਰਸੀਜ਼ ਦਾ ਦਿਲ ਦੁਖਿਆ ਜਿਹੜੀ ਉਹਨੇ ਗੱਲ ਕੀਤੀ। ਲੇਕਿਨ ਮੈਂ ਇੱਕ ਚੀਜ਼ ਗਰੰਟੀ ਨਾਲ ਕਹਿ ਸਕਦਾ, ਕਿਉਂਕਿ ਮੈਂ ਵੀ ਉਸੇ ਫੀਲਡ 'ਚ, ਉਹਨੂੰ ਮਤਲਬ ਬਹੁਤ ਤੁਹਾਡਾ ਹੱਕ ਬਣਦਾ ਉਹਦੇ 'ਤੇ ਗੁੱਸਾ ਕਰਨ ਦਾ, ਦਿਲ ਦੁਖਦਾ ਹੈ, ਉਹਦਾ ਰਿਐਕਸ਼ਨ ਆਉਂਦਾ ਹੈ, ਉਹਨੂੰ ਰਿਐਕਟ ਕੀਤਾ ਗਿਆ, ਲੋਕਾਂ ਨੇ ਵੀਡੀਓਜ਼ ਬਣਾ ਕੇ ਭਰਿਆ ਪਿਆ ਫੇਸਬੁੱਕ, ਫਿਰ ਉਹਨੇ ਮਾਫੀ ਵੀ ਮੰਗੀ ਹੱਥ ਜੋੜ ਕੇ ਕਿ ਜੀ ਮੈਨੂੰ ਮਾਫੀ ਕਰ। ਅੱਛਾ, ਮੈਂ ਸਿਰਫ ਇੰਨਾ ਕਹਾਂਗਾ ਕਿ ਉਹਨੂੰ ਮਾਫ ਕਰ ਦਿਓ, ਬਸ। ਮੈਂ ਨਹੀਂ ਕਹਾਂਗਾ ਕਿ ਉਹਨੇ ਚੰਗਾ ਕੀਤਾ, ਉਹਨੇ ਇਸ ਤਰ੍ਹਾਂ ਕੀਤਾ। ਉਹ ਮੈਂ ਜਿਹੜੀ ਬੀਬੀ ਸੀ ਨਾ ਨਾਲ, ਉਹਦਾ ਮੈਂ ਇੱਕ ਇੰਟਰਵਿਊ ਦੇਖ ਰਿਹਾ, ਉਹਨੇ ਕਿਹਾ ਅਸਲ में लोग बात का मतलब नहीं समझ, ਇਹ ਕੋਈ ਮਾਫੀ ਵਾਲਾ ਕੰਮ ਨਹੀਂ ਹੁੰਦਾ। ਜਦੋਂ ਤੁਸੀਂ ਮਾਫੀ ਮੰਗਣੀ ਨਾ, ਫਿਰ ਮਾਫੀ ਮੰਗਣੀ, ਫਿਰ ਇਹ ਤਾਂ ਚੇਂਜ ਨਹੀਂ ਹੁੰਦਾ ਕਿ ਅਸਲ में ना माफ़ी दिल दुखा है तो मैं थोड़ा माफ़ी चाहती हूँ, लेकिन ये भी मसला है कि लोग बात को समझे नहीं। ਇਹ ਕਿਹੜੀ ਮਾਫੀ ਹੈ? ਸਹੀ ਗੱਲ, ਇਹ ਮਾਫੀ ਤਾਂ ਨਹੀਂ, ਇਹ ਤੇ ਫਿਰ ਸਾਫ਼ ਗੱਲ ਹੈ ਕਿ ਤੁਸੀਂ ਮਾਫੀ ਮੰਗ ਰਹੇ ਹੋ ਪ੍ਰੈਸ਼ਰ 'ਚ ਆ ਕੇ ਕਿ ਮੰਗਣੀ ਪੈਣੀ ਆ, ਲੇਕਿਨ ਅੰਦਰ ਤੁਸੀਂ ਆਪਣੇ ਮੌਕਫ ਤੇ ਡਟੇ ਹੋ, ਸਹੀ ਗੱਲ, ਔਰ ਉਹ ਤੁਸੀਂ ਬਿਆਨ ਕਰਨਾ ਚਾਹ ਰਹੇ ਹੋ, ਤੁਸੀਂ ਆਪਣਾ ਮੌਕਫ ਛੱਡ ਦਿਓ। ਕੈਸਰ ਪੀਆ ਨੇ ਮਾਫੀ ਮੰਗੀ, ਉਹਨੂੰ ਸਿੱਧਾ ਠਾ ਕਰਕੇ ਉਹਨੇ ਕਿਹਾ ਭਾਈ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਅੱਲਾ ਵਾਸਤੇ ਮਾਫ ਕਰ ਦੇ। ਉਹ ਬੀਬੀ ਜਿਹੜੀ, ਉਹਦਾ ਮੈਂ ਦੇਖਿਆ ਇੰਟਰਵਿਊ, ਉਹਨੇ ਕਿਹਾ ਕਿ ਅਸਲ में पीछे और मकसद था, मैंने इसलिए कहा, इसलिए उसलिए नहीं। ਅੱਛਾ, ਉਹ ਹੁਣ ਮੇਰੀ ਉਹਦੇ ਨਾਲ ਗੱਲ ਹੋਈ ਹੈ, ਉਹਦੇ ਨਾਲ ਯਾਰ ਉਹ ਸੱਚੀ ਮੁੱਚੀ ਭਾਈ ਰੋਇਆ ਉਹ ਕੈਸਰ ਪੀਆ, ਔਰ ਉਹਨੇ ਕਿਹਾ ਮੈਂ ਉਨੀ ਦੇਰ ਤੱਕ ਚੈਨਲ ਤੇ ਕਿਹਾ ਸਾਰੇ, ਜਿੰਨੀ ਦੇਰ ਤੱਕ ਮੈਨੂੰ ਮਾਫੀ ਮਿਲਦੀ ਨਹੀਂ ਜੀ। ਅੱਛਾ, ਪਤਾ ਕੀ ਗੱਲ ਹੈ, ਮੈਂ ਤੁਹਾਨੂੰ ਦੱਸਾਂ ਯਾਰ, ਮੇਰੀ ਉਹ ਜਿੱਦਾਂ ਮੈਂ ਤੁਹਾਡੇ ਨਾਲ ਪਿਆਰ ਕਰਦਾ ਨਾ, ਤੁਸੀਂ ਓਵਰਸੀਜ਼ ਹੋ, ਸਾਡੇ ਆਪਣੇ ਹੋ, ਇਵੇਂ ਹੀ ਉਹ ਕਰਦਾ ਹੈ। ਲੇਕਿਨ ਕਾਮੇਡੀ ਇੱਕ ਸਿਲਸਿਲਾ ਐਸਾ ਵਾ ਕਿ ਯਾਰ ਇਹਦੇ ਵਿੱਚ ਨਾ ਸਿਰਫ ਅਲਫਾਜ਼ ਨਿਕਲਦੇ ਨੇ ਮੂੰਹ, ਉਹਦੇ ਪਿੱਛੇ ਉਹਦੇ ਦਿਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਮੈਂ ਇਸ ਚੀਜ਼ ਦਾ ਮਤਲਬ ਕਹਿ ਲਓ ਕਿ ਮੈਂ ਗਰੰਟੀ ਦੇ ਨਾਲ ਕਹਿਣਾ, ਉਹਦੇ ਦਿਲ ਦੇ ਵਿੱਚ ਤੁਹਾਡੇ ਮੁਤਲਕ ਐਸੀ ਕੋਈ ਗੱਲ ਨਹੀਂ ਸੀ। ਲਿਹਾਜ਼ਾ ਤੁਸੀਂ ਵੱਡੇ ਹੋ, ਤੁਸੀਂ ਹਮੇਸ਼ਾ ਵੱਡੇਪਨ ਦਾ ਤੁਸੀਂ ਮੁਜ਼ਾਹਰਾ ਕੀਤਾ ਓਵਰਸੀਜ਼ ਨੇ, ਹਮੇਸ਼ਾ। ਅਗਰ ਇੱਥੇ ਮੁਸੀਬਤ ਆਈ ਹੈ, ਸਾਡੇ ਪਾਕਿਸਤਾਨ 'ਚ ਕੋਈ ਸਲਾਬ ਆ ਗਿਆ, ਕੋਈ ਚੀਜ਼, ਜਿੰਨਾ ਤੁਸੀਂ ਵੱਡੇਪਨ ਦਾ ਮੁਜ਼ਾਹਰਾ ਕੀਤਾ ਪਾਕਿਸਤਾਨ 'ਚ ਰਹਿਣ ਵਾਲਿਆਂ ਨੇ ਨਹੀਂ ਉਹਨਾਂ ਕੀਤਾ, ਠੀਕ ਹੈ ਨਾ। ਤੁਸੀਂ ਰਾਤ ਦਿਨ ਮਿਹਨਤ, ਯਾਰ ਕੁੱਤੇ ਨਵਾਉਂਦੇ ਜੀ, ਲੈਟਰੀਨਾਂ ਧੋਂਦੇ ਜੀ, ਫਲਾਂ ਕਰਦੇ ਜੀ, ਢੀਂਗ ਕਰਦੇ ਜੀ। ਯਾਰ ਮੈਨੂੰ ਇਹ ਦੱਸੋ, ਮੈਂ ਦੇਖਿਆ, ਮੈਂ ਦੁਬਈ ਗਿਆ, ਮੈਂ ਦੇਖਿਆ ਕਿ ਸਵੇਰ ਮੈਂ ਉਸਮਾਨ ਟੀਪੂ ਦੇ ਹੁੰਦਾ ਸੀ ਨਾ ਕਮਰੇ 'ਚ, ਸਵੇਰ ਅਸੀਂ ਕਿਤੇ ਦੇਖਣਾ ਨਾ, ਤੇ ਇੱਕ ਬੰਦੇ ਨੇ ਨਾ ਇੱਕ ਕੁੱਤਾ ਲੈ ਕੇ ਆਉਣਾ ਅੰਦਰੋਂ, ਉਹਨੇ ਉਹਨੂੰ ਫਰਾਉਣਾ, ਉਹਨੇ ਨਵਾਉਂਦਾ ਵੀ ਹੋਏਗਾ ਜ਼ਾਹਰੀ ਪਤਾ, ਕਿਉਂਕਿ ਉਹਦੀ ਉਹ ਕਰ ਰਿਹਾ ਸੀ, ਉਹ ਕੀ ਉਹਨੂੰ ਕੇਅਰ ਆ, ਉਹ ਕੇਅਰ, ਉਹਨੇ ਫਰਾ ਕੇ ਲਾਉਣਾ। ਮੈਂ ਕਿਹਾ ਯਾਰ ਉਸਤਾਦ ਕੈਸਾ ਕੁੱਤਾ? ਕਹਿੰਦਾ ਭਾਈ ਇਹਦਾ ਨਹੀਂ ਹੈਗਾ, ਇਹਦੇ ਮਾਲਕ ਬਾਹਰ ਨੇ, ਗੋਰੇ ਨੇ, 4 ਕੁੱਤੇ ਦੁਬਈ ਉਹਨਾਂ ਨੇ ਰੱਖੇ ਨੇ, ਤੇ ਇਹ ਉੱਪਰ ਉਹਨਾਂ ਨੇ ਬੰਦਾ ਰੱਖਿਆ। ਅੱਛਾ, ਹੁਣ ਉਹ ਬੰਦਾ ਇੰਡੀਅਨ ਸੀ, ਠੀਕ ਹੈ ਜੀ। ਉਹ ਇੱਕ ਕੁੱਤਾ ਲੈ ਕੇ ਜਾਂਦਾ ਸੀ, ਅੱਧਾ ਪੌਣਾ ਘੰਟਾ ਉਹਨੂੰ ਘੁਮਾਉਂਦਾ ਫਿਰਾਉਂਦਾ ਸੀ, ਨਿਜ਼ਾਮ ਕਰਕੇ ਛੱਡ ਕੇ ਫਿਰ ਦੂਜਾ ਲੈ ਕੇ ਆਉਂਦਾ, 4 ਕੁੱਤੇ ਨਵਾਉਂਦਾ ਸੀ। ਅੱਛਾ, ਹੁਣ ਮੈਂ ਵੀ ਉੱਥੇ ਸਵੇਰੇ, ਯਾਰ ਅਸੀਂ ਇਹ ਗੱਲ ਸੁਣੀ ਦੀ ਹੁੰਦੀ ਸੀ, ਉੱਥੇ ਜਾ ਕੇ ਅੰਗਰੇਜ਼ਾਂ ਦੇ ਕੁੱਤੇ ਨਵਾਉਂਦੇ ਨੇ, ਤੇ ਮੈਂ ਕਿਹਾ ਯਾਰ ਮੈਂ ਜੱਖੀ ਦੇਖ ਰਿਹਾ। ਲੇਕਿਨ ਸਰ ਗੱਲ ਇਹ ਹੈ ਕਿ ਮੈਂ ਅੱਗੇ ਵੀ ਕਈ ਵਾਰੀ ਕਹਿੰਦਾ, ਜਿਹੜਾ ਕੁੱਤਾ ਨਵਾਉਣਾ, ਕੁੱਤੇ ਨੂੰ ਐਵੇਂ ਕੁੱਤਾ 2.5 ਕਰੋੜ ਰੁਪਏ ਦਾ, ਇੱਥੇ ਮੈਂ ਹੁਣ ਕੀ ਤੁਹਾਨੂੰ ਦੱਸਾਂ ਵੀ ਮਹਿੰਗਾ ਕੁੱਤਾ ਹੁੰਦਾ ਕਿ ਕੋਈ ਹੋਰ ਹੁੰਦਾ, ਸਸਤੇ ਮਹਿੰਗੇ ਦਾ ਗੱਲ। ਬਹਰਹਾਲ ਇਹ ਹੈ ਕਿ ਕੋਈ ਇਹਦੇ 'ਚ ਹਰਜ ਨਹੀਂ, ਕੋਈ ਐਸੀ ਗੱਲਬਾਤ ਨਹੀਂ ਸਾਡੇ ਪਾਕਿਸਤਾਨ ਦੇ ਵਿੱਚ। ਯਾਰ ਆਹ ਦੇਖੋ,
ਆ ਦੇਖੋ ਲੈਟਰੀਨ ਦੇ ਵਿੱਚ ਮੂੰਹ ਵਾੜ ਕੇ ਉਹਨੂੰ ਸਾਫ਼ ਕਰ ਰਿਹਾ ਹੁੰਦਾ ਓਏ ਉਸਤਾਦ ਜੀ ਯਾਰ ਉਹ ਯਾਰ ਫਰੀਦ ਤੇ ਗੱਲ ਉਹ ਕਰਨਾ ਮਿਹਨਤ ਚ ਕੀ ਮਿਹਣਾ ਵਾ ਮਿਹਨਤ ਚ ਮਿਹਣਾ ਵਾ ਕੋਈ ਔਰ ਆਪਣਾ ਕਰ ਰਹੇ ਨਾ ਆਪਣਾ ਕਰ ਯਾਰ ਮੇਰੀ ਮਜ਼ਦੂਰੀ ਹੈ ਨਾ। ਪਹਿਲੇ ਤੇ ਗੱਲ ਆ ਸਰ ਜੀ ਕੁੱਤੇ ਨਵਾਓ ਲੈਟਰੀਨਾਂ ਧੋਵੋ ਸੜਕਾਂ ਸਾਫ਼ ਕਰੋ ਉਹਨਾਂ ਦਾ ਗੰਦ ਚੁੱਕੋ। ਸਰ ਤੁਸੀਂ ਹੱਕ ਹਲਾਲ ਦੀ ਕਮਾ ਰਹੇ ਹਰਾਮ ਨਹੀਂ ਕਮਾ ਰਹੇ ਸਹੀ ਬਾਤ ਹੱਕ ਹਲਾਲ ਦੀ ਕਮਾ ਰਹੇ ਡੀਲ ਕੀਤੀ ਹੈ ਤੁਸੀਂ ਕਹੇ ਠੀਕ ਆ ਮੰਨਿਆ ਵਾ ਕਿ ਭਾਈਆਂ ਕਰਨਾ ਹੈ ਕਿਹਦੇ ਵਾਸਤੇ ਕਰਦੇ ਨੇ ਚਲੋ ਮੈਨੂੰ ਇਹ ਦੱਸ ਦਿਓ। ਮੈਂ ਅਗਰ ਬਾਹਰ ਜਾ ਕੇ ਅਮਰੀਕਾ ਲੈਟਰੀਨਾਂ ਧੋ ਰਿਹਾ ਉਹ ਜਿਹੜੇ ਮੈਨੂੰ ਪੈਸੇ ਮਿਲ ਰਹੇ ਮੈਂ ਕੀ ਕਰ ਰਿਹਾ ਮੈਂ ਉੱਥੇ ਸ਼ਰਾਬਾਂ ਪੀ ਰਿਹਾ ਫਲਾਂ ਕਰ ਮੈਨੂੰ ਆਪਣੇ ਨੂੰ ਬਹੁਤੀ ਫਿਕਰ ਪਿਛਲਿਆਂ ਦੀ ਆ ਬੜਾ ਕੁਝ ਕਰਨਾ ਤੇ ਪੈਂਦਾ ਮੈਂ ਉਹਨਾਂ ਨੂੰ ਭੇਜ ਰਿਹਾ ਬਜਾਏ ਇਹਦੇ ਕਿ ਮੇਰੇ ਤੇ ਫਖਰ ਕਰਨਗੇ ਯਾਰ ਸਾਡਾ ਵੀਰ ਲੇਕਿਨ ਉਹ ਸਦਾ ਵੀ ਲੈਟਰੀਨਾਂ ਨਹੀਂ ਧੁੱਪਦੀਆਂ ਲੈਟਰੀਨਾਂ ਧੋਣ ਦਾ ਮਰਾਦ ਨਹੀਂ ਲੈਟਰੀਨਾਂ ਧੁੱਪਦਾ ਉਹਨਾਂ ਦਾ ਸਾਰਾ ਡਿਜੀਟਲ ਐਵੇਂ ਗੱਲਾਂ ਬਣੀਆਂ ਨੇ ਠੀਕ ਆ ਜੀ। ਤੇ ਗੱਲ ਇਹ ਹੈ ਕਿ ਕਾਮੇਡੀ ਦੇ ਵਿੱਚ ਨਾ ਕਾਮੇਡੀ 'ਚ ਕਿਸ ਟਾਈਮ ਗੱਲ ਉਨੇ ਕੁ ਦਾਇਰੇ ਦੇ ਵਿੱਚ ਹੀ ਹੁੰਦੀ ਹੈ ਉਸ ਤੋਂ ਪਿੱਛੇ ਦਿਲ ਦਿਮਾਗ 'ਚ ਦਿਲ 'ਚ ਉਹਦੀ ਫੀਲਿੰਗ ਨਹੀਂ ਹੁੰਦੀ ਟੋਟਲ ਉਹਦੀ ਫੀਲਿੰਗ ਨਹੀਂ ਹੁੰਦੀ ਇਸ ਗੱਲ ਦੀ ਜਸਟ ਲਾਫਟਰ ਹੁੰਦੀ ਹੈ ਲੇਕਿਨ ਉਹ ਗਲਤ ਹੋ ਜਾਂਦੀ ਹੈ ਸਾਡੇ ਕੋਲ ਬਹੁਤ ਵਾਰੀ ਹੋਈ ਬੜੀ ਵਾਰੀ ਮਾਫੀ ਬਹੁਤ ਵਾਰੀ ਸਾਡੇ ਕੋਲ ਹੋਈ ਹੈ ਸਾਡੇ ਕੋਲ ਬੜੀ ਵਾਰੀ ਹੋਈ ਆ ਤੇ ਉਹ ਕਾਮੇਡੀ ਦੇ ਵਿੱਚ ਹੁੰਦੀ ਹੈ ਉਹਦੇ ਪਿੱਛੇ ਨਹੀਂ ਹੁੰਦਾ ਕੋਈ ਇਸ ਤਰ੍ਹਾਂ ਹੀ ਕੈਸਰ ਪੀਆ ਸਾਹਿਬ ਕੋ ਹੋ ਗਈ ਆ ਉਹਨਾਂ ਕੋਲ ਗਲਤੀ ਹੋਈ ਆ ਉਹਨਾਂ ਨੇ ਮੰਨੀ ਆ ਉਹਨਾਂ ਨੇ ਕਬੂਲ ਕੀਤੀ ਆ ਔਰ ਰੋਏ ਨੇ ਇਸ ਗੱਲ ਤੋਂ। ਤੇ ਮੈਂ ਅਗਰ ਤੁਸੀਂ ਥੋੜਾ ਬਹੁਤ ਕਿਤੇ ਆ ਦੇਖੋ ਮੈਂ ਵੀ ਹੱਥ ਜੋੜ ਕੇ ਤੁਹਾਨੂੰ ਸਾਰੇ ਅਸੀਂ ਕਹਿੰਦੇ ਆ ਸਾਰੇ ਉਹਨਾਂ ਨੂੰ ਅੱਲਾ ਵਾਸਤੇ ਉਹਨਾਂ ਨੇ ਕਿਹਾ ਅੱਲਾ ਵਾਸਤੇ ਮਾਫ ਕਰ ਦਿਓ ਮੇਰਾ ਯਾਰ ਆ ਯਾਰ 2-3 ਮੇਰੇ ਜ਼ਿੰਦਗੀ ਦੇ ਐਸੇ ਮੌਕੇ ਆਏ ਅਗਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ 2-3 ਐਸੇ ਮੌਕੇ ਆਏ ਕਿ ਯਾਰ ਉਹਨੂੰ ਮੈਂ ਸਿਰਫ ਇੱਕ ਮੈਸੇਜ ਕੀਤਾ ਉਹ ਬੰਦਾ ਲਾਹੌਰੋਂ ਫੈਸਲਾਬਾਦ ਆ ਕੇ ਤੇ ਮੇਰੇ ਨਾਲ ਖੜਾ ਸੀ ਔਰ ਜਿਸ ਅੱਗੇ ਪਾਰਟੀ ਦੇ ਨਾਲ ਮੇਰੇ ਮਸਲੇ ਸੀ ਠੀਕ ਆ ਉੱਥੇ ਸੀਨਾ ਤਾਣ ਕੇ ਖਲੋਤਾ ਸੀ ਉਹਨੇ ਕਿਹਾ ਸੀ ਉਹ ਮੇਰਾ ਵੀਰ ਆ ਉਹਨੇ ਮੇਰਾ ਵੀਰ ਆ ਉਹ ਜੋ ਕਹੇਗਾ ਉਹ ਹੋਣਾ ਜੇ। ਤੇ ਹੁਣ ਮੈਂ ਦੇਖ ਰਿਹਾ ਉਹਦੇ ਤੇ ਮੇਰਾ ਬਣਦਾ ਹੈ ਕਿ ਯਾਰ ਮੈਂ ਤੇ ਉਹਦੇ ਕੋਲ ਗਲਤੀ ਹੋ ਗਈ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨੂੰ ਤੁਸੀਂ ਜ਼ਿਆਦਤੀ ਕਰਨ ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹੈ ਤੁਹਾਡਾ ਗੁੱਸਾ ਵੀ ਬਚਾਅ ਹੋ ਸਕਦਾ ਇਸ ਤੋਂ ਬਾਅਦ ਮੈਨੂੰ ਵੀ ਗਾਲਾਂ ਪੈਣ ਮੇਰੇ ਲਈ ਵੀ ਵੀਡੀਓ ਬਣ ਜਾਣ ਕਿ ਲਓ ਜੀ ਇੱਕ ਮਰਾਸੀ ਦਾ ਸਾਥ ਦੇਣ ਦੂਜਾ ਮਰਾਸੀ ਆ ਗਿਆ ਹੋ ਸਕਦਾ ਸਰ 10,000 ਵੀਡੀਓ ਬਣਾ ਕੇ ਮੈਨੂੰ ਕਹੋ ਮਰਾਸੀ ਮੈਨੂੰ ਗਾਲਾਂ ਕੱਢੋ ਲੇਕਿਨ ਬਦਲੇ 'ਚ ਜਦੋਂ ਤੁਹਾਡਾ ਗੁੱਸਾ ਠੰਡਾ ਹੋ ਜੇ ਫਿਰ ਉਹਨੂੰ ਮਾਫ ਕਰ ਦਿਓ। ਉਸਤਾਦ ਜੀ ਉਹ ਕਹਿੰਦਾ ਮੈਂ ਆਪਣਾ ਫੇਸਬੁੱਕ ਅਕਾਊਂਟ ਟਿਕਟੌਕ ਇੰਸਟਾ ਉਹਨੇ ਬੰਦ ਕਰ ਦਿੱਤਾ ਉਹਨੇ ਮੈਨੂੰ ਵੀ ਕਿਹਾ ਉਹਨੇ ਕਿਹਾ ਯਾਰ ਉਹਨੇ ਕਿਹਾ ਮੈਂ ਉਨੀ ਦੇਰ ਤੱਕ ਨਹੀਂ ਆਉਣਾ ਆਹੋ ਠੀਕ ਹੈ ਨਾ। ਤੇ ਅੱਛਾ ਇਹ ਵੀ ਹੋ ਸਕਦਾ ਮੈਂ ਤੁਹਾਨੂੰ ਗੱਲ ਦੱਸਾਂ ਕਿਸ ਟਾਈਮ ਕੋਈ ਕੰਮ ਐਸਾ ਹੁੰਦਾ ਹੋ ਜਾਂਦਾ ਕਿ ਤੁਹਾਨੂੰ ਪਤਾ ਲੱਗੇਗਾ ਕਿ ਯਾਰ ਕੈਸੇ ਰੁਪਏ ਨੇ ਗੱਲ ਕੀਤੀ ਸੀ ਅਸੀਂ ਇਹ ਰਿਐਕਟ ਕੀਤਾ ਸੀ ਅੱਗੋਂ ਉਸ ਬੰਦੇ ਨੇ ਸਾਡੇ ਨਾਲ ਆਕੜਿਆ ਨਹੀਂ ਬਿਲਕੁਲ ਹੀ ਨੀਵਾ ਹੋ ਗਿਆ ਹੋ ਸਕਦਾ ਤੁਹਾਨੂੰ ਉਹਦੇ ਨਾਲ ਹੋਰ ਮੁਹੱਬਤ ਹੋ ਜਾਵੇ ਪਹਿਲੇ ਨਾਲੋਂ ਵੀ ਜ਼ਿਆਦਾ। ਤੇ ਬਸ ਇਹ ਦੇਖੋ ਕਿ ਗਲਤੀਆਂ ਹੋ ਜਾਂਦੀਆਂ ਨੇ ਯਾਰ ਇੱਥੇ ਸਭ ਕੁਝ ਨਹੀਂ ਬਹੁਤ ਕੁਝ ਗਲਤੀ ਹੋ ਜਾਂਦੀ ਹੈ ਇੱਕ ਹੁੰਦਾ ਇਰਾਦਾ ਤਾਂ ਇੱਕ ਹੁੰਦੀ ਗਲਤੀ ਠੀਕ ਹੈ ਨਾ। ਉਹ ਜਿਵੇਂ ਕਹਿੰਦੇ ਨਾ ਗਲਤੀ ਦੀ ਮਾਫੀ ਹੁੰਦੀ ਧੋਖੇ ਦੀ ਮਾਫੀ ਨਹੀਂ ਹੁੰਦੀ ਧੋਖਾ ਨਹੀਂ ਉਹਨੇ ਕੀਤਾ ਉਹਦੇ ਕੋਲੋਂ ਗਲਤੀ ਹੋ ਗਈ ਬਸ। ਤੇ ਲਵ ਯੂ ਆਪਣਾ ਖਿਆਲ ਰੱਖਣਾ ਆਪਣਾ ਤੇ ਆਪਣੇ ਇਰਦ ਗਿਰਦ ਦਾ ਖਿਆਲ ਰੱਖਣਾ ਹਾਏ ਸਾਡਾ ਯਾਰ ਇੱਕ ਆਪਣੇ ਇਸ ਚੈਨਲ ਦਾ ਵੀ ਖਿਆਲ ਰੱਖਣਾ ਹਾਏ ਚਲੋ ਅੱਲਾ ਖੈਰ ਕਰੇ।